ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਦਾ ਅੱਜ ਦਾ ਸ਼ਨਿਚਰਵਾਰ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਨਾਲ ਇਮੀਗ੍ਰੇਸ਼ਨ ਦੇ ਮਸ਼ਹੂਰ ਅਟਾਰਨੀ ਜੇ ਟਿਰਕਿਆਣਾ ਜੀ ਜੁੜ ਚੁੱਕੇ ਨੇ। ਅਟਾਰਨੀ ਟਿਰਕਿਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਜ਼ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਜਿਹੜੀ ਆਪਾਂ ਹਰ ਵਾਰ ਦੀ ਤਰ੍ਹਾਂ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ। ਕੀ ਕੁਛ ਚੱਲ ਰਿਹਾ ਹੈ, ਕੀ ਕੁਛ ਹੁੰਦਾ ਆ, ਕਿਹੜਾ ਅੱਜ ਕੱਲ੍ਹ ਮੇਨ ਅਹਿਮ ਮੁੱਦਾ ਚੱਲ ਰਿਹਾ ਹੁੰਦਾ, ਉਸ ਦੇ ਬਾਰੇ ਆਪਣੇ ਨਾਲ ਅਟਾਰਨੀ ਟਿਰਕਿਆਣਾ ਜੀ ਦੱਸਦੇ ਨੇ। ਤੇ ਬੜੀ ਡੂੰਘਾਈ ਦੇ ਵਿੱਚ ਵੱਖ-ਵੱਖ ਜਿਹੜੇ ਕੇਸਿਸ ਚੱਲ ਰਹੇ ਹੁੰਦੇ ਆ, ਜਿਨ੍ਹਾਂ ਦਾ ਅਸਰ ਸਾਰੇ ਹੀ ਲੋਕਾਂ ਦੇ ਕੇਸਾਂ ਦੇ ਉੱਤੇ ਅਸਰ ਹੁੰਦਾ ਆ। ਜਿਹੜੇ ਫੈਸਲੇ ਆਉਂਦੇ ਨੇ ਵੱਖ-ਵੱਖ ਅਦਾਲਤਾਂ ਦੇ ਵਿੱਚ, ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਇਹ ਦਿੰਦੇ ਨੇ ਘੋਖ ਦੇ ਵਿੱਚ। ਇਸ ਚੀਜ਼ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੇਸਾਂ ਦੇ ਬਾਰੇ ਹੁਣ ਵਧੀਆ ਜਾਣਕਾਰੀ ਜਿਹੜੀ ਉਹ ਮਿਲ ਰਹੀ ਆ। ਉਹ ਵਧੀਆ ਫੈਸਲੇ ਜਿਹੜੇ ਉਹ ਲੈ ਸਕਦੇ ਨੇ। ਸੋ ਅਸੀਂ ਇਸ ਚੀਜ਼ ਦੇ ਲਈ ਹਮੇਸ਼ਾ ਹੀ ਅਟਾਰਨੀ ਟਿਰਕਿਆਣਾ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਅਟਾਰਨੀ ਟਿਰਕਿਆਣਾ ਜੀ, ਅੱਜ ਦੇ ਆਪਣਾ ਟੌਪਿਕ ਕੀ ਰਹੇਗਾ ਜੀ? ਜੀ, ਅਸਾਲਮ ਕੇਸਿਸ ਬਾਰੇ ਗੱਲ ਕਰਾਂਗੇ, ਮਾਨ ਪਾਰਟੀ ਦੇ ਕੇਸਿਸ ਬਾਰੇ ਗੱਲ ਕਰਾਂਗੇ। ਤੇ ਜਿਹੜੇ ਪਿਛਲੇ ਦੋ ਐਪੀਸੋਡ ਦੇ ਵਿੱਚ ਇੱਕ ਤਾਂ ਆਪਾਂ ਕੀਤਾ ਸੀਗਾ ਸੈਕੰਡ ਸਰਕਿਟ ਦਾ ਡਿਸੀਜਨ ਕਿ ਜੀ ਰੀਲੋਕੇਸ਼ਨ ਦਾ ਮੁੱਦਾ ਸੀਗਾ। ਤੇ ਫਿਰ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਡਿਟੇਲ 'ਚ ਗੱਲ ਨਹੀਂ ਕਰ ਪਾਏ ਸੀਗੇ ਕਿ ਫਾਰਮਿੰਗ ਪ੍ਰੋਟੈਸਟ ਦੇ ਉੱਤੇ ਮੋਦੀ ਹੁਣਾਂ ਨੇ ਇੱਕ ਸਟੇਟਮੈਂਟ ਹੁਣ ਆਪਣਾ ਪੂਰਾ ਕਹਿ ਲਓ ਯੂ ਟਰਨ ਲੈ ਲਿਆ, ਬਿਆਨ ਜੀ ਚੇਂਜ ਕਰ ਲਿਆ। ਕਿ ਪਹਿਲਾਂ ਕਹਿੰਦੇ ਸੀਗੇ ਕਿ ਖਾਲਿਸਤਾਨੀ ਹੈ, ਟੈਰਰਿਸਟ ਆ, ਤੇ ਹੁਣ ਕਹਿੰਦੇ ਕਿ ਸਿੱਖ ਸਾਡੇ ਭਰਾ ਵਾ, ਹਨਾ। ਸੋ ਹੂੰ ਉਹ ਸਾਰੇ ਕਿੱਦਾਂ ਸਾਡੇ ਜਿਹੜੇ ਅਸਾਲਮ ਕੇਸਿਸ ਆ ਉਹਨਾਂ ਨੂੰ ਕਿੱਦਾਂ ਅਫੈਕਟ ਕਰਦੇ ਆ, ਉਹ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਡਿਸਕਸ਼ਨ ਕਰਾਂਗੇ। ਜੀ ਜੀ। ਸੋ ਫਿਰ ਆਪਾਂ ਸ਼ੁਰੂਆਤ ਦੇ ਵਿੱਚ ਜੇ ਆਪਾਂ ਗੱਲ ਕਰਦੇ ਜਾਈਏ ਵੀ ਤੁਸੀਂ ਐਕਸਪਲੇਨ ਕਰ ਸਕਦੇ ਆ ਵੀ ਜਿਹੜੇ ਅਸਾਈਲਮ ਕੇਸਿਸ ਦੇ ਵਿੱਚ ਕੀ ਇਸ਼ੂਜ਼ ਹੈਗੇ ਨੇ। ਜਿਹੜੇ ਲੋਕਾਂ ਨੇ ਅਸਾਈਲਮ 80 ਦੇ ਦਹਾਕੇ ਤੋਂ ਜਿਹੜੇ ਉਹ ਲਾਉਣੇ ਸ਼ੁਰੂ ਕੀਤੇ ਹੈਗੇ ਆ, ਉਹਨਾਂ ਦਾ ਜਿਹੜਾ ਬੇਸਿਸ ਆ ਅਸਾਈਲਮ ਦਾ, ਉਹ ਅਜੇ ਤੱਕ ਵੀ ਕੀ ਕਲੀਅਰਲੀ ਐਸਟੈਬਲਿਸ਼ ਜਿਹੜਾ ਉਹ ਕਿਉਂ ਨਹੀਂ ਹੋ ਸਕਿਆ? ਕਿਉਂ ਇੱਦਾਂ ਹੁੰਦਾ ਆ ਵੀ ਜਿਹੜੇ ਕੁਛ ਕੇਸ ਰਿਜੈਕਟ ਹੁੰਦੇ ਆ, ਕੁਛ ਜਿਹੜੇ ਉਹ ਅਪਰੂਵ ਹੋ ਜਾਂਦੇ ਆ? ਕੀ ਇਸ ਦੇ ਵਿੱਚ ਮਾਜਰਾ ਕੀ ਆ? ਜੇ ਤੁਸੀਂ ਅੱਜ ਆਪਾਂ ਨੂੰ ਇਸ ਦੇ ਵਿਸਥਾਰ ਦੇ ਵਿੱਚ ਜਾ ਕੇ ਦੱਸੋ ਤਾਂ। ਜੀ, ਸੋ ਪਹਿਲਾਂ ਤਾਂ ਇਹ ਹੈ ਕਿ ਵਾਈਡਲੀ ਸਾਰੇ ਜਿਹੜੇ ਇਮੀਗ੍ਰੇਸ਼ਨ ਲਾਇਰਸ ਆ ਤੇ ਜਿਹੜਾ ਅਸਾਈਲਮ ਦਾ ਜਿਹੜਾ ਇਮੀਗ੍ਰੇਸ਼ਨ ਦਾ ਲੈਂਡਸਕੇਪ ਆ, ਸਾਰੇ ਜਣੇ ਐਗਰੀ ਕਰਦੇ ਆ ਕਿ ਜਿਹੜੇ ਸਿੱਖਾਂ ਦੇ ਜਿਹੜੇ ਕੇਸ ਆ ਉਹ ਅਸਾਈਲਮ ਦੇ ਲਈ ਕੁਆਲੀਫਾਈ ਕਰਦੇ ਆ। ਪਰ ਠੀਕ ਹੈ। ਮੋਸਟਲੀ ਇਹਦੇ ਵਿੱਚ ਮੁੱਦਾ ਹੁੰਦਾ ਕ੍ਰੈਡੀਬਿਲਿਟੀ ਦਾ। ਕ੍ਰੈਡੀਬਿਲਿਟੀ ਦਾ ਮਤਲਬ ਹੁੰਦਾ ਕਿ ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ। ਕਿਉਂਕਿ ਬਹੁਤ ਤਾਦਾਦ ਦੇ ਵਿੱਚ ਲੋਕੀ ਆ ਗਏ ਆ, ਸਾਰਿਆਂ ਦੇ ਜੈਨੂਇਨ ਕੇਸ ਨਹੀਂ ਹੈਗੇ, ਕਈਆਂ ਦੇ ਹੈਗੇ ਸੀਗੇ। ਇਹ 19 ਤੇ ਇਹ ਸਿਰਫ ਸਿੱਖਾਂ ਨੂੰ ਸਪੈਸੀਫਿਕ ਨਹੀਂ, ਇਹ ਹਰੇਕ ਕੰਟਰੀ ਤੋਂ ਹਰੇਕ, ਭਾਵੇਂ H1B ਵੀਜ਼ਾ ਲੈ ਲਓ, ਵਰਕ ਵੀਜ਼ਾ ਲੈ ਲਓ, ਬੰਦਾ ਆਪਣਾ ਕੰਮ ਸਵਾਰਨ ਲਈ ਕੁਛ ਨਾ ਕੁਛ, ਹਰੇਕ ਬੰਦਾ ਕੁਛ ਨਾ ਕੁਛ ਕਰਦਾ ਹੈ ਨਾ। ਸੋ ਕ੍ਰੈਡੀਬਿਲਿਟੀ ਜਿਹੜੀ ਹੈਗੀ ਆ, ਜਿਹੜੇ ਬਾਕੀ ਕੇਸ ਹੁੰਦੇ ਆ ਇੰਪਲੋਇਮੈਂਟ ਵਾਲੇ ਹੋ ਗਏ ਆ, ਉਹ ਤਾਂ ਡਾਕੂਮੈਂਟ ਕਹਿ ਲਓ, ਤੁਹਾਡੇ ਇਨਵੈਸਟਮੈਂਟ ਉਹਦੇ ਬੇਸ ਤੇ ਬੰਦਾ ਪ੍ਰੂਵ ਕਰ ਦਿੰਦਾ ਕਿ ਮੈਂ ਕੀਤੀ ਹੈ ਜਾਂ ਨਹੀਂ ਕੀਤੀ ਹੈ।
ਹੂੰ, ਹੂੰ। ਸੇਮ ਥਿੰਗ ਜਿਹੜਾ ਸਟੂਡੈਂਟ ਨੇ ਆਉਣਾ ਉਹਨੇ ਵੀ ਇਹ ਸ਼ੋਅ ਕਰਨਾ ਹੁੰਦਾ ਕਿ ਉਹ ਜਦੋਂ ਇੱਕ ਵਾਰੀ ਪੜ੍ਹਨ ਆਇਆ, ਪੜ੍ਹਾਈ ਕਰਕੇ ਉਹ ਵਾਪਸ ਮੁੜ ਜਾਊਗਾ ਆਪਣੀ ਕੰਟਰੀ, ਹੈ ਨਾ? ਹੁਣ ਕਿੰਨੇ ਕੁ ਮੁੜਦੇ ਆ, ਕਿੰਨੇ ਕੁ ਰਹਿਣ ਆਉਂਦੇ ਆ, ਇਹ ਲੋਕਾਂ ਨੂੰ ਪਤਾ ਹੀ ਆ। ਸੋ ਅਸਾਲਮ ਕੇਸ ਦੇ ਵਿੱਚ ਹੁਣ ਕੀ ਹੈਗਾ ਕਿ ਕਿਉਂਕਿ ਤੁਸੀਂ ਇਨਵੈਸਟਮੈਂਟ ਨਹੀਂ ਕਰਦੇ, ਕਿਉਂਕਿ ਇਹ 'ਚ ਇੰਪਲੋਇਰ ਨਹੀਂ, ਕਿਉਂਕਿ ਤੁਸੀਂ ਸਟੂਡੈਂਟ ਨਹੀਂ, ਤੁਸੀਂ ਪੈਸੇ ਨਹੀਂ ਖਰਚ ਰਹੇ। ਹੂੰ, ਸੋ ਹੂੰ। ਅਸਾਲਮ ਕੇਸ ਕਹਿ ਲਓ ਕਿ ਇਹਦੀ ਕੋਈ ਫਾਈਲਿੰਗ ਫੀਸ ਨਹੀਂ ਹੈਗੀ। ਇਹ ਇੱਕ ਉਹਨਾਂ ਨੇ ਐਸੇ ਲੋਕਾਂ ਲਈ ਰਿਜ਼ਰਵ ਕੀਤਾ ਜਿਹਨਾਂ ਨੂੰ ਕੋਈ ਪ੍ਰੋਬਲਮ ਹੋਈ, ਇੱਕ ਸਰਟਨ ਪ੍ਰਿੰਸੀਪਲਸ ਦੇ ਬੇਸ ਤੇ ਅਮਰੀਕਨ ਗਵਰਨਮੈਂਟ ਜਿਹੜੀ ਆ ਉਹ ਅਸਾਲਮ ਦਿੰਦੀ ਆ। ਸੋ ਇਹਦੇ ਵਿੱਚ ਜਿਹੜਾ ਕ੍ਰੈਡੀਬਿਲਿਟੀ ਆਬਵੀਅਸਲੀ ਬਾਕੀ ਕੇਸਾਂ ਨਾਲੋਂ, ਇੰਪਲੋਇਮੈਂਟ ਨਾਲੋਂ, ਸਟੂਡੈਂਟ ਨਾਲੋਂ, ਇਨਵੈਸਟਮੈਂਟ ਨਾਲੋਂ, ਇਹਦੇ ਵਿੱਚ ਜਿਹੜਾ ਕ੍ਰੈਡੀਬਿਲਿਟੀ ਦਾ ਮੁੱਦਾ ਉਹ ਜ਼ਿਆਦਾ ਡੂੰਘਾ ਵਾ। ਹੂੰ, ਤਾਂ ਹੂੰ। ਕਰਕੇ ਇਹਦੇ ਵਿੱਚ ਕ੍ਰਾਸ ਐਗਜ਼ਾਮੀਨੇਸ਼ਨ ਜਿਹੜਾ ਸਾਰਾ ਕਹਿ ਲਓ ਕਚਹਿਰੀ ਵਾਲੀ ਸੈਟਿੰਗ ਦੇ ਵਿੱਚ ਤੁਹਾਨੂੰ ਬਹਿਣਾ ਪੈਂਦਾ। ਜਿਹੜੇ ਹੂੰ। ਦੂਸਰੇ ਆ ਸਟੂਡੈਂਟ ਦੇ ਜਾਂ ਇੰਪਲੋਇਮੈਂਟ ਵਾਲੇ ਕੇਸ ਹੈਗੇ ਆ, ਉਹ ਕੋਈ ਏਦਾਂ ਨਹੀਂ ਕਿ ਉਹ ਵਾਲੇ ਕੇਸ ਜਿਹੜੇ ਹੈਗੇ ਆ ਉਹ ਜੱਜ ਮੂਹਰੇ ਜਾਂਦੇ ਆ। ਸੋ ਕਿਉਂਕਿ ਅਸਾਲਮ ਦੇ ਕੇਸ ਜਿਹੜੇ ਜੱਜ ਮੂਹਰੇ ਜਾਂਦੇ ਆ, ਤਾਂ ਕਰਕੇ ਕ੍ਰੈਡੀਬਿਲਿਟੀ ਹਮੇਸ਼ਾ ਮੁੱਦਾ ਰਹੂਗਾ ਕਿ ਬੰਦਾ ਬਿਆਨ ਕਿੱਦਾਂ ਦਿੰਦਾ, ਸਰਕਾਰੀ ਵਕੀਲ ਕਿੰਨੇ ਕੁ ਸਵਾਲ ਪੁੱਛਦਾ, ਅੱਗੋਂ ਦੀ ਜੱਜ ਕਿੱਦਾਂ ਦਾ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕਿਉਂ ਜਿਹੜੇ ਕਈ ਕੇਸ ਆ ਅਜੇ ਵੀ ਰਿਜੈਕਟ ਹੋ ਜਾਂਦੇ ਆ, ਕਿਉਂ ਕਈ ਕੇਸ ਅਪਰੂਵ ਹੋ ਜਾਂਦੇ ਆ। ਸੋ ਹੂੰ। ਲੋਕੀ ਵੀ ਇਹੀ ਸੋਚਦੇ ਕਿ ਤੀਰ ਤੁੱਕਾ ਜਿਹਾ ਲੱਗ ਜਾਂਦਾ, ਪਤਾ ਨਹੀਂ ਕਿਸਮਤ ਚੰਗੀ ਹੋਈ ਪਾਸ ਹੋ ਗਿਆ, ਹੂੰ, ਕਿਸਮਤ ਹੂੰ, ਨਹੀਂ ਹੂੰ। ਚੰਗੀ ਹੋਈ ਫੇਲ ਹੋ ਗਿਆ। ਸੋ ਸਾਰਾ ਇਹ ਤੀਰ ਤੁੱਕਾ ਨਹੀਂ ਹੁੰਦਾ, ਇਹਦੇ ਵਿੱਚ ਵੀ ਕਾਫ਼ੀ ਜਿਹੜੀ ਸਟੱਡੀ ਆ, ਜੱਜ ਕੋਈ ਉੱਥੇ ਤੀਰ ਤੁੱਕਾ ਲਾਉਣ ਲਈ ਨਹੀਂ ਬੈਠੇ। ਐਡਾ ਵੱਡਾ ਜਿਹੜਾ ਸਿਸਟਮ ਆ ਉਹਨਾਂ ਨੇ ਤੀਰ ਤੁੱਕੇ ਦੇ ਬੇਸ ਤੇ ਨਹੀਂ ਸੈੱਟ ਕੀਤਾ, ਹੈ ਨਾ? ਨਾਲੇ ਤੀਰ ਵੀ ਤਾਂ ਨਿਸ਼ਾਨੇ ਤੇ ਹੀ ਮਾਰਨਾ ਪੈਂਦਾ, ਤਾਂ ਹੀ ਲੱਗਦਾ ਆ। ਤਾਂ ਹੀ ਲੱਗਦਾ ਬਿਲਕੁਲ। ਜੀ। ਸੋ ਪ੍ਰੋਬਲਮ ਇਹ ਹੈ ਕਿ ਜੇ ਤੁਸੀਂ ਇਮੀਗ੍ਰੇਸ਼ਨ ਉਹਨਾਂ ਦੇ ਜੱਜਸ ਦੇ ਪੁਆਇੰਟ ਆਫ ਵਿਊ ਤੋਂ ਦੇਖੋ, ਪਹਿਲਾਂ ਤਾਂ ਇਹ ਹੈ ਕਿ ਕੰਟਰੀ ਦੇ ਵਿੱਚ ਲਿਮਿਟਿਡ ਜੇ ਕੋਰਟ ਆ, ਲਿਮਿਟਿਡ ਜੇ ਅਸਾਈਲਮ ਆਫਿਸ ਆ। ਸੋ ਮਲਟੀਪਲ ਕੰਟਰੀਜ਼, ਮਲਟੀਪਲ ਜਗ੍ਹਾਵਾਂ ਤੋਂ ਲੋਕਾਂ ਦੇ ਵੱਖ-ਵੱਖ ਕਲੇਮ ਆ, ਵੱਖ-ਵੱਖ ਪੋਲੀਟੀਕਲ ਪਾਰਟੀਜ਼ ਆ, ਕਿ ਜੇ ਆਪਾਂ ਇੰਡੀਆ ਦੇ ਦੱਸਣ ਲੱਗੀਏ ਤਾਂ ਸਾਨੂੰ ਆਪ ਨਾ ਪਤਾ ਹੋਵੇ ਐਜ਼ ਅ ਇਮੀਗ੍ਰੇਸ਼ਨ ਲਾਇਰ ਕਿ ਕਿੰਨੀ-ਕਿੰਨੀ ਤਰ੍ਹਾਂ ਦੇ ਲੋਕਾਂ ਨੂੰ ਪ੍ਰੋਬਲਮ ਆ, ਕੀ-ਕੀ ਉਹਨਾਂ ਦੇ ਮਸਲੇ ਆ, ਹੈ ਨਾ? ਸੋ ਜਿਹੜਾ ਇੱਕ ਤਾਂ ਜੱਜ ਬੈਠਾ ਉਹਨੂੰ ਐਗਜ਼ੈਕਟਲੀ ਨਹੀਂ ਉਹਨੂੰ ਪਤਾ, ਉਹਨਾਂ ਨੂੰ ਥੋੜ੍ਹਾ ਬਹੁਤਾ ਪਤਾ ਹੁੰਦਾ। ਉਹਨਾਂ ਨੂੰ ਕੋਈ ਹੁਣ ਕਈ ਸਾਰੇ ਤੁਸੀਂ ਅਮਰੀਕਨ ਜੇ ਤੁਸੀਂ ਉਹਨਾਂ ਤੋਂ ਪੁੱਛੋਗੇ ਕਿ ਸਿੱਖ ਤੇ ਮੁਸਲਮਾਨ ਦੇ ਵਿੱਚ ਕੀ ਫ਼ਰਕ ਹੈਗਾ? ਸੋ ਕਈ ਲੋਕੀ ਤੁਹਾਨੂੰ ਨਹੀਂ ਦੱਸ ਪਾਊਗੇ। ਉਹਨਾਂ ਨੂੰ ਲੱਗੂਗਾ ਕਿ ਇਹ ਟਰਬਨ ਇੱਕੋ ਜਿਹੀ ਆ। ਸੋ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਜਨਰਲੀ ਇੱਕ ਪਤਾ ਹੁੰਦਾ ਕਿ ਇਹ ਵਾਲੇ ਹਿੱਸੇ ਤੋਂ ਲੋਕੀ ਏਦਾਂ ਦੇ ਤਰੀਕੇ ਨਾਲ ਆਉਂਦੇ ਆ, ਪਰ ਕਈ ਵਾਰੀ ਉਹਨਾਂ ਨੂੰ ਸਪੈਸੀਫਿਕਲੀ ਪਤਾ ਨਹੀਂ ਹੁੰਦਾ। ਕੈਲੀਫੋਰਨੀਆ, ਨਿਊਯਾਰਕ ਜਿਹੜੇ ਮੇਨ ਸ਼ਹਿਰ ਆ ਉੱਥੇ ਕੇਸਿਸ ਜ਼ਿਆਦਾ ਨੇ। ਆਬਵੀਅਸਲੀ ਉੱਥੇ ਲੋਕੀ ਟ੍ਰੇਨਡ ਨੇ। ਹੁਣ ਕਈ ਜੇ ਹੋਰ ਤੁਸੀਂ ਛੋਟੀਆਂ ਸਟੇਟਾਂ ਦੇ ਵਿੱਚ ਚਲ ਜਾਓ, ਉੱਥੇ ਇਮੀਗ੍ਰੇਸ਼ਨ ਕੋਰਟ ਆ, ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਨਹੀਂ। ਕਿ ਸਿੱਖ ਕੀ ਆ, ਕੌਣ ਹੁੰਦੇ ਨੇ, ਕੀ ਕਲੇਮ ਹੈਗਾ। ਸੋ ਕਈ ਵਾਰੀ ਜਿਹੜੇ ਸਿੱਖ ਦੇ ਅਸਾਈਲਮ ਐਪਲੀਕੇਸ਼ਨ ਆ ਉਹਨੂੰ ਉਹ ਰਿਜੈਕਟ ਕਰ ਦਿੰਦੇ ਨੇ, ਕਿਉਂਕਿ ਜਿੰਨੇ ਵੀ ਬੰਦੇ ਪਾਰਟੀਜ਼ ਜਿਹੜੀਆਂ ਇਨਵੋਲਵਡ ਹੁੰਦੀਆਂ ਉਹਨਾਂ ਨੂੰ ਨਾ ਹਿਸਟਰੀ ਬਾਰੇ ਪਤਾ, ਨਾ ਕਲਚਰ ਬਾਰੇ ਪਤਾ ਸਿੱਖਾਂ ਦੇ, ਹੂੰ, ਨਾ ਹੂੰ। ਉਹਨਾਂ ਨੂੰ ਇਲੈਕਸ਼ਨ ਪਤਾ ਕਿ ਅਸਾਈਲਮ ਦਾ ਕੇਸ ਕਿੱਦਾਂ ਪ੍ਰੈਜ਼ੈਂਟ ਕਰਨਾ ਚਾਹੀਦਾ। ਸੋ ਫॉर ਐਗਜ਼ਾਮਪਲ ਅੱਜ ਮੈਨੂੰ ਕਹਿ ਲਓ ਕਿ ਕੋਈ ਅਫਰੀਕਾ ਦੀ ਕਿਸੇ ਕੰਟਰੀ 'ਚੋਂ ਕੋਈ ਬੰਦਾ ਆ ਜਾਵੇ, ਕਹੇ ਮੇਰਾ ਅਸਾਈਲਮ ਕੇਸ ਫਾਈਲ ਕਰ ਦਿਓ। ਜੇ ਮੈਂ ਉਸ ਕੰਟਰੀ ਦੇ ਅਸਾਈਲਮ ਦੇ ਕੇਸਿਸ ਫਾਈਲ ਨਹੀਂ ਕੀਤੇ, ਮੈਨੂੰ ਨਹੀਂ ਪਤਾ ਪਾਰਟੀ ਦਾ ਸਿਸਟਮ ਕਿੱਦਾਂ ਹੈ, ਦੀ ਹਿਸਟਰੀ ਕੀ ਹੈ, ਕਲਚਰ ਕੀ ਹੈ, ਮੈਂ ਵੀ ਐਜ਼ ਅ ਇਮੀਗ੍ਰੇਸ਼ਨ ਲਾਇਰ ਭਾਵੇਂ ਮੈਨੂੰ ਜਿੰਨੀ ਮਰਜ਼ੀ ਨੌਲੇਜ ਹੋਵੇ, ਮੈਂ ਸਹੀ ਤਰੀਕੇ ਨਾਲ ਉਹਨਾਂ ਦਾ ਜਿਹੜਾ ਕੇਸ ਆ ਉਹ ਬਿਆਨ ਨਹੀਂ ਕਰ ਪਾਊਂਗਾ। ਹੂੰ। ਸੋ ਸੇਮ ਥਿੰਗ ਜੇ ਤੁਹਾਨੂੰ ਗਰਾਊਂਡ ਦੇ ਵਿੱਚ ਨਹੀਂ ਪਤਾ ਕਿ ਅੰਦੋਲਨ ਫਾਰਮਿੰਗ ਦਾ ਕਿੱਦਾਂ ਚੱਲਦਾ ਸੀਗਾ, ਉਹਦੀ ਡਿਟੇਲਸ ਕੀ ਆ, ਤੇ ਹੂੰ। ਤੁਸੀਂ ਇੱਥੇ ਬੈਠੇ ਬਸ ਉਹੀ ਕਿ 84 ਦੇ ਵਿੱਚ ਕੀ ਹੋਇਆ ਸੀਗਾ, ਉਹਦੇ ਬੇਸਿਸ ਤੇ ਤੁਸੀਂ ਅਸਾਈਲਮ ਦੇ ਕੇਸ ਲਗਾਉਂਦੇ ਹੋ, ਤੇ ਆਫ ਕੋਰਸ ਫਿਰ ਤਾਂ ਤੁਸੀਂ ਉਹਨਾਂ ਤੋਂ ਐਕਸਪੈਕਟ ਨਹੀਂ ਕਰ ਸਕਦੇ ਕਿ ਗਵਰਨਮੈਂਟ ਤੁਹਾਡੇ ਫੇਵਰ 'ਚ ਡਿਸਾਈਡ ਕਰੂਗੀ, ਫਿਰ ਤੁਹਾਡਾ ਤੀਰ ਤੁੱਕੇ ਵਾਲਾ ਕੰਮ ਹੋ ਜਾਂਦਾ। ਸੋ ਜਿਹੜੇ ਪੈਰਾਲੀਗਲ ਆ, ਲਾਇਰ ਆ, ਕਈ ਵਾਰੀ ਤਾਂ ਉਹ ਕਹਿ ਲਓ ਕਿ ਇੰਨਾ ਜ਼ਿਆਦਾ ਐਫਰਟ ਨਹੀਂ ਪਾਉਂਦੇ ਜਾਂ ਇੰਨੀ ਜ਼ਿਆਦਾ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਉਹ ਜਿਹੜੀ ਇੱਕ ਅਸਾਈਲਮ ਵਾਲਾ ਬੰਦਾ ਉਹਦੀ ਪੂਰੀ ਜਿਹੜੀ ਸਟੋਰੀ ਆ ਉਹਨੂੰ ਸਹੀ ਤਰੀਕੇ ਨਾਲ ਪੇਸ਼ ਪ੍ਰੋਜੈਕਟ ਕਰ ਕਰ ਸਕਦਾ। ਸਕਦੇ ਕਿ ਨਹੀਂ ਕਰ ਸਕਦੇ। ਸੋ ਸਭ ਤੋਂ ਵੱਡਾ ਚੈਲੰਜ ਤਾਂ ਉਹ ਆ। ਸੋ ਪੈਰਾਲੀਗਲਾਂ ਦੇ ਹੱਥ ਕੀ ਆ, ਉਹਨਾਂ ਦੇ ਹੱਥ ਇੱਕ ਟੂਲ ਲੱਗ ਗਿਆ ਕਿ ਕਹਾਣੀਆਂ ਕਿੱਦਾਂ ਬਣਾਉਣੀਆਂ। ਜਿਹੜੇ ਕਹਾਣੀਆਂ ਬਣਾਉਂਦੇ, ਕਹਾਣੀਆਂ ਬਣਾਈ ਜਾ ਰਹੇ ਆ ਉਦੋਂ ਤੋਂ, ਸੇਮ ਉਹੀ ਬਾਰ-ਬਾਰ ਜੱਜ ਵੀ ਦੁਖੀ ਆ ਗਏ, ਹੈ ਨਾ, ਕਿ ਅੱਗੇ ਦੱਸ ਕੀ ਕਰਨਾ। ਸੋ ਉਹ ਹੂੰ। ਜਿਹੜੀਆਂ ਕਹਾਣੀਆਂ ਕਈ ਵਾਰੀ ਆਪਾਂ ਦੇਖੀ ਦੀਆਂ, ਉਹਦੇ ਵਿੱਚ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਇਹਨਾਂ ਨੂੰ ਅੰਦਾਜ਼ਾ ਹੈਗਾ, ਪਰ ਇਹ ਬੰਦਾ ਕਦੀ ਕੋਰਟ ਗਿਆ ਨਹੀਂ, ਨਾ ਹੀ ਇਹ ਕੋਰਟ ਜਾ ਸਕਦਾ। ਇਹਨੂੰ ਐਕਚੁਅਲੀ ਦੇ ਵਿੱਚ ਪਤਾ ਨਹੀਂ ਕਿ ਬਹਿਸ ਕਿੱਦਾਂ ਹੁੰਦੀ ਹੈ, ਕੀ ਹੁੰਦਾ, ਨਾ ਹੀ ਇਹਦੀ ਕੈਪੇਬਿਲਿਟੀ ਹੈਗੀ ਕਿ ਇਹ ਜਿਹੜਾ ਸਰਕਿਟ ਕੋਰਟ ਦਾ ਜਾਂ ਬੋਰਡ ਆਫ ਇਮੀਗ੍ਰੇਸ਼ਨ ਦਾ ਡਿਸੀਜਨ ਪੜ੍ਹ ਸਕਦਾ। ਸੋ ਫਿਰ ਉਹਦੇ ਵਿੱਚ ਕੀ ਹੈ ਕਿ ਲੋਕੀ ਕਹਾਣੀ ਬਣਾ ਦਿੰਦੇ ਆ, ਅੱਗੇ ਚੱਲ ਜਾਂਦਾ। ਜਦੋਂ ਕ੍ਰਾਸ ਐਗਜ਼ਾਮਿਨ ਵਗੈਰਾ ਹੁੰਦਾ, ਕਈ ਸਾਰੀਆਂ ਚੀਜ਼ਾਂ ਜਿਹੜੀਆਂ ਕਲਾਇੰਟ ਨੂੰ ਜਦੋਂ ਉੱਥੇ ਬੈਠਾ ਹੁੰਦਾ ਵਿਟਨੈਸ ਸਟੈਂਡ ਤੇ, ਜਦੋਂ ਸਰਕਾਰੀ ਵਕੀਲ ਸਵਾਲ ਪੁੱਛਦਾ, ਫਿਰ ਉਹਨੂੰ ਬਾਅਦ 'ਚ ਸਮਝ ਆਉਂਦਾ ਕਿ ਅਸਾਈਲਮ ਦਾ ਚੱਕਰ ਕੀ ਹੈਗਾ। ਪਹਿਲਾਂ ਜਦ ਤੱਕ ਉਹ ਇੰਟਰਵਿਊ ਦੇ ਵਿੱਚ ਗਿਆ ਹੁੰਦਾ, ਉਹਨੂੰ ਆਪਣਾ ਹੀ ਪਤਾ ਹੁੰਦਾ ਕਿ ਮੈਨੂੰ ਏਦਾਂ ਕੁੱਟ ਪਈ, ਮੇਰੇ ਨਾਲ ਆਹ ਹੋਇਆ। ਸੋ ਉਹਦੇ ਵਿੱਚ ਫਿਰ ਹੋਰ ਪ੍ਰੋਬਲਮ ਇਹਦੇ ਵਿੱਚ ਇਹ ਆ ਜਾਂਦੀ ਕਿ ਲਾਅ ਬਹੁਤ ਜ਼ਿਆਦਾ ਚੇਂਜ ਹੁੰਦਾ, ਨਵੇਂ-ਨਵੇਂ ਡਿਸੀਜ਼ਨ ਆ ਜਾਂਦੇ ਆ। ਇੱਕ ਹੂੰ। ਸਰਕਿਟ ਦਾ ਦੂਜੇ ਸਰਕਿਟ ਤੋਂ ਜਿਹੜਾ ਕਈ ਵਾਰੀ ਫੈਸਲਾ ਅਲੱਗ ਹੁੰਦਾ। ਸਗੋਂ ਕੋਈ ਚੀਜ਼ ਇੱਕ ਸਰਕਿਟ 'ਚ ਫੇਵਰੇਬਲ ਆ, ਦੂਜੇ ਸਰਕਿਟ 'ਚ ਨਹੀਂ ਹੈਗੀ।
ਤੇ ਜੱਜਸ ਤੇ ਕੋਰਟ ਡਿਫਰੈਂਟ ਆ, ਕੋਈ ਜੱਜ ਸਟ੍ਰਿਕਟ ਆ, ਕਿਸੇ ਦੀ ਕੋਈ ਅਪਰੂਵਲ ਰੇਟਿੰਗ ਆ, ਕੋਈ 90% ਤੇ ਆ, ਕੋਈ 10-15% ਤੇ ਹੈ ਨਾ। ਤੇ ਜਦੋਂ ਤੁਸੀਂ ਉਹਨਾਂ ਨੂੰ ਇੱਕ ਕੁਕੀ ਕਟਰ ਅਪਰੋਚ ਲਾ ਦਿਓ ਕਿ ਕੰਧਾਂ ਦੇ ਪੋਸਟਰ ਲਾਉਂਦਾ ਸੀਗਾ, ਹਾਕੀ ਸਟਿੱਕਾਂ ਨਾਲ ਕੁੱਟ ਪਈ, ਲਾਠੀਆਂ ਨਾਲ ਕੁੱਟ ਪਈ, ਕਈ ਵਾਰੀ ਉਹ ਚੱਲ ਜਾਂਦਾ, ਬਹੁਤੀ ਵਾਰੀ ਉਹ ਨਹੀਂ ਵੀ ਚੱਲਦਾ, ਹੈ ਨਾ। ਹੂੰ ਸੋ ਅਲਟੀਮੇਟਲੀ ਆਬਜੈਕਟਿਵ ਕੀ ਹੈਗਾ ਕਿ ਜੇ ਅਸਾਈਲਮ ਦਾ ਕੇਸ ਜਿੱਤਣਾ ਹੋਵੇ ਤਾਂ ਤੁਹਾਨੂੰ ਦੋ ਚੀਜ਼ਾਂ ਮੁੱਖ ਤੌਰ ਤੇ ਪ੍ਰੂਵ ਕਰਨੀਆਂ ਪੈਂਦੀਆਂ। ਸਭ ਤੋਂ ਪਹਿਲੀ ਚੀਜ਼ ਇਹ ਕਿ ਇਹ ਰੀਜ਼ਨੇਬਲੀ ਪੋਸੀਬਲ ਹੈਗਾ ਕਿ ਤੁਹਾਨੂੰ ਐਜ਼ ਅ ਵਿਅਕਤੀ ਇੱਕ ਬਾਕੀ ਪੋਪੂਲੇਸ਼ਨ ਤੋਂ ਸਿੰਗਲ ਆਊਟ ਕਰ ਦਿੱਤਾ ਜਾਊਗਾ ਤੇ ਤੁਹਾਡੇ ਨਾਲ ਧੱਕਾ ਕੀਤਾ ਜਾਊਗਾ। ਮਤਲਬ ਕਿ ਹੂੰ ਸਪੈਸੀਫਿਕਲੀ ਤੁਹਾਨੂੰ ਇਕੱਲੇ ਨੂੰ ਹਾਰਮ ਕੀਤਾ ਜਾਊਗਾ। ਜਾਂ ਤਾਂ ਤੁਸੀਂ ਇਹ ਪ੍ਰੂਵ ਕਰਨਾ ਹੁੰਦਾ, ਜਾਂ ਫਿਰ ਦੂਜੀ ਚੀਜ਼ ਤੁਸੀਂ ਇਹ ਪ੍ਰੂਵ ਕਰ ਸਕਦੇ ਹੋ ਕਿ ਜੋ ਵੀ ਤੁਸੀਂ ਹੈਗੇ ਹੋ, ਭਾਵੇਂ ਕ੍ਰਿਸਚਨ ਹੋ, ਸਿੱਖ ਹੋ, ਜੋ ਵੀ ਤੁਹਾਡਾ ਪੋਲੀਟੀਕਲ ਓਪੀਨੀਅਨ ਆ, ਰਿਲੀਜੀਅਸ ਓਪੀਨੀਅਨ ਆ, ਤੁਸੀਂ ਇੱਕ ਇਹੋ ਜਿਹੀ ਕੈਟੇਗਰੀ ਆਫ ਲੋਕਾਂ ਦੇ ਵਿੱਚ ਬਿਲੋਂਗ ਕਰਦੇ ਹੋ ਜਿਹੜੇ ਲੋਕਾਂ ਨੂੰ ਸਰਕਾਰ ਨੇ ਹਮੇਸ਼ਾ ਤੋਂ ਧੱਕਾ ਕੀਤਾ ਜਾਂ ਉਹਨਾਂ ਨਾਲ ਧੱਕਾ ਕੀਤਾ ਜਾਊਗਾ। ਸੋ ਦੋ ਚੀਜ਼ਾਂ ਆ ਗਈਆਂ, ਜਾਂ ਤਾਂ ਤੁਹਾਡੇ ਨਾਲ ਕੁਛ ਏਦਾਂ ਦਾ ਪਿੱਛੇ ਹੋਇਆ ਜਾਂ ਅੱਗੇ ਹੋਊਗਾ ਕਿ ਤੁਹਾਨੂੰ ਇਕੱਲੇ ਨੂੰ ਸਿੰਗਲ ਆਊਟ ਕਰਕੇ ਤੁਹਾਡੇ ਨਾਲ ਧੱਕਾ ਕੀਤਾ ਜਾਊਗਾ, ਜਾਂ ਤੁਹਾਡੇ ਵਰਗੇ ਜਿਹੜੇ ਹੋਰ ਲੋਕ ਆ, ਤੁਹਾਡੇ ਗਰੁੱਪ ਦੇ ਜਿਹੜੇ ਲੋਕ ਆ, ਉਹਨੂੰ ਸਰਕਾਰ ਇਨ ਜਨਰਲ ਉਹਨਾਂ ਨਾਲ ਧੱਕਾ ਕਰਦੀ ਹੈ। ਸੋ ਆਹ ਜਿਹੜੀਆਂ ਦੋ ਚੀਜ਼ਾਂ, ਇਹਦੇ ਬੇਸਿਸ ਤੇ ਜਿਹੜਾ ਅਸਾਲਮ ਦਾ ਕੇਸ ਕਲੇਮ ਬਣਦਾ ਹੈ ਨਾ। ਤੇ ਜੀ ਇਹਦਾ ਕਹਿਣ ਦਾ ਮਤਲਬ ਕੀ ਹੁੰਦਾ ਕਿ ਇਹਦੇ ਵਿੱਚ ਫਿਰ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਹੈ ਕਿ ਤੁਸੀਂ ਆਪਣਾ ਕੇਸ ਕਿੱਦਾਂ ਪ੍ਰੈਜੈਂਟ ਕਰਨਾ, ਉਹਦੀ ਇੱਕ ਬਹੁਤ ਜ਼ਿਆਦਾ ਡੀਪ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਹੜੇ ਸਾਲ ਪੈਦਾ ਹੋਏ ਸੀ, ਕਿਹੜੇ ਕਾਲਜ ਗਏ ਸੀ, ਕਿਹੜੇ ਸ਼ਹਿਰ ਰਹੇ ਸੀਗੇ, ਕਿਉਂ ਕਿਸੇ ਪਾਰਟੀ ਨੂੰ ਜੁਆਇਨ ਕੀਤਾ, ਤੁਹਾਡੇ ਘਰਦਿਆਂ ਦਾ ਕਿੱਤਾ ਕੀ ਹੈਗਾ, ਕਿੱਥੇ ਰਹਿੰਦੇ ਸੀ, ਸ਼ਹਿਰ 'ਚ ਰਹਿੰਦੇ ਸੀ, ਪਿੰਡ 'ਚ ਰਹਿੰਦੇ ਸੀਗੇ, ਫਾਰਮ ਸੀਗਾ, ਸੁਨਿਆਰੇ ਦੀ ਦੁਕਾਨ ਸੀਗੀ, ਕੀ ਸੀਗਾ, ਹੈ ਨਾ। ਤੁਹਾਨੂੰ ਫਿਰ ਆਪਣਾ ਜਿਹੜਾ ਕੇਸ ਆ ਉਹ ਫਿਰ ਉਹਦੇ ਵਿੱਚ ਸਾਰੇ ਬਾਕਸ ਹੁੰਦੇ ਆ ਕਿ ਕਿੱਥੇ ਸਕੂਲ ਗਏ, ਕਿੱਥੇ ਪੜ੍ਹਾਈ ਕੀਤੀ, ਕਿੰਨੀ ਐਜੂਕੇਸ਼ਨ ਕੀਤੀ, ਲੈਂਗੁਏਜ ਕਿਹੜੀ-ਕਿਹੜੀ ਬੋਲਦੇ ਹੋ। ਸੋ ਤੁਹਾਨੂੰ ਇਹ ਸਾਰੇ ਨੂੰ ਬੇਸ ਰੱਖ ਕੇ ਜਿਹੜਾ ਆਪਣਾ ਕੇਸ ਉਹ ਤਿਆਰ ਕਰਨਾ ਪਊਗਾ, ਐਕਸਪਲੇਨ ਕਰਨਾ ਪਊਗਾ ਫਿਰ ਕਿ ਤੁਹਾਡੇ ਵਰਗੇ ਗਰੁੱਪ ਦੇ ਲੋਕਾਂ ਨਾਲ ਜਾਂ ਧੱਕਾ ਹੁੰਦਾ ਜਾਂ ਤੁਹਾਡੇ ਇਕੱਲੇ ਨਾਲ ਧੱਕਾ ਹੁੰਦਾ। ਸੋ ਅੱਜ ਦਾ ਟੌਪਿਕ ਬੇਸਿਕਲੀ ਇਹੀ ਹੋਊਗਾ ਕਿ ਇਹ ਜਿਹੜੇ ਜੀ ਸਾਰੇ ਫੈਕਟ ਪੈਟਰਨ ਹੈ ਕਿ ਇਹਦੇ ਵਿੱਚ ਗੈਪ ਕੀ-ਕੀ ਹੈਗੇ, ਆਪਾਂ ਇੱਕ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਰਾਹੀਂ ਕਿ ਉਹ ਜਿਹੜੇ ਛੋਟੇ-ਛੋਟੇ ਗੈਪ ਆ ਉਹਨੂੰ ਫਿਲ ਕਰ ਸਕੀਏ। ਜੀ, ਜੀ। ਸੋ ਬੇਸਿਕਲੀ ਅੱਜ ਦਾ ਜਿਹੜਾ ਮੁੱਖ ਟੌਪਿਕ ਇਹੀ ਰਹੂਗਾ ਵੀ ਜਿਹੜੇ ਸਿੱਖਾਂ ਦਾ ਇਹ ਅਸਾਈਲਮ ਕੇਸ ਦਾ ਕਿੱਦਾਂ ਬਣਦਾ ਆ, ਕੀ-ਕੀ ਉਸ ਦੇ ਪਿੱਛੇ ਵਿਚਾਰਧਾਰਾ ਜਿਹੜੀ ਉਹ ਚੱਲ ਰਹੀ ਆ, ਕਿਹੜੇ ਇੱਕ ਹਿਸਾਬ ਦੇ ਨਾਲ ਕੇਸਿਸ ਕਿਹੜੇ ਕੈਟੇਗਰੀਜ਼ ਦੇ ਅੰਡਰ ਇਸ ਦੇ ਅੰਡਰ ਜਿਹੜੇ ਉਹ ਆ ਸਕਦੇ ਆ। ਆਪਾਂ ਲੰਮੀ ਚੌੜੀ 6 ਪਾਰਟਸ ਦੀ ਜਿਹੜੀ ਸੀਰੀਜ਼ ਅਸਾਈਲਮ ਦੇ ਉੱਤੇ ਕੀਤੀ ਸੀ ਮਹੀਨਾ ਕੁ ਜਿਹੜੀ ਉਹ ਪਹਿਲਾਂ। ਜੇ ਕੋਈ ਵੇਖਣਾ ਚਾਹੁੰਦਾ ਹੈ ਉਸ ਨੂੰ ਦੁਬਾਰਾ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਉਹ ਸਰਚ ਕਰ ਲੈਣ, ਅਪਡੇਟ ਅਮਰੀਕਾ US ਇਮੀਗ੍ਰੇਸ਼ਨ ਅਸਾਈਲਮ ਸੀਰੀਜ਼ ਕਰਕੇ ਉਹ ਸਰਚ ਕਰ ਸਕਦੇ ਆ ਤੇ ਉਹ ਸਾਰੀ ਜਿਹੜੀ ਉਹ ਦੇਖ ਸਕਦੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ। ਜੇ ਤੁਸੀਂ ਓਵਰਵਿਊ ਇੱਕ ਬਰੀਫਲੀ ਐਕਸਪਲੇਨ ਜੇ ਤੁਸੀਂ ਕਰ ਦਿਓ ਵੀ ਕੀ ਹੁੰਦਾ ਆ ਜਿਹੜੇ ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਕੀ ਚੀਜ਼ ਹੈਗੀ ਇਸ ਦੇ ਵਿੱਚ। ਜੀ, ਸੋ ਅੱਜ ਬਹੁਤ ਡਿਟੇਲ 'ਚ ਨਹੀਂ ਜਾਵਾਂਗੇ ਉਹ, ਕਿਉਂਕਿ ਆਪਾਂ ਕਈ ਵਾਰੀ ਕਵਰ ਕਰ ਲਿਆ ਤੇ ਜਿਹੜੀ ਸਾਡੀ ਆਡੀਅנס ਆ ਉਹਨਾਂ ਨੂੰ ਪਤਾ ਹੀ ਆ ਆਲਰੇਡੀ, ਕੇਸ ਕੂਸ ਉਹਨਾਂ ਦੇ ਲੱਗੇ ਹੋਏ ਆ ਜਾਂ ਸੱਜਣ ਮਿੱਤਰਾਂ ਦੇ ਉਹਨਾਂ ਦੇ ਲੱਗੇ ਹੋਏ ਆ। ਸੋ ਮੁੱਖ ਤੌਰ ਤੇ ਕੀ ਹੈ ਕਿ ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਹੈਗਾ ਕਿ ਪਾਸਟ ਪਰਸੀਕਿਊਸ਼ਨ, ਮਤਲਬ ਕਿ ਤੁਹਾਡੇ ਨਾਲ ਪਹਿਲਾਂ ਜਦੋਂ ਤੁਸੀਂ ਆਪਣੀ ਕੰਟਰੀ 'ਚ ਸੀਗੇ ਉਦੋਂ ਤੁਹਾਡੇ ਨਾਲ ਧੱਕਾ ਹੋਇਆ। ਇਹ ਹੋ ਗਈ ਇੱਕ ਚੀਜ਼, ਇਹ ਤੁਸੀਂ ਪ੍ਰੂਵ ਕਰੋ ਵਧੀਆ। ਜੇ ਨਹੀਂ ਵੀ ਤੁਹਾਡੇ ਨਾਲ ਹੋਇਆ, ਤੁਸੀਂ ਜਿਹੜਾ ਮੇਨ ਅਸਾਈਲਮ ਦਾ ਜਿਹੜਾ ਮੁੱਖ ਐਲੀਮੈਂਟ ਉਹ ਆ ਜਾਂਦਾ, ਉਹ ਹੈਗਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ, ਕਿ ਹੂੰ ਫਿਊਚਰ ਦੇ ਵਿੱਚ ਤੁਹਾਡੇ ਨਾਲ ਧੱਕਾ ਹੋਣਾ। ਸੋ ਜਿਹੜਾ ਤੁਹਾਡੇ ਨਾਲ ਧੱਕਾ ਵਾ, ਭਾਵੇਂ ਪਾਸਟ 'ਚ ਆ ਭਾਵੇਂ ਫਿਊਚਰ ਦੇ ਵਿੱਚ ਹੋਣਾ, ਇਹ ਉਹਨਾਂ ਨੇ ਕਿਹਾ ਕਿ ਇਹ ਨਹੀਂ ਕਿ ਕਿਸੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਕਿ ਕਈ ਉਹਨਾਂ ਨੇ ਲਾਏ ਹੁੰਦੇ ਕਿ ਬਿਜ਼ਨਸ ਕਰਕੇ ਮੈਨੂੰ ਨੁਕਸਾਨ ਪਹੁੰਚਾਤਾ, ਪ੍ਰਾਪਰਟੀ ਕਰਕੇ ਰਿਸ਼ਤੇਦਾਰਾਂ ਨੇ ਨੁਕਸਾਨ ਪਹੁੰਚਾਤਾ, ਕਰਪਸ਼ਨ ਬੜੀ ਹੋ ਗਈ। ਸੋ ਇਹ ਚੀਜ਼ਾਂ ਦਾ ਅਮਰੀਕਾ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਤੁਹਾਨੂੰ ਕੁੱਟ ਪਈ ਆ, ਤੁਹਾਡੇ ਨਾਲ ਕਰਪਸ਼ਨ ਆ, ਕਿੱਦਾਂ ਦੀ ਟਰੀਟਮੈਂਟ ਆ। ਉਹ ਅਸਾਈਲਮ ਦਾ ਬੇਸਿਸ ਨਹੀਂ ਹੈਗਾ, ਨਾ ਹੀ ਅਮਰੀਕਾ ਦੀ ਜ਼ਿੰਮੇਵਾਰੀ ਆ ਕਿ ਉਹ ਹਰੇਕ ਬੰਦੇ ਨੂੰ ਹਰੇਕ ਜਗ੍ਹਾ ਤੋਂ ਪ੍ਰੋਟੈਕਟ ਕਰਨ। ਉਹਨਾਂ ਨੂੰ ਪਤਾ ਕਿ ਕੰਟਰੀਆਂ ਕਰਪਟ ਹੈਗੀਆਂ, ਸੋ ਉਹ ਅਮਰੀਕਾ ਦੀ ਪ੍ਰੋਬਲਮ ਨਹੀਂ ਹੈਗੀ। ਅਮਰੀਕਾ ਦੇ ਵਿੱਚ ਇਹ ਅਸਾਈਲਮ ਦਾ ਬੇਸਿਸ ਹੈਗਾ ਕਿ ਜੇ ਰੇਸ ਦੇ ਕਰਕੇ, ਰਿਲੀਜਨ ਦੇ ਕਰਕੇ, ਤੁਹਾਡੀ ਨੈਸ਼ਨੈਲਿਟੀ ਕਰਕੇ, ਤੁਹਾਡੇ ਪੋਲੀਟੀਕਲ ਓਪੀਨੀਅਨ ਕਰਕੇ, ਜਾਂ ਤੁਹਾਡੀ ਮੈਂਬਰਸ਼ਿਪ ਇਨ ਪਾਰਟਿਕੂਲਰ ਸੋਸ਼ਲ ਗਰੁੱਪ ਜਿਹਨੂੰ PSG ਕਿਹਾ ਜਾਂਦਾ, ਹੂੰ ਇਹਨਾਂ ਹੂੰ ਬੇਸਿਸ ਤੇ ਜੇ ਤੁਹਾਡੇ ਨਾਲ ਧੱਕਾ ਹੋਇਆ ਸੀਗਾ ਜਾਂ ਫਿਊਚਰ 'ਚ ਧੱਕਾ ਹੋਊਗਾ, ਤਾਂ ਕਰਕੇ ਤੁਹਾਨੂੰ ਅਸਾਈਲਮ ਜਿਹੜੀ ਮਿਲੂਗੀ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਵੀ ਲੋਕਾਂ ਦੀ ਆਪਣੀਆਂ ਸਟੇਟਮੈਂਟ ਚੈੱਕ ਕਰੋ। ਬੜੇ ਸਾਰੇ ਲੋਕ ਏਦਾਂ ਆਉਂਦੇ ਨੇ ਥੱਲੋਂ ਅਸਾਈਲਮ ਆਫਿਸ 'ਚ ਡਿਨਾਈ ਕਰਤਾ, ਪੈਰਾਲੀਗਲ ਨੇ ਕਹਾਣੀ ਬਣਾਤੀ, ਫਿਰ ਬਾਅਦ 'ਚ ਵਕੀਲ ਲੱਭਦੇ ਆ। ਪੈਰਾਲੀਗਲ ਨੇ ਆਪ ਹੀ ਕੁਛ ਲਿਖਿਆ ਹੁੰਦਾ ਕਿ ਬਈ ਆਪਣਾ ਪ੍ਰਾਪਰਟੀ ਦਾ ਮਸਲਾ ਸੀਗਾ, ਰਿਸ਼ਤੇਦਾਰ ਇਨਵੋਲਵ ਹੋ ਗਏ, ਸਰਕਾਰ ਇਨਵੋਲਵ ਹੋ ਗਈ, ਪਾਰਟੀਆਂ ਇਨਵੋਲਵ ਹੋ ਗਈਆਂ। ਟੂ ਬੈਡ, ਭਾਵੇਂ ਪਾਰਟੀਆਂ ਇਨਵੋਲਵ ਹੋ ਗਈਆਂ ਪਰ ਪ੍ਰਾਪਰਟੀ ਦਾ ਮੁੱਦਾ ਸੀਗਾ, ਰਿਲੀਜਨ ਦਾ ਨਹੀਂ ਸੀਗਾ, ਪੋਲੀਟੀਕਲ ਓਪੀਨੀਅਨ ਦਾ ਮੁੱਦਾ ਨਹੀਂ ਸੀਗਾ। ਸੋ ਇੱਕ ਹੂੰ ਇਹ ਹੈ ਕਿ ਸਭ ਤੋਂ ਪਹਿਲੀ ਜਿਹੜੀ ਮੇਨ ਜਿਹੜੀ ਬੇਸਿਕ ਕਾਮਨ ਸੈਂਸ ਜਿਹੜੀ ਚੀਜ਼ ਹੈਗੀ ਆ
ਕਿ ਤੁਹਾਡਾ ਇੱਕ ਬੇਸ ਹੋਣਾ ਚਾਹੀਦਾ ਅਸਾਈਲਮ ਦਾ, ਤੇ ਬੇਸ ਰੇਸ, ਰਿਲੀਜਨ, ਨੈਸ਼ਨੈਲਿਟੀ, ਪੋਲੀਟੀਕਲ ਓਪੀਨੀਅਨ, ਪਰਟੀਕੂਲਰ ਸੋਸ਼ਲ ਗਰੁੱਪ ਇਹਨਾਂ ਤੋਂ ਹੀ ਬੇਸ ਬਣਦਾ, ਇਸ ਤੋਂ ਇਲਾਵਾ ਹੋਰ ਕੋਈ ਬੇਸ ਨਹੀਂ ਬਣਦਾ। ਸੋ ਜਿੱਦਾਂ ਆਪਾਂ ਦੇਖਦੇ ਹਾਂ ਵੀ ਜਿਹੜੇ ਮਾਨ ਪਾਰਟੀ ਵਾਲੇ ਅਸਾਈਲਮ ਗਰੁੱਪ ਉਹ ਫਿਰ ਪੀਐਸਜੀ ਦੇ ਅੰਡਰ ਆਉਂਦੇ ਆ ਜਾਂ ਕਈ ਚੀਜ਼ਾਂ, ਸੋ ਸਿੱਖਾਂ ਵਾਲੇ ਜਿਹੜੇ ਕੇਸ ਆ ਉਹ ਫਿਰ ਕਿਹੜੇ ਅਸਾਈਲਮ ਅੰਡਰ ਆ, ਰਿਲੀਜੀਅਸ ਆ, ਪੋਲੀਟੀਕਲ ਆ, ਕਿੱਦਾਂ ਹੁੰਦਾ ਆ? ਜੀ, ਸੋ ਤੁਹਾਡਾ ਸੇਮ ਉਹੀ ਜਿਹੜਾ ਪਹਿਲਾਂ ਵਾਲਾ ਕੁਐਸਚਨ ਹੋ ਗਿਆ ਕਿ ਕਈ ਕੇਸ ਡਿਨਾਈ ਕਿਉਂ ਹੋ ਜਾਂਦੇ ਆ, ਹਨਾ? ਹਾਂ, ਸੋ ਹਾਂ, ਹਾਂ। ਇਹ ਵੀ ਸੇਮ ਇਹਦੇ ਨਾਲ ਦਾ ਹੀ ਆ। ਐਕਚੁਅਲੀ ਇਹ ਜਿਹੜੇ ਕੇਸ ਹੈਗੇ ਸਿੱਖਾਂ ਵਾਲੇ, ਤਿੰਨਾਂ ਦੇ ਥੱਲੇ ਆਉਂਦੇ ਆ। ਸੋ ਅੱਛਾ। ਮੇਨ ਡਿਪੈਂਡ ਕਰਦਾ ਕਿ ਕਿਸੇ ਨੇ ਨਾ ਟਿਕਟੌਕ ਤੇ ਯੂਜ਼ਰ ਨੇ ਕਮੈਂਟ ਪਾਇਆ ਸੀਗਾ ਕਿ ਭਾਜੀ ਸਾਰੇ ਕੇਸ ਕਹਿੰਦਾ ਡਿਨਾਈ ਨਹੀਂ ਹੁੰਦੇ, ਡਿਪੈਂਡ ਕਰਦਾ ਕਿ ਤੁਸੀਂ ਜੱਜ ਨੂੰ ਪ੍ਰੈਜ਼ੈਂਟ ਕਿੱਦਾਂ ਕਰਦੇ ਹੋ। ਸੋ ਯੂਜ਼ਰ ਨੇ ਸਹੀ ਕਮੈਂਟ ਲਿਖਿਆ ਸੀਗਾ ਕਿ ਸੋ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਜਿਹੜੇ ਮੁੱਦੇ ਆ ਉਹਨੂੰ ਫਰੇਮ ਕਿੱਦਾਂ ਕਰਦੇ ਆ। ਸੋ ਇਹ ਦਿਖਾਉਣ ਦਾ ਢੰਗ ਹੁੰਦਾ ਹੈ ਇੱਕ। ਹਾਂਜੀ, ਸੋ ਇਹ ਤਿੰਨਾਂ ਦੇ ਥੱਲੇ ਆ ਸਕਦੇ ਆ। ਪੋਲੀਟੀਕਲ ਤਾਂ ਆਫ ਕੋਰਸ ਹੈਗਾ, ਜੇ ਤੁਹਾਡੀ ਪਾਰਟੀ 'ਚ ਕਿਸੇ 'ਚ ਮੈਂਬਰਸ਼ਿਪ ਸੀਗੀ, ਹੂੰ। ਤੁਹਾਡਾ ਕੋਈ ਸਟੇਟ ਦਾ ਸੈਪਰੇਟ ਜਿਹੜਾ ਕਲੇਮ ਆ, ਸੋ ਇਹ ਪੋਲੀਟੀਕਲ ਸਟੇਟ ਦਾ ਇੱਕ ਸੈਪਰੇਟ ਕਲੇਮ ਆ। ਸੋ ਪੋਲੀਟੀਕਲ ਮੁੱਦਾ ਇਹ ਤੁਸੀਂ ਈਜ਼ੀਲੀ ਐਸਟੈਬਲਿਸ਼ ਕਰ ਸਕਦੇ ਹੋ। ਹੁਣ ਜਦੋਂ ਤੁਸੀਂ ਪੋਲਿਟਿਕਸ ਦੀ ਗੱਲ ਕਰੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਾਰਟੀ ਕੀ ਆ, ਕਿਹੜੇ ਸਾਲ ਪਾਰਟੀ ਹੋਈ ਸੀ। 94 ਦੇ ਵਿੱਚ ਪਾਰਟੀ ਆਈ ਆ, ਬੰਦਾ ਕਹਿ ਰਿਹਾ ਮੇਰਾ ਗ੍ਰੈਂਡਫਾਦਰ ਕਹਿੰਦਾ ਮੈਂਬਰ ਸੀਗਾ ਪਾਰਟੀ ਦਾ। ਗ੍ਰੈਂਡਫਾਦਰ ਭਾਈ ਕਿੱਥੋਂ ਤੇਰਾ ਮੈਂਬਰ ਹੋਊਗਾ ਜੇ 94 ਦੇ ਵਿੱਚ ਪਾਰਟੀ ਬਣੀ। ਬਣੀ। ਹੂੰ। ਸੋ ਇਦਾਂ ਦੇ ਬਹੁਤ ਜ਼ਿਆਦਾ ਕਹਿ ਲਓ ਸਿਲੀ ਮਿਸਟੇਕ ਕਿ ਮੇਰੇ ਪੁਸ਼ਤੈਨੀ ਤੌਰ ਤੋਂ ਪਾਰਟੀ ਦੇ ਵਿੱਚ ਜੁਆਇਨ ਕਰੇ। ਪਹਿਲਾਂ ਪੋਲਿਟਿਕਸ ਪੜ੍ਹੋ ਕਿ 47 ਦੇ ਵਿੱਚ ਇੰਡੀਆ ਆਜ਼ਾਦ ਹੋਇਆ, ਕਦੋਂ ਪਾਰਟੀਆਂ ਆਈਆਂ, ਕਦੋਂ ਅਕਾਲੀ ਦਲ ਬਣੀ, ਕਦੋਂ ਉਹ ਟੁੱਟੀ, ਕਦੋਂ 2 ਪਾਰਟੀਆਂ ਨਿਕਲੀਆਂ, ਹਨਾ? ਕਿਹਨੇ ਬਣਾਈਆਂ, ਤੇ ਚੋਣਾਂ ਦਾ ਸਿਸਟਮ ਕੀ ਸੀਗਾ, ਪਾਰਟੀ ਕਦੋਂ ਪਾਵਰ 'ਚ ਹੈਗੀ। ਸੋ ਪੋਲੀਟੀਕਲ, ਜੇ ਤੁਸੀਂ ਪੋਲੀਟੀਕਲ ਅਸਾਈਲਮ ਕਲੇਮ ਕਰਦੇ ਹੋ, ਪਹਿਲਾਂ ਤਾਂ ਇਹ ਹੈ ਤੁਹਾਨੂੰ ਪੋਲਿਟਿਕਸ ਬਾਰੇ ਪਤਾ ਹੋਣਾ ਚਾਹੀਦਾ। ਸੋ ਇਹ ਨਹੀਂ ਕਿ ਅਮਰੀਕਾ ਆ ਗਏ ਬਸ ਫਾਈਲ ਕਰਤਾ ਪੋਲੀਟੀਕਲ ਅਸਾਈਲਮ। ਪੋਲਿਟਿਕਸ ਦਾ ਤੁਹਾਨੂੰ ਪਤਾ ਨਹੀਂ ਕਿ ਪਾਰਟੀ ਬਣੀ ਕਦੋਂ ਸੀ, ਪਾਰਟੀ ਦਾ ਅਫੀਸ਼ੀਅਲ ਨਾਮ ਕੀ ਹੈਗਾ। ਫਿਰ ਦੂਜਾ ਆ ਗਿਆ ਜੀ ਰਿਲੀਜੀਅਸ। ਜੇ ਤੁਸੀਂ ਇਹਨੂੰ ਐਜ਼ ਅ ਰਿਲੀਜੀਅਸ ਅਸਾਈਲਮ ਕਲੇਮ ਕਰਦੇ ਹੋ, ਸੋ ਕੀ ਤੁਹਾਡੇ ਨਾਲ ਧੱਕਾ ਹੋ ਰਿਹਾ ਬੀਇੰਗ ਅ ਸਿੱਖ, ਤੁਹਾਨੂੰ ਸਿੱਖ ਜੀ। ਧਰਮ ਬਾਰੇ ਆਫ ਕੋਰਸ ਪਤਾ ਹੋਣਾ ਚਾਹੀਦਾ। ਸੇਮ ਥਿੰਗ ਜੇ ਕਈ ਕਹਿੰਦੇ ਕਿ ਭਾਜੀ ਕ੍ਰਿਸਚਨ ਦਾ ਅਸਾਈਲਮ ਲਾ ਦੇਣਾ, ਸੋ ਹੁਣ ਜਿਹੜਾ ਉੱਥੇ ਅਸਾਈਲਮ ਆਫਿਸਰ ਉਹ ਵੀ ਕ੍ਰਿਸਚਨ ਹੈਗਾ ਵਾ, ਕ੍ਰਿਸਚਨ ਹੈਗਾ, ਉਹਨੂੰ ਪਤਾ ਕਿ ਉਹਦਾ ਧਰਮ ਕਿੱਦਾਂ ਨਾ, ਉਹਨੇ ਤੁਹਾਨੂੰ ਆਫ ਕੋਰਸ ਤੁਹਾਨੂੰ ਉਹਦੀ ਐਕਸਪੈਕਟੇਸ਼ਨ ਹੈ ਕਿ ਤੁਸੀਂ ਜਿਹੜੇ ਕ੍ਰਿਸਚੈਨਿਟੀ ਦੇ ਰਿਲੇਟਡ ਜਿਹੜੇ ਕੁਐਸਚਨ ਆ ਉਹਨੂੰ ਸਵਾਲ। ਆਨਸਰ ਕਰਦੇ ਹੋਣੇ ਚਾਹੀਦੇ ਹੋ ਕਿ ਕਿੱਦਾਂ, ਕੀ ਆ, ਕੀ ਵਰਸ ਹੈਗਾ, ਇਬਰਾਹਿਮ ਦੇ ਕਿੰਨੇ ਬੱਚੇ ਸੀਗੇ, ਨੋਆ ਦੀ ਆਰਕ ਦੀ ਸਟੋਰੀ ਸੁਣਾ। ਸੋ ਸੇਮ ਥਿੰਗ ਜਿਹੜਾ ਜੇ ਉਹ ਕ੍ਰਿਸਚਨ ਦਾ ਤੁਹਾਨੂੰ ਪੁੱਛ ਸਕਦਾ, ਸੋ ਇਦਾਂ ਦੇ ਵੀ ਬੜੇ ਕੇਸ ਆ ਜਿਹਦੇ ਵਿੱਚ ਉਹ ਸਿੱਖ ਧਰਮ ਬਾਰੇ ਤੁਹਾਡੇ ਕੋਲ ਕੁਐਸਚਨ ਪੁੱਛਦੇ ਆ, ਮੂਲ ਮੰਤਰ ਸੁਣਾਓ, 10 ਗੁਰੂਆਂ ਦੇ ਨਾਮ ਦੱਸੋ, ਹੂੰ, ਵੀ ਹੂੰ, ਹੂੰ। ਜਾਂ ਡਿਟੇਲ ਦੇ ਵਿੱਚ ਜਾ ਸਕਦੇ ਆ। ਸੋ ਜੀ। ਪੋਲੀਟੀਕਲ ਅਸਾਈਲਮ ਹੋ ਗਿਆ, ਰਿਲੀਜੀਅਸ ਅਸਾਈਲਮ ਹੋ ਗਿਆ। ਸੋ ਪਰਟੀਕੂਲਰ ਸੋਸ਼ਲ ਗਰੁੱਪ ਵੀ ਤੁਸੀਂ ਇਹਨੂੰ ਕਲੇਮ ਕਰ ਸਕਦੇ ਹੋ। ਪਰਟੀਕੂਲਰ ਸੋਸ਼ਲ ਗਰੁੱਪ ਦੀ ਆਰਗੂਮੈਂਟ ਤੁਹਾਨੂੰ ਦੇਣੀ ਪੈਂਦੀ ਹੈ। ਉਹ 'ਚ ਦੇਖਿਆ ਕਿ ਬੜੇ ਸਾਰੇ ਪੈਰਾਲੀਗਲ ਲਾਇਰ ਦਿੰਦੇ ਨਹੀਂ ਹੈ। ਸੋ ਪਰਟੀਕੂਲਰ ਸੋਸ਼ਲ ਗਰੁੱਪ ਦੀ ਜੇ ਆਰਗੂਮੈਂਟ ਸਿੱਖ ਦੇਣ ਤਾਂ ਉਹਨਾਂ ਦੀ ਬੇਸਿਕਲੀ ਇਹੀ ਹੈ ਕਿ ਜਿਹੜੀ ਉਹਨਾਂ ਦੀ ਬੇਸਿਕ ਜਿਹੜੀ ਹਿੰਦੂਤਵਵਾਦੀ ਆਈਡੀਓਲੋਜੀ ਸੀਗੀ ਕਿ ਜਿਹੜਾ ਉੱਥੇ ਹਿੰਦੂ ਫੈਮਿਲੀ ਐਕਟ ਆ, ਸਾਰੇ ਜਿਹੜੇ ਲਾਅ ਇੱਕ ਸਿੱਖ ਨੂੰ ਵੀ ਹਿੰਦੂ ਦੀ ਡੈਫੀਨੇਸ਼ਨ ਦੇ ਵਿੱਚ ਪਾਉਂਦੇ ਆ ਕਿ ਹਿੰਦੂ ਦੀ ਡੈਫੀਨੇਸ਼ਨ ਹੈਗੀ ਕਿ ਇਹ ਸਿੱਖ, ਜੈਨ, ਬੁੱਧ ਹੋਰ ਜਿਹੜੀ ਮਿਨੋਰਟੀਆਂ ਉਹਨੂੰ ਇਨਕਲੂਡ ਕਰਦਾ। ਸੋ ਜਿਹੜਾ ਇੱਕ ਇੰਡੀਆ ਦਾ ਜਨਰਲ ਜਿਹੜੇ ਲਾਅ ਲਿਖੇ ਗਏ ਆ ਉਹ ਇੱਕ ਬਲੈਂਕਟ ਸਾਰਿਆਂ ਨੂੰ ਹਿੰਦੂ ਮੰਨਦੇ ਹੈਗੇ ਆ। ਸੋ ਇਹ ਫੈਕਟ ਹੈਗਾ ਕਿਉਂਕਿ ਜਦੋਂ ਮੈਂ ਵੀ ਉੱਥੇ ਲਾਅ ਸਟੂਡੈਂਟ ਸੀਗਾ, ਹਿੰਦੂ ਮੈਰਿਜ ਐਕਟ ਸੀਗਾ, ਜੀ। ਸਿੱਖ ਮੈਰਿਜ ਐਕਟ ਜਿਹੜਾ ਬਾਅਦ 'ਚ ਬਣਿਆ ਸੀਗਾ। ਸੋ ਹਿੰਦੂ ਦੀ ਡੈਫੀਨੇਸ਼ਨ ਦੇ ਥੱਲੇ ਉਹਨਾਂ ਨੇ ਪਾਇਆ ਸੀਗਾ ਕਿ ਜਿਹੜੇ ਸਿੱਖ ਹੈਗੇ ਆ ਉਹ ਵੀ ਹਿੰਦੂ ਹੈਗੇ ਆ, ਹਨਾ? ਸੋ ਪਹਿਲਾਂ ਤਾਂ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਆਪਣਾ ਕਲੇਮ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰੋ ਕਿ ਤੁਹਾਨੂੰ ਐਜ਼ ਅ ਹਿੰਦੂ ਲੇਬਲ ਕੀਤਾ ਜਾਂਦਾ, ਤੇ ਜਿਹੜੇ ਵੀ ਪਰਟੀਕੂਲਰ ਸੋਸ਼ਲ ਗਰੁੱਪ ਸਾਡਾ ਇਹ ਮੰਨਦਾ ਕਿ ਜੇ ਸਾਡੇ ਪ੍ਰੋ ਇੰਡੀਪੈਂਡੈਂਸ ਵਿਊ ਹੈਗੇ ਆ ਜਾਂ ਇੱਕ ਸੈਪਰੇਟ ਨੇਸ਼ਨ ਦੇ ਵਿਊ ਹੈਗੇ ਆ, ਇਦਾਂ ਦੇ ਸਿੱਖਾਂ ਨਾਲ ਜੇ ਧੱਕਾ ਹੁੰਦਾ ਤੇ ਉਹਨੂੰ ਇੱਕ ਪਰਟੀਕੂਲਰ ਸੋਸ਼ਲ ਗਰੁੱਪ ਮੰਨਿਆ ਜਾ ਸਕਦਾ ਹੈਗਾ। ਹੂੰ। ਸੋ ਪਰਟੀਕੁਲਰ ਜੀ। ਸੋਸ਼ਲ ਗਰੁੱਪ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਉਹ ਤੁਹਾਡੇ ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਜੱਜ ਨੂੰ ਕਿੱਦਾਂ ਪ੍ਰੈਜ਼ੈਂਟ ਕਰਨੀ ਹੈ, ਹਨਾ? ਸੋ ਇੱਕ ਪੀਐਸਜੀ ਦਾ ਕਲੇਮ ਆਬਵੀਅਸਲੀ ਇਹ ਹੋ ਸਕਦਾ ਜੇ ਤੁਸੀਂ ਉਸ ਹਿਸਾਬ ਨਾਲ ਆਪਣੇ ਜਿਹੜਾ ਕੇਸ ਆ ਉਹਨੂੰ ਫਰੇਮ ਕਰੋ। ਸੋ ਕ੍ਰੈਡੀਬਿਲਿਟੀ ਉਹੀ ਆ, ਤਾਂ ਹੀ ਉਹ ਫਿਰ ਇੰਨੇ ਘੋਖ ਦੇ ਵਿੱਚ ਜਾ ਕੇ ਸਵਾਲ ਪੁੱਛਦੇ ਆ, ਭਰੋਸੇਯੋਗਤਾ ਬੰਦੇ ਦੀ ਚੈੱਕ ਕਰਨਾ ਚਾਹੁੰਦੇ ਆ ਵੀ ਭਾਈ ਇਹ ਅਸਲ ਆ ਕਿ ਇਹ ਨਕਲ ਹੈਗਾ। ਸੋ ਜੀ, ਆਪਾਂ ਬਹੁਤ ਵਾਰੀ ਇਹ ਸ਼ਬਦ, ਇਹ ਫਰੇਜ਼ ਸੁਣਦੇ ਆ, ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ, ਵੀ ਇਹ ਜ਼ਬਰ ਦੀ ਜਾਂ ਇਸ ਦੇ ਖਿਲਾਫ ਡਰ ਹੈਗਾ ਆ ਵੀ ਇਦਾਂ ਦਾ ਪਹਿਲੋਂ ਹੋਇਆ ਆ ਤੇ ਹੋਣ ਦਾ ਜਿਹੜਾ ਡਰ ਆ ਉਹ ਬਹੁਤ ਜ਼ਿਆਦਾ ਹੈ ਸਿੱਖ ਕੇਸਾਂ ਦੇ ਵਿੱਚ। ਉਹ ਇਸ ਮਾਮਲੇ ਦੇ ਵਿੱਚ ਕੀ ਹੋਊਗਾ? ਜੀ ਬਿਲਕੁਲ। ਸੋ ਪਹਿਲਾਂ ਤਾਂ ਇਹ ਹੈ ਕਿ ਹੁਣ ਕੇਸ ਕਈ ਡਿਨਾਈ ਕਿਉਂ ਹੁੰਦੇ ਨੇ? ਡਿਨਾਈ ਇਸ ਲਈ ਹੁੰਦੇ ਨੇ ਕਿ ਜਿਹਨੇ ਪੋਲੀਟੀਕਲ ਅਸਾਈਲਮ ਕੀਤਾ ਉਹਨੂੰ ਪੋਲਿਟਿਕਸ ਦਾ ਨਹੀਂ ਪਤਾ, ਜਿਹਨੇ ਰਿਲੀਜੀਅਸ ਦਾ ਬੇਸਿਸ ਲਾਇਆ ਉਹ ਸਿੱਖ ਵੀ ਕਈ ਹੈਗੇ ਆ, ਪਰ ਕਾਫੀ ਯੰਗ ਮੁੰਡੇ ਉਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਕਿ ਪੁੱਛਦੇ ਜਦੋਂ ਕਿ ਕਿੰਨੀ ਵਾਰੀ ਜੀ। ਗੁਰਦੁਆਰੇ ਜਾਂਦੇ ਹੋ, ਗਏ ਨਹੀਂ ਹੁੰਦੇ, ਟਰੱਕ ਚਲਾਈ ਜਾਂਦੇ ਸਾਰਾ ਟਾਈਮ, ਹੈ ਨਾ? ਜਦੋਂ ਸਰਕਾਰੀ ਵਕੀਲ ਪੁੱਛਦਾ ਕਿ ਕਿੱਥੇ ਰਹਿੰਦੇ ਹੋ, ਕਿਹੜੇ ਗੁਰਦੁਆਰੇ ਜਾਂਦੇ ਹੋ, ਗੁਰਦੁਆਰੇ ਦਾ ਨਾਂ ਕੀ ਆ,
ਹੂੰ, ਉਹ ਵੀ ਪਤਾ ਹੁੰਦਾ ਹੈ ਨਾ, ਕੀ ਡਿਊਟੀਆਂ ਕਰਦੇ ਹੋ, ਪੋਲੀਟੀਕਲ ਤੁਹਾਡਾ ਐਕਟਿਵਿਜ਼ਮ ਕੀ ਹੈਗਾ, ਕਿ ਉੱਥੇ ਕੀ ਕਰਦੇ ਸੀਗੇ ਤੇ ਇੱਥੇ ਆ ਕੇ ਕਿਸ ਹਿਸਾਬ ਨਾਲ ਤੁਸੀਂ ਬਿਜ਼ੀ ਹੋ। ਸੋ ਕਈ ਵਾਰੀ ਕੀ ਹੁੰਦਾ ਕਿ ਉਹਨੂੰ ਦੱਸਿਆ ਮੈਂ ਇੰਡੀਆ ਆਹ ਚੀਜ਼ ਕਰਦਾ ਸੀਗਾ ਤੇ ਇੱਥੇ ਆਣ ਕੇ ਕੀ ਜਦੋਂ ਪੁੱਛਦੇ ਕਰਦੇ ਆ, ਉੱਥੇ ਆਣ ਕੇ ਤਾਂ ਉਹ ਕਹਿੰਦਾ ਇੱਥੇ ਆ ਕੇ ਤਾਂ ਮੈਂ ਬਿਜ਼ੀ ਹੋ ਗਿਆ, ਇੱਥੇ ਆ ਕੇ ਤਾਂ ਮੈਂ ਕੰਮ ਕਰਨ ਲੱਗ ਪਿਆ, ਮੈਨੂੰ ਟਾਈਮ ਨਹੀਂ ਲੱਗਾ, ਹੈ ਨਾ? ਹੂੰ, 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 ਸੋ ਸੋ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਕੀ ਹੈਗਾ ਕਿ ਜਦੋਂ ਤੁਸੀਂ ਫਿਊਚਰ ਦੇ ਵਿੱਚ ਜੇ ਤੁਸੀਂ ਵਾਪਸ ਜਾਂਦੇ ਹੋ ਆਪਣੀ ਕੰਟਰੀ, ਤੁਹਾਡੇ ਨਾਲ ਫਿਊਚਰ ਦੇ ਵਿੱਚ ਵੀ ਜਾ ਕੇ ਧੱਕਾ ਹੋਊਗਾ। ਪਰ ਫਿਊਚਰ 'ਚ ਤੁਹਾਡੇ ਨਾਲ ਧੱਕਾ ਕਿਉਂ ਹੋਊਗਾ? ਫਿਊਚਰ ਤੁਹਾਡੇ ਨਾਲ ਧੱਕਾ ਸਿਰਫ ਤਾਂ ਕਰਕੇ ਹੋਊਗਾ ਜੇ ਤੁਸੀਂ ਕੋਈ ਚੀਜ਼ ਨੂੰ ਮੰਨਦੇ ਸੀਗੇ, ਉਹਨੂੰ ਮੰਨਦੇ ਰਹਿ ਰਹੇ ਹੋ, ਉਹਨੂੰ ਹੋਰ ਵੱਧ ਚੜ੍ਹ ਕੇ ਪ੍ਰੈਕਟਿਸ ਕਰਦੇ ਹੋ। ਹੂੰ, ਕਿ ਤੁਸੀਂ ਆ ਗਏ 5 ਸਾਲ, 10 ਸਾਲ, ਕਿਉਂਕਿ ਤੁਹਾਡੀ ਹੁਣ ਜਿੱਦਾਂ ਕੇਸ ਲੱਗਿਆ, ਤਰੀਕ ਪੋਸਟਪੋਨ ਹੋ ਗਈ, 3 ਦੇ 6 ਸਾਲ ਬਣ ਗਏ, 6 ਦੇ 10 ਸਾਲ ਬਣ ਗਏ। ਸੋ ਕਈ ਕੇਸਿਸ ਜਿਹੜੇ ਏਦਾਂ ਪੈਂਡਿੰਗ ਰਹਿੰਦੇ ਆ। ਹੂੰ, ਸੋ ਕਾਫੀ ਸਾਰੇ ਆਪਾਂ ਦੇਖਦੇ ਹਾਂ ਕਿ ਕੇਸ ਡਿਨਾਈ ਕਰ ਦਿੱਤੇ ਜਾਂਦੇ ਆ। ਉਹਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਇਹ ਸਾਬਿਤ ਕਰਤਾ ਕਿ ਤੁਹਾਡੇ ਨਾਲ ਪਾਸਟ 'ਚ ਧੱਕਾ ਹੋਇਆ, ਪਰ ਤੁਸੀਂ ਇਹ ਨਹੀਂ ਸਾਬਿਤ ਕਰ ਪਾਏ ਕਿ ਤੁਹਾਨੂੰ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਹੈਗਾ, ਕਿ ਤੁਹਾਡੇ ਨਾਲ ਫਿਊਚਰ 'ਚ ਧੱਕਾ ਹੋਊਗਾ। ਸੋ ਫਿਊਚਰ 'ਚ ਤੁਹਾਡੇ ਨਾਲ ਧੱਕਾ ਤਾਂ ਹੀ ਹੋਊਗਾ ਜੇ ਤੁਸੀਂ ਕੋਈ ਏਦਾਂ ਦੇ ਕੰਡਕਟ ਦੇ ਵਿੱਚ engage ਕਰਦੇ ਸੀਗੇ, ਜਿਹਦੇ ਕਰਕੇ ਕਿ ਸਰਕਾਰ ਤੁਹਾਨੂੰ ਹੁਣ ਵੀ ਜਾ ਕੇ ਲੱਭੂਗੀ। ਤੁਹਾਡੀਆਂ ਕੋਈ ਏਦਾਂ ਦੀਆਂ ਮੰਗਾਂ ਸੀਗੀਆਂ, ਜੇ ਤੁਹਾਡਾ ਰਿਲੀਜੀਅਸ ਹੈਗਾ ਤਾਂ ਤੁਸੀਂ ਕੰਟੀਨਿਊ ਕਰਦੇ ਰਹੇ, ਵੱਧ ਚੜ੍ਹ ਕੇ ਪਾਰਟਿਸਿਪੇਟ ਕੀਤਾ ਸਾਰੇ ਸਮਾਗਮਾਂ 'ਚ, ਅੰਦੋਲਨਾਂ 'ਚ, ਅੰਬੈਸੀਆਂ ਮੂਹਰੇ, ਧਰਨਿਆਂ ਦੇ ਵਿੱਚ, ਜੋ ਵੀ ਤੁਹਾਡਾ ਆਪਣਾ ਕਲੇਮ ਹੈਗਾ। ਤੇ ਬੇਸਿਕਲੀ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਜੋ ਚੀਜ਼ਾਂ ਤੁਸੀਂ ਕਰਦੇ ਸੀਗੇ, ਜੋ ਚੀਜ਼ਾਂ ਤੁਸੀਂ ਹੁਣ ਇੱਥੇ ਕਰ ਰਹੇ ਹੋ, ਏਦਾਂ ਦੇ ਲੋਕਾਂ ਨਾਲ ਤੁਹਾਡੀ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੁੰਦਾ। ਸੋ ਉਹਨੂੰ ਕਹਿੰਦੇ ਆ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ। ਤੇ ਉਹਦੇ ਵਿੱਚ ਉਹ ਤੁਹਾਨੂੰ ਪੁੱਛੂਗੇ ਕਿ ਤੁਹਾਨੂੰ ਪਤਾ, ਕੇਸਿਸ ਦੇ ਵਿੱਚ ਤੁਹਾਡੇ ਕੋਲ ਬਕਾਇਦਾ ਪੁੱਛਿਆ ਜਾਂਦਾ ਕਿ ਤੁਹਾਨੂੰ ਪਤਾ ਕਿਸੇ ਹੋਰ ਨਾਲ ਏਦਾਂ ਹੋਇਆ। ਹੂੰ, ਸੋ ਉਹਦੇ ਵਿੱਚ ਆਪਣੇ ਵੀ ਕਈ ਵਾਰੀ ਆਪਾਂ ਵੀ ਬੈਠੇ ਹੋਏ ਆ ਉੱਥੇ, ਕਲਾਇੰਟ ਕਹਿੰਦਾ ਕਿ ਨਹੀਂ ਮੈਨੂੰ ਨਹੀਂ ਪਤਾ ਕਿਸੇ ਨਾਲ ਹੋਇਆ, ਉਹ ਕਹਿੰਦਾ ਕਿਸੇ ਦਾ ਨਾਮ ਪਤਾ ਨਹੀਂ ਮੈਨੂੰ, ਕੋਈ ਹੋਰ ਕਿਸੇ ਦਾ ਨਾਂ ਨਹੀਂ ਪਤਾ। ਮੈਂ ਹੂੰ, ਜਦ ਤੈਨੂੰ ਪਤਾ ਨਹੀਂ ਕਿਸੇ ਨਾਲ ਏਦਾਂ ਹੋਇਆ, ਕਿਸੇ ਦਾ ਤੂੰ ਨਾਂ ਨਹੀਂ ਲੈ ਸਕਦਾ, ਕਿਸੇ ਦਾ ਐਫੀਡੈਵਿਟ ਨਹੀਂ, ਨਾ ਤੂੰ ਕੋਈ ਖਬਰ ਲਾਈ, ਨਾ ਕੁਛ ਦੱਸਿਆ, ਆਪਾਂ ਕਿੱਦਾਂ ਮੰਨ ਲਈਏ ਕਿ ਤੇਰੇ ਨਾਲ ਵੀ ਏਦਾਂ ਹੋਊਗਾ? ਜੇ ਤੈਨੂੰ ਪਤਾ ਹੀ ਨਹੀਂ ਕਿ ਇੱਕ ਵੀ ਬੰਦੇ ਨਾਲ ਏਦਾਂ ਦਾ ਧੱਕਾ ਹੋਇਆ ਜਾਂ ਹੋਣਾ ਵਾ, ਤੂੰ ਕਿੱਦਾਂ ਕਹਿ ਸਕਦਾ ਕਿ ਤੇਰੇ ਨਾਲ ਵੀ ਏਦਾਂ ਦਾ ਧੱਕਾ ਹੋਊਗਾ, ਹੈ ਨਾ? ਹੂੰ, ਸੋ ਉਹ ਚੀਜ਼ ਨੂੰ ਕਹਿੰਦੇ ਆ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜੋ ਵੀ ਤੁਹਾਡਾ ਕਲੇਮ ਹੈ ਕ੍ਰਿਸਚੀਅਨਿਟੀ ਦਾ, ਗੇ, ਲੈਸਬੀਅਨ, ਡੋਮੈਸਟਿਕ ਵਾਇਲੈਂਸ, ਤੁਸੀਂ ਬੇਸਿਕਲੀ ਤੁਹਾਡੇ ਤੇ ਬਰਡਨ ਫਾਲ ਕਰਦਾ ਕਿ ਤੁਸੀਂ ਉਹਨਾਂ ਨੂੰ ਕਨਵਿੰਸ ਕਰੋ ਕਿ ਜਿੱਦਾਂ ਦੇ ਤੁਹਾਡੇ ਵਰਗੇ ਜਿਹੜੇ ਹੋਰ ਲੋਕ ਹੈਗੇ ਆ, ਜੋ ਵੀ ਤੁਹਾਡਾ ਅਸਾਲਮ ਦਾ ਕਲੇਮ ਹੈਗਾ, ਉਹਨਾਂ ਨਾਲ ਧੱਕਾ ਹੁੰਦਾ ਆਇਆ ਤੇ ਹੁੰਦਾ ਰਹੂਗਾ। ਹੂੰ, ਜੀ, ਜੀ। ਸੋ ਇਹ ਵੈਲ ਫਾਊਂਡਡ ਫੀਅਰ ਆਫ ਪ੍ਰੋਸੀਕਿਊਸ਼ਨ ਦਾ ਹੈਗਾ ਆ। ਕੀ ਆਪਣੀ ਜਿਹੜੀ ਇੱਥੇ ਅਮਰੀਕਾ ਦੀ ਇਮੀਗ੍ਰੇਸ਼ਨ ਆ, ਉਹ ਪ੍ਰੋਸੀਕਿਊਸ਼ਨ ਨੂੰ ਕੋਈ ਡਿਫਾਈਨ ਕਰਦੀ ਆ ਵੀ ਵਾਟ ਇਜ਼ ਪ੍ਰੋਸੀਕਿਊਸ਼ਨ? ਨਹੀਂ ਜੀ, ਪਰਸੀਕਿਊਸ਼ਨ ਨੂੰ ਡਿਫਾਈਨ ਨਹੀਂ ਕਰਦੀ। ਉਹਨਾਂ ਨੇ ਡੈਫੀਨੇਸ਼ਨ ਜਿਹੜੀ ਇਹਦੀ ਓਪਨ ਐਂਡਡ ਰੱਖੀ ਆ। ਠੀਕ ਹੈ, ਤੇ ਜ਼ਿਆਦਾਤਰ ਜਿਹੜੇ ਕੋਰਟਸ ਨੇ ਡਿਸੀਜਨਸ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਪਰਸੀਕਿਊਸ਼ਨ ਕੀ ਹੈ, ਤੇ ਡੈਫੀਨੇਸ਼ਨ ਜਿਹੜੀ ਇਹਦੀ ਚੇਂਜ ਹੁੰਦੀ ਰਹਿੰਦੀ ਹੈ ਨਾ। ਸੋ ਠੀਕ ਹੈ। ਆਪਾਂ ਰੇਡੀਓ ਤੇ ਵੀ ਕਈ ਵਾਰੀ ਕਾਫੀ ਸਾਰੇ ਕੇਸ, ਮੈਟਰ ਆਫ ਏ ਵੀ, ਹੋਰ ਸਾਰੇ ਕੇਸ ਜਿਹੜੇ ਡਿਸਕਸ ਕਰ ਚੁੱਕੇ ਆ, ਜਿਹਦੇ ਚ ਡੋਮੈਸਟਿਕ ਵਾਇਲੈਂਸ ਦਾ, ਫੈਮਿਲੀ ਐਜ਼ ਅ ਸੋਸ਼ਲ ਗਰੁੱਪ, ਹੈ ਨਾ? ਤੇ ਕਾਫੀ ਸਾਰੇ ਇਦਾਂ ਦੇ ਮੁੱਦੇ ਆਪਾਂ ਜਿੱਦਾਂ ਡਿਸਕਸ ਕੀਤੇ ਆ, ਤੇ ਆਪਾਂ ਦੇਖਿਆ ਕਿ ਇਹ ਚੇਂਜ ਹੁੰਦਾ ਰਹਿੰਦਾ ਸਰਕਾਰ ਦੇ ਨਾਲ, ਐਡਮਿਨਿਸਟ੍ਰੇਸ਼ਨ ਦੇ ਨਾਲ, ਟਾਈਮ ਟੂ ਟਾਈਮ। ਪਰ ਬੇਸਿਕਲੀ ਜੇ ਆਪਾਂ ਦੇਖੀਏ ਕਿ ਕੋਰਟ ਦੀ ਡੈਫੀਨੇਸ਼ਨ ਹੈ ਕੀ ਹੈ ਪ੍ਰੋਸੀਕਿਊਸ਼ਨ ਦੀ, ਉਹ ਇਹ ਹੈਗੀ ਆ ਕਿ ਜੇ ਕਿਸੇ ਵੀ ਬੰਦੇ ਉੱਤੇ, ਵਿਅਕਤੀ ਉੱਤੇ ਕੋਈ ਹਾਰਮ ਜਾਂ ਸਫਰਿੰਗ ਇਨਫਲਿਕਟ ਕੀਤੀ ਜਾਵੇ, ਕਿ ਕੋਈ ਏਦਾਂ ਦਾ ਉਹਨੂੰ ਨੁਕਸਾਨ ਪਹੁੰਚਾਇਆ ਜਾਵੇ ਜਿਹਨੂੰ ਕਿ ਔਫੈਂਸਿਵ ਮੰਨਿਆ ਜਾਂਦਾ। ਕਹਿੰਦੇ ਕਿ ਸਿਰਫ ਜਿਹੜੀ ਡਿਸਕ੍ਰਿਮੀਨੇਸ਼ਨ ਜਾਂ ਸਿਰਫ ਕਹਿ ਲਓ ਮੈਂਟਲ ਜਿਹੜੀ ਹਰਾਸਮੈਂਟ ਆ, ਉਹਨੂੰ ਪ੍ਰੋਸੀਕਿਊਸ਼ਨ ਨਹੀਂ ਮੰਨਿਆ ਜਾਂਦਾ। ਸੋ ਕਿਸੇ ਨਾ ਕਿਸੇ ਕਿਸਮ ਦਾ ਤੁਹਾਡੇ ਤੇ ਫਿਜ਼ੀਕਲ ਵਾਇਲੈਂਸ ਦਾ ਥ੍ਰੈਟ ਹੋਣਾ ਚਾਹੀਦਾ, ਜਾਂ ਕੁਛ ਏਦਾਂ ਦਾ ਕਿ ਤੁਹਾਡਾ ਜਿਹੜਾ ਕਿੱਤਾ, ਰੋਜ਼ੀ-ਰੋਟੀ ਤੁਸੀਂ ਕਮਾ ਨਹੀਂ ਸਕਦੇ, ਜਾਂ ਤੁਹਾਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ। ਸੋ ਮਤਲਬ ਕਿ ਫਿਜ਼ੀਕਲ ਵਾਇਲੈਂਸ ਹੋ ਗਿਆ, ਜਾਂ ਤੁਹਾਨੂੰ ਕੋਈ ਆਰਥਿਕ ਤੰਗੀ ਦਿੱਤੀ ਆ, ਜਾਂ ਤੁਹਾਨੂੰ ਜੇਲ੍ਹ ਵਗੈਰਾ 'ਚ ਬੰਦ ਕਰਤਾ। ਤੇ ਇਸ ਤੋਂ ਇਲਾਵਾ ਜੇ ਕੋਈ ਵੀ ਹੋਰ ਅਟੈਂਪਟਡ ਰੇਪ, ਕਿਡਨੈਪਿੰਗ ਜਾਂ ਥ੍ਰੈਟ ਮਿਲੇ, ਤੁਹਾਨੂੰ ਫਿਜ਼ੀਕਲ ਥ੍ਰੈਟ ਮਿਲੇ ਜਾਂ ਡੈਥ ਥ੍ਰੈਟ ਮਿਲੇ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਿਹਾ ਕਿ ਪ੍ਰੋਸੀਕਿਊਸ਼ਨ ਦੀ ਡੈਫੀਨੇਸ਼ਨ ਮੀਟ ਕਰਦੀਆਂ। ਤੇ ਮੇਨ ਜਿਹੜੀ ਗੱਲ ਇਹਦੇ ਵਿੱਚ ਆਪਾਂ ਦੇਖਣੀ ਆ, ਉਹ ਇਹ ਦੇਖਣੀ ਆ ਕਿ ਇਹ ਨਹੀਂ ਕਿ ਹੋਗਾ ਮੇਰੇ ਗੁਆਂਢੀ ਤੋਂ, ਮੇਰੇ ਰਿਸ਼ਤੇਦਾਰ ਤੋਂ ਮੈਨੂੰ ਖਤਰਾ। ਉਹ ਦੇਖਦੇ ਆ ਕਿ ਸਟੇਟ ਦਾ ਕੀ ਰੋਲ ਹੈਗਾ ਇਹਦੇ ਵਿੱਚ, ਕਿ ਸਟੇਟ ਐਕਟਰ ਆ ਕਿ ਨਾਨ ਸਟੇਟ ਐਕਟਰ ਆ। ਸਟੇਟ ਐਕਟਰ ਦਾ ਮਤਲਬ ਹੁੰਦਾ ਕਿ ਸਰਕਾਰ ਜਾਂ ਸਰਕਾਰ ਦੇ ਅੱਗੇ ਜਿਹੜੇ ਬੰਦੇ ਹਾਇਰ ਕੀਤੇ ਹੂੰ, ਹੋਏ ਆ, ਹੂੰ, ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਆ, ਉਹ ਤੰਗ ਕਰਦੇ ਆ। ਜਿਹੜਾ ਸੈਕੰਡ ਸਰਕਿਟ ਦਾ ਕੋਰਟ ਸੀਗਾ, ਉਹਦੇ ਵਿੱਚ ਆਪਾਂ ਇਹ ਦੇਖਿਆ ਕਿ ਸੈਕੰਡ ਸਰਕਿਟ ਨੇ, ਮੈਂ ਉਹਨਾਂ ਨਾਲ ਐਗਰੀ ਨਹੀਂ ਕਰਦਾ, ਪਰ ਆਫ ਕੋਰਸ ਸੈਕੰਡ ਸਰਕਿਟ ਆ, ਮੇਰੇ ਐਗਰੀ ਕਰਨ ਨਾਲ ਕੁਛ ਨਹੀਂ ਹੁੰਦਾ। ਉਹ ਹਾਂਜੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਪਾਰਟੀ ਦੇ ਜਿਹੜੇ ਅੱਗੇ ਬੰਦੇ ਰੱਖੇ ਹੋਏ ਆ, ਉਹ ਸਰਕਾਰ ਨਹੀਂ ਹੁੰਦੇ। ਸੋ ਮਤਲਬ ਉਹ ਕਹਿੰਦੇ ਕਿ ਜਿਹੜੇ ਪਾਰਟੀ ਦੇ ਲੋ ਲੈਵਲ ਵਰਕਰ ਤੁਹਾਨੂੰ ਤੰਗ ਕਰਦੇ ਆ, ਆਪਾਂ ਉਹਨੂੰ ਇਹ ਨਹੀਂ ਮੰਨ ਸਕਦੇ ਕਿ ਸਰਕਾਰ ਤੁਹਾਨੂੰ ਤੰਗ ਕਰਦੀ ਹੈ।
ਤੁਹਾਨੂੰ ਸਾਰੀ ਜਿਹੜੀ ਆਪਣੀ ਕੀ ਕਿਹੜੀ ਰੈਂਕ ਦਾ ਬੰਦਾ ਸੀਗਾ, ਕਿਹੜੇ ਕੈਡਰ ਦਾ ਬੰਦਾ ਸੀਗਾ, ਬੰਦੇ ਨੇ ਹੁਣ ਜਿੱਦਾਂ ਕਈ ਆਉਂਦੇ ਉਹ ਕਹਿੰਦੇ ਕਿ ਉਹਨਾਂ ਨੇ ਜੀ ਕੁੜਤੇ ਪਜਾਮੇ ਪਾਏ ਸੀਗੇ, ਕੌਣ ਸੀਗਾ ਮੈਨੂੰ ਨਹੀਂ ਪਤਾ, ਅਣਪਛਾਤੇ ਬੰਦੇ ਸੀਗੇ। ਸੋ ਪਹਿਲੀ ਗੱਲ ਤਾਂ ਅਣਪਛਾਤੇ ਜਿਹੜੇ ਬੰਦੇ ਹੈਗੇ, ਆਪਾਂ ਜਿਹੜਾ ਵਿਜੇ ਕੁਮਾਰ ਥੈਰਾਸਿਗਿਅਮ ਦਾ ਸ਼੍ਰੀਲੰਕਾ ਦਾ ਕੇਸ ਸ਼੍ਰੀਲੰਕਾ ਵਾਲਾ। ਕੀਤਾ ਸੀਗਾ। ਸੋ ਇੱਕ ਤਾਂ ਹੈਗਾ ਕਿ ਅਣਪਛਾਤੇ ਬੰਦਿਆਂ ਨੂੰ ਹੁਣ ਸਰਕਾਰ ਕਿਉਂ ਤੁਹਾਨੂੰ ਪ੍ਰੋਟੈਕਸ਼ਨ ਦੇਵੇ? ਅਣਪਛਾਤਾ ਦਾ ਤੁਹਾਡਾ ਹੁਣ ਕਾਲਜ 'ਚ ਕਿਸੇ ਨਾਲ ਲੱਗਦੀ ਹੋਵੇ ਤੁਹਾਨੂੰ ਕੁੱਟ ਸਕਦਾ ਹੈ ਨਾ। ਉਹ ਕਹਿੰਦਾ ਕਿ ਨਹੀਂ ਮੈਨੂੰ ਪਹਿਲਾਂ ਨੇ ਧਮਕੀ ਦਿੱਤੀ ਸੀ ਉਹੀ ਹੋਣੇ ਆ। ਸੋ ਏਦਾਂ ਨਹੀਂ ਹੁੰਦਾ, ਇਹੀ ਹੋਣਿਆਂ ਦੇ ਬੇਸ ਤੇ ਅਸਾਈਲਮ ਨਹੀਂ ਹੈਗਾ, ਇਹਦੇ ਬੇਸ ਤੇ ਅਸਾਈਲਮ ਹੈਗਾ ਕਿ ਉਹ ਬੰਦੇ ਸੀਗੇ ਸਰਕਾਰ ਕਿ ਨਹੀਂ ਸੀਗੇ, ਤੇ ਕੀ ਸਰਕਾਰ ਸੀਗੇ ਕਿ ਸਰਕਾਰ ਦੀ ਸ਼ਹਿ ਤੇ ਸੀਗੇ, ਹਨਾ। ਤੇ ਦੂਜਾ ਜਿਹੜਾ ਮੇਰੇ ਦਾ ਐਲੀਮੈਂਟ ਇਹ ਆ ਜਾਂਦਾ ਕਿ ਜਿਹੜੀ ਤੁਹਾਡੀ ਸਰਕਾਰ ਆ ਉਹ ਅਨਵਿਲਿੰਗ ਜਾਂ ਅਨਏਬਲ ਟੂ ਕੰਟਰੋਲ ਦਾ ਗਰੁੱਪ, ਕਿ ਮਤਲਬ ਕਹਿ ਲਓ ਕਿ ਜੇ ਸਰਕਾਰ ਦੇ ਉਹ ਸਰਕਾਰ ਨਹੀਂ ਸੀਗੀ, ਪਰ ਉਹ ਇਦਾਂ ਦਾ ਇੱਕ ਗਰੁੱਪ ਸੀਗਾ ਜਿਹਨੂੰ ਕਿ ਤੁਹਾਡੀ ਸਰਕਾਰ ਆ ਉਹ ਕੰਟਰੋਲ ਹੀ ਨਹੀਂ ਕਰਨਾ ਚਾਹੁੰਦੀ। ਜਿੱਦਾਂ ਉਹ ਕਹਿ ਲਓ ਕਿ ਲਾਅ ਐਂਡ ਡਿਸਆਰਡਰ ਕ੍ਰੀਏਟ ਕਰਦੇ ਆ ਸਰਕਾਰ ਦੀ ਸ਼ਹਿ ਉੱਤੇ, ਤੇ ਸਰਕਾਰ ਨੇ ਉਹਨਾਂ ਨੂੰ ਪੂਰੀ ਖੁੱਲੀ ਛੁੱਟ ਦਿੱਤੀ ਹੋਈ ਆ। ਜਿੱਦਾਂ ਕਿਸਾਨੀ ਅੰਦੋਲਨ ਦੇ ਵਿੱਚ ਲੋਕੀ ਪੱਥਰ ਮਾਰਦੇ ਸੀਗੇ ਸਰਕਾਰ ਦੇ ਮੂਹਰੇ, ਸਰਕਾਰ ਕੁਛ ਨਹੀਂ ਕਰਦੀ ਸੀਗੀ, ਤੇ ਜਦੋਂ ਕਿਸਾਨ ਜੇ ਕੁਛ ਕਰਦੇ ਸੀਗੇ ਤੇ ਉਹਨਾਂ ਨੂੰ ਫੜ ਕੇ ਕੁੱਟਦੀ ਸੀਗੀ, ਹਨਾ। ਸੋ ਉਹ ਜਿਹੜਾ ਅਨਵਿਲਿੰਗ ਔਰ ਅਨਏਬਲ ਟੂ ਕੰਟਰੋਲ ਦਾ ਗਰੁੱਪ ਵਾਲਾ ਜਿਹੜਾ ਐਲੀਮੈਂਟ ਆ, ਉਹ ਅਗੇਨ ਉਹੀ ਚੀਜ਼ ਆ ਜਾਂਦੀ ਕਿ ਤੁਸੀਂ ਜਿਹੜਾ ਆਪਣਾ ਕੇਸ ਆ ਉਹਨੂੰ ਪ੍ਰੈਜ਼ੈਂਟ ਕਿੱਦਾਂ ਕਰਦੇ ਹੋ। ਜੀ, ਜੀ ਬਿਲਕੁਲ। ਸੋ ਇਹ ਪ੍ਰੋਸੀਕਿਊਸ਼ਨ ਜਿੱਦਾਂ ਤੁਸੀਂ ਕਿਹਾ ਵੀ ਡੈਫੀਨੇਸ਼ਨ ਕੋਈ ਘੜੀ ਨਹੀਂ ਆ, ਪਰ ਬਦਲਦੀ ਰਹਿੰਦੀ ਆ ਵੱਖ-ਵੱਖ ਅਦਾਲਤਾਂ ਦੇ ਮੁਤਾਬਕ। ਜੀ ਸੋ ਐਕਸੈਪਸ਼ਨ ਕੀ ਹੈਗੀ ਐਲੀਜੀਬਿਲਟੀ ਦੇ ਅਸਾਈਲਮ ਨੂੰ ਲੈ ਕੇ ਵੀ ਹਾਂ ਵੀ ਜੇ ਤੂੰ ਆਹ ਕੰਮ ਕਰਤੇ ਆ ਤੇ ਫਿਰ ਤੈਨੂੰ ਆਪਾਂ ਅਸਾਈਲਮ ਨਹੀਂ ਦੇ ਸਕਦੇ? ਸੋ ਮੇਨ ਤਾਂ ਜੀ ਸਭ ਤੋਂ ਵੱਡੀ ਸੀਗੀ ਟੈਰੋਰਿਸਟ ਬਾਰ, ਕਿ ਜੇ ਹੁਣ ਤੱਕ ਦਾ ਜਿਹੜਾ ਲਾਅ ਇਹ ਹੈ ਕਿ ਜੇ ਕਿਸੇ ਵੀ ਕਿਸਮ ਦਾ ਤੁਸੀਂ ਮਟੀਰੀਅਲ ਸਪੋਰਟ ਪ੍ਰੋਵਾਈਡ ਕੀਤੀ ਹੈ ਕਿਸੇ ਵੀ ਟੈਰੋਰਿਸਟ ਨੂੰ, ਤੇ ਉਹ ਤੁਹਾਨੂੰ ਅਸਾਈਲਮ ਤੋਂ ਬਾਹਰ ਕਰ ਦਿੰਦੀ ਹੈ। ਸੋ ਇਹਦੇ ਵਿੱਚ ਆਪਾਂ ਮੈਟਰ ਆਫ ਨਗੀਜ਼ ਦਾ ਆਪਾਂ ਡਿਸਕਸ ਕੀਤਾ ਸੀਗਾ ਪਹਿਲਾਂ ਵੀ ਕੇਸ, ਰੇਡੀਓ ਤੇ ਐਪੀਸੋਡ ਕੀਤਾ ਸੀਗਾ ਜੀ। ਕਿ ਇਸ ਚੀਜ਼ ਨੂੰ ਅਟਰਨੀ ਜਨਰਲ ਹੁਣ ਰਿਵਿਊ ਕਰ ਰਹੇ ਆ ਕਿ ਧੱਕੇ ਨਾਲ ਕਿਸੇ ਤੇ ਬੰਦੂਕ ਰੱਖ ਕੇ ਕੰਮ ਕਰਾਇਆ ਗਿਆ, ਕੀ ਉਹ ਟੈਰਰਿਸਟ ਬਾਹਰ ਲੱਗੂਗੀ ਕਿ ਨਹੀਂ ਲੱਗੂਗੀ, ਹਨਾ। ਉਹ ਕਾਫੀ ਇੰਪੋਰਟੈਂਟ ਡਿਸੀਜਨ ਆ, ਦੇਖਦੇ ਆ ਅੱਗੇ ਆਉਣ ਵਾਲੇ ਟਾਈਮਾਂ 'ਚ ਕੀ ਫੈਸਲਾ ਕਰਦੇ ਆ। ਅੱਜ ਦੀ ਡੇਟ ਦੇ ਵਿੱਚ ਟੈਰਰਿਸਟ ਬਾਹਰ ਇਹ ਹੈਗੀ ਕਿ ਭਾਵੇਂ ਪਾਣੀ ਵੀ ਪਿਲਾਇਆ ਕਿਸੇ ਨੂੰ, ਸ਼ਰਨ ਦਿੱਤੀ, ਕੁਛ ਵੀ ਦਿੱਤਾ, ਜਿਹੜੀ ਆਰਗੇਨਾਈਜੇਸ਼ਨ ਨੂੰ ਉਹਨੇ ਟੀਅਰ 3 ਆਰਗੇਨਾਈਜੇਸ਼ਨ, ਟੈਰਰਿਸਟ ਆਰਗੇਨਾਈਜੇਸ਼ਨ ਅਮਰੀਕਨ ਲਾਅ ਦੇ ਵਿੱਚ ਮੰਨਦੇ ਆ, ਤੁਸੀਂ ਅਸਾਈਲਮ ਫਾਈਲ ਨਹੀਂ ਕਰ ਸਕਦੇ। ਜੀ। ਸੋ ਇਦਾਂ ਹੀ ਜੇ ਕਿਸੇ ਨੇ ਕੋਈ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਕੀਤੇ ਆ, ਇਹਦੇ ਬਾਰੇ ਵੀ ਆਪਾਂ ਡਿਸਕਸ਼ਨ ਕੀਤੀ ਸੀ, ਉਹ ਵੀ ਲੋਕੀ ਜਿਹੜੇ ਅਸਾਈਲਮ ਤੋਂ ਬਾਹਰ ਹੋ ਜਾਂਦੇ ਆ, ਜਾਂ ਜਿਹਨਾਂ ਨੇ ਝੂਠ ਬੋਲਿਆ ਜਾਂ ਇਨਕਨਸਿਸਟੈਂਟ ਆ ਜਾਂ ਪਹਿਲਾਂ ਕੋਈ ਇਮੀਗ੍ਰੇਸ਼ਨ ਫਰਾਡ ਕੀਤਾ, ਉਹ ਸਾਰੇ ਜਿਹੜੇ ਆ ਅਸਾਈਲਮ ਦੀ ਬਾਹਰ ਲੱਗ ਜਾਂਦੀ ਹੈ। ਪਰ ਮੇਨ ਜਿਹੜਾ ਹੁਣ ਆਪਣਾ ਅੱਜ ਦਾ ਟੌਪਿਕ ਉਹ ਇਹ ਸੀਗਾ ਸੈਕੰਡ ਸਰਕਟ ਵਾਲਾ, ਕਿ ਜੇ ਤੁਸੀਂ ਆਪਣੀ ਕੰਟਰੀ ਦੇ ਵਿੱਚ ਥੱਲੇ ਰੀਲੋਕੇਟ ਕਰ ਸਕੋ, ਥੱਲੇ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਰਹਿ ਸਕਦੇ ਹੋ, ਤੇ ਫਿਰ ਤੁਸੀਂ ਅਸਾਈਲਮ ਉਸ ਬੇਸਿਸ ਤੇ ਵੀ ਤੁਹਾਡਾ ਜਿਹੜਾ ਅਸਾਈਲਮ ਆ ਉਹ ਡਿਨਾਈ ਕੀਤਾ ਜਾ ਸਕਦਾ। ਸੋ ਇਹ ਆਪਾਂ ਦੇਖਦੇ ਹਾਂ ਕਿ ਕਾਫੀ ਜਿਹੜੇ ਕੇਸਿਸ ਆ ਰੀਲੋਕੇਸ਼ਨ ਦੇ ਕਰਕੇ ਡਿਨਾਈ ਕਰ ਦਿੱਤੇ ਜਾਂਦੇ ਆ, ਸਿੰਪਲੀ ਤਾਂ ਕਰਕੇ ਕਿਉਂਕਿ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਵਾ ਸੈਕੰਡ ਸਰਕਟ ਦਾ ਵੀ ਜਿਹੜਾ ਦੇਖਿਆ ਤਾਂ ਡਿਨਾਈ ਤਾਂ ਹੋਇਆ ਕਿ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਸੀਗਾ ਉਹਨੂੰ ਸਹੀ ਤਰੀਕੇ ਨਾਲ ਫਰੇਮ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਦੇ ਵਿੱਚ ਉਹ ਟਿਕਟੌਕ ਜੀ ਜਿਹੜੀ ਚਲਾਤੀ ਸੀ ਵੀ ਮਾਨ ਪਾਰਟੀ ਵਾਲੇ ਜਿਹੜੇ ਉਹ ਕੇਸ ਹੋਣੇ ਬੰਦ ਆ। ਜੀ ਬਿਲਕੁਲ। ਸੋ ਕੀ ਇਸ ਦੇ ਉੱਤੇ ਰੀਲੋਕੇਸ਼ਨ ਨੂੰ ਲੈ ਕੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਕੀ ਇਸ ਦੇ ਅੰਡਰ ਆਉਂਦਾ ਕੀ ਆ, ਕਿੱਦਾਂ ਕੀਤਾ ਜਾਣਾ ਚਾਹੀਦਾ ਹੈ? ਸੋ ਜੀ ਰੀਲੋਕੇਸ਼ਨ ਦਾ ਸਾਰਿਆਂ ਨੂੰ ਰੱਟਾ ਜਿਹਾ ਮਰਾਇਆ ਹੁੰਦਾ ਉਹਨਾਂ ਨੇ, ਆਧਾਰ ਕਾਰਡ, ਪੈਨ ਕਾਰਡ, ਆਧਾਰ ਕਾਰਡ ਤੇ ਟਰੈਕ ਕਰ ਲੈਂਦੇ, ਪੈਨ ਕਾਰਡ ਤੇ ਟਰੈਕ ਕਰ ਲੈਂਦੇ। ਸੋ ਇਹ ਸਹੀ ਨਹੀਂ ਹੈਗੀ ਇਨਫੋਰਮੇਸ਼ਨ। ਸੋ ਕੀ ਹੈਗਾ ਕਿ ਜਿਹੜੇ ਆਧਾਰ ਕਾਰਡ, ਪੈਨ ਕਾਰਡ ਹੈਗੇ ਆ ਉਹਦੇ ਬੇਸ ਤੇ ਸਰਕਾਰ ਟਰੈਕ ਨਹੀਂ ਕਰਦੀ। ਜਿਹੜੀ ਹੁਣ ਕੀ ਹੈ ਕਿ ਜਿਹੜਾ ਕੋਰਟ ਹੈਗਾ ਉਹਨੇ ਨਾ ਕੋਰਟ ਨੇ ਸਬੂਤਾਂ ਦੇ ਬੇਸ ਤੇ ਜਾਣਾ, ਸਰਕਾਰ ਦੇ ਕੋਲ ਕੰਟਰੀ ਕੰਡੀਸ਼ਨ, ਹੋਰ ਜਿਹੜੀਆਂ ਹਿਊਮਨ ਰਾਈਟ ਰਿਪੋਰਟਸ ਵਗੈਰਾ ਜਿਹੜੀਆਂ ਜਿੰਨੀਆਂ ਵੀ ਹੈਗੀਆਂ ਉਹਦੇ ਵਿੱਚ ਇੱਦਾਂ ਹੈਗਾ ਕਿ ਕੋਈ ਵੀ ਜਿਹੜੀ ਇੰਡੀਅਨ ਸਰਕਾਰ ਹੈਗੀ ਆ ਉਹ ਇੱਦਾਂ ਦਾ ਕੋਈ ਵੀ ਉਹਨਾਂ ਨੇ ਪ੍ਰੋਗਰਾਮ ਨਹੀਂ ਕੀਤਾ ਜਿਹਦੇ ਵਿੱਚ ਕਿ ਉਹ ਆਧਾਰ ਕਾਰਡ ਤੇ ਪੈਨ ਕਾਰਡ ਦੇ ਬੇਸ ਤੇ ਲੋਕਾਂ ਨੂੰ ਟਰੈਕ ਕਰਦੀ ਹੈ ਜਾਂ ਫੋਲੋ ਕਰਦੀ ਹੈ। ਠੀਕ ਹੈ। ਸੋ ਇਹ ਸੱਚ ਨਹੀਂ ਹੈਗਾ, ਨਹੀਂ ਕਰਦੀ ਹੈਗੀ ਸਰਕਾਰ ਇੱਦਾਂ, ਸਾਰਿਆਂ ਨੂੰ ਪਤਾ ਹੈਗਾ, ਪਰ ਫਿਰ ਵੀ ਉਹ ਆਧਾਰ ਕਾਰਡ, ਪੈਨ ਕਾਰਡ ਕਰਦੇ ਰਹਿੰਦੇ ਆ। ਸਰਕਾਰੀ ਜਿਹੜਾ ਵਕੀਲ ਆ ਉਹ ਸਿੰਪਲੀ ਕਹਿੰਦਾ ਕਿ ਆਹ ਦੇਖੋ ਆਹ ਕੰਟਰੀ ਕੰਡੀਸ਼ਨ ਰਿਪੋਰਟ ਹੈ, ਇਹਦੇ ਵਿੱਚ ਲਿਖਿਆ ਕਿ ਨਹੀਂ ਕਰਦੇ ਹੈਗੇ। ਹੁਣ ਕੀ ਹੈਗਾ ਕਿ ਤੁਹਾਡੇ ਵਕੀਲ ਕੋਲ ਉਹਨੂੰ ਕਾਊਂਟਰ ਕਰਨ ਲਈ ਕੋਈ ਆਰਗੂਮੈਂਟ ਨਹੀਂ ਹੈਗੀ। ਹੁਣ ਉਹ ਫਿਰ ਜਦੋਂ ਸਵਾਲ ਪੁੱਛਿਆ ਜਾਂਦਾ ਕਿ ਤੈਨੂੰ ਕਿੱਦਾਂ ਲੱਭੂਗੇ, ਉਹ ਕਹਿੰਦਾ ਬਸ ਮੈਨੂੰ ਲੱਭ ਲਊਗੇ, ਹਨਾ। ਸੋ ਜਿੰਨੇ ਵੀ ਆਪਾਂ ਦੇਖਦੇ ਹਾਂ ਫਿਰ ਸਰਕਟ ਕੋਰਟ ਤੇ ਕੇਸ ਪੜ੍ਹ ਕੇ ਦੇਖਦੇ ਹਾਂ, ਸੋ ਜੱਜ ਜਾਂ ਅਸਾਈਲਮ ਅਫਸਰ ਕਹਿੰਦਾ ਕਿ ਨਹੀਂ ਤੂੰ ਥੱਲੇ ਰੀਲੋਕੇਟ ਕਰ ਸਕਦਾ ਹੈਗਾ। ਸੋ ਤੁਹਾਡਾ ਜਿਹੜਾ ਮੁੱਦਾ ਹੁੰਦਾ ਉਹ ਆਧਾਰ ਕਾਰਡ, ਪੈਨ ਕਾਰਡ ਵਾਲਾ ਨਹੀਂ ਹੈਗਾ ਮੁੱਦਾ। ਜਿਹੜਾ ਤੁਹਾਡਾ ਮੁੱਦਾ ਹੈਗਾ ਉਹ ਤੁਹਾਨੂੰ ਫਰੇਮ ਇਸ ਹਿਸਾਬ ਨਾਲ ਜੇ ਹੋਵੇ ਤਾਂ ਬੈਟਰ ਹੁੰਦਾ ਕਿ
ਥੱਲੇ ਥੱਲੇ ਸਟੇਟ ਦੇ ਵਿੱਚ ਕੀ ਤੁਸੀਂ ਜਾ ਕੇ ਆਪਣਾ ਧਰਮ ਐਕਸਰਸਾਈਜ਼ ਕਰ ਪਾਓਗੇ ਰਿਲੀਜਨ? ਆਨਸਰ ਹੈਗਾ ਯੈਸ, ਕਿਉਂਕਿ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਸਿੱਖ ਆ ਥੱਲੇ ਰਹਿੰਦੇ ਆ। ਸੋ ਰਿਲੀਜੀਅਸ ਜਿਹੜਾ ਅਸਾਈਲਮ ਆ ਥੱਲੇ ਜਾ ਕੇ ਉਹ ਰੀਲੋਕੇਟ ਕਰ ਸਕਦੇ ਆ। ਕਾਫੀ ਸਾਰੇ ਮਿਲੀਅਨ ਆਫ ਸਿੱਖ ਜਿਹੜੇ ਆਊਟਸਾਈਡ ਆਫ ਪੰਜਾਬ ਰਹਿੰਦੇ ਆ। ਸੋ ਸਿਰਫ ਇੱਕ ਧਰਮ ਦੇ ਬੇਸ ਤੇ ਤੁਹਾਡਾ ਜਿਹੜਾ ਰੀਲੋਕੇਸ਼ਨ ਵਾਲਾ ਮੁੱਦਾ ਹੈਗਾ ਉਹ ਸੋਲਵ ਨਹੀਂ ਹੁੰਦਾ ਹੈਗਾ। ਸੋ ਨਾ ਹੀ ਆਧਾਰ ਕਾਰਡ ਪੈਨ ਕਾਰਡ ਦੇ ਬੇਸਿਸ ਤੇ ਹੁੰਦਾ। ਜਿਹੜਾ ਇਹਦਾ ਮੇਨ ਕਰੈਕਸ ਇਹ ਹੈ ਕਿ ਤੁਹਾਡੀਆਂ ਜਿਹੜੀਆਂ ਪੋਲੀਟੀਕਲ ਮੰਗਾਂ ਹੈਗੀਆਂ, ਜੋ ਵੀ ਤੁਹਾਡਾ ਜਿਹੜੀ ਵੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ, ਕੀ ਤੁਹਾਡੀਆਂ ਜਿਹੜੀਆਂ ਪੋਲੀਟੀਕਲ ਮੰਗਾਂ ਹੈਗੀਆਂ ਉਹ ਤੁਸੀਂ ਕਿਸੇ ਦੂਜੀ ਸਟੇਟ ਦੇ ਵਿੱਚ ਜਾ ਕੇ ਰੱਖ ਸਕਦੇ ਹੋ ਕਿ ਨਹੀਂ ਰੱਖ ਸਕਦੇ ਹੋ? ਜੇ ਤੁਸੀਂ ਸੈਪਰੇਟ ਸਟੇਟ ਚਾਹੁੰਦੇ ਹੋ, ਕੀ ਤੁਸੀਂ ਉਹ ਥੱਲੇ ਜਾ ਕੇ ਸੈਪਰੇਟ ਸਟੇਟ ਮੰਗ ਸਕਦੇ ਹੋ ਸਟੇਟ 'ਚ ਕਿ ਨਹੀਂ? ਸੋ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਹੈਗਾ ਉਹ ਇਹ ਹੈਗਾ, ਉਹ ਆਧਾਰ ਕਾਰਡ ਪੈਨ ਕਾਰਡ ਵਾਲਾ ਉਹ ਨਹੀਂ ਹੈਗਾ। ਉਹ ਸਿੰਪਲ ਮੁੱਦਾ ਹੈਗਾ ਕਿ ਜੋ ਤੁਹਾਡਾ ਜਿਹੜਾ ਕਲੇਮ ਹੈਗਾ ਪੋਲੀਟੀਕਲ ਅਸਾਈਲਮ ਦਾ, ਕੀ ਤੁਸੀਂ ਥੱਲੇ ਜਾਓਗੇ? ਉੱਥੇ ਜਾ ਕੇ ਜੇ ਤੁਸੀਂ ਉਹ ਮੰਗਾਂ ਕਰੋਗੇ, ਕੀ ਸਰਕਾਰ ਤੁਹਾਡੇ ਉੱਥੇ ਵੀ ਡੰਡਾ ਮਾਰੂਗੀ ਕਿ ਤੁਹਾਡੀਆਂ ਉਹ ਮੰਗਾਂ ਐਕਸੈਪਟ ਕਰੂਗੀ? ਦੂਜੀ ਚੀਜ਼ ਦੇ ਵਿੱਚ ਇਹ ਆ ਜਾਂਦੀ ਹੈ ਕਿ ਤੁਸੀਂ ਆਪਣੀਆਂ ਮੰਗਾਂ ਛੱਡ ਸਕਦੇ ਹੋ, ਕਿਉਂ ਨਹੀਂ ਛੱਡ ਸਕਦੇ ਹੋ? ਕਿਉਂ ਤੁਸੀਂ ਆਪਣੀਆਂ ਮੰਗਾਂ ਤੇ ਡਟੇ ਰਹੋਗੇ, ਰਾਈਟ? ਸੋ ਉਹਦੇ ਵਿੱਚ ਅਗੇਨ ਸਾਰਾ ਉਹ ਆ ਜਾਂਦਾ ਕਿ ਤੁਸੀਂ ਕੇਸ ਲੈਵਲ ਦੇ ਕੀ ਗਤੀਵਿਧੀਆਂ ਕੀਤੀਆਂ ਸੀਗੀਆਂ, ਤੁਸੀਂ ਇੱਥੇ ਆ ਕੇ ਕੀ ਗਤੀਵਿਧੀਆਂ ਕਰਦੇ ਹੋ, ਕੇਸ ਲੈਵਲ ਦੇ ਵਰਕਰ ਹੋ, ਕੇਸ ਲੈਵਲ ਤੇ ਇਨਵੋਲਵ ਰਹਿੰਦੇ ਹੋ। ਸੋ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਕਿ ਇੰਡੀਆ 'ਚ ਆਪਾਂ ਕਰਦੇ ਸੀਗੇ, ਅਮਰੀਕਾ ਆਪਾਂ ਆ ਗਏ 10 ਸਾਲ ਇੱਥੇ ਆਪਾਂ ਕੁਝ ਨਹੀਂ ਕੀਤਾ, ਸਾਡੇ ਕੋਲ ਕੋਈ ਸਬੂਤ ਨਹੀਂ ਹੈਗਾ, ਕੁਝ ਨਹੀਂ ਹੈਗਾ। ਸੋ ਉਹ ਵਾਲੇ ਜਿਹੜੇ ਫਿਰ ਕੇਸ ਹੈਗੇ ਉਹਦੇ ਵਿੱਚ ਜੱਜ ਫਿਰ ਆਪਣਾ ਡਿਸੀਜਨ ਲੈਂਦਾ ਕਿ ਇਹ ਬੰਦਾ ਜੈਨੂਇਨ ਆ ਕਿ ਨਹੀਂ ਜੈਨੂਇਨ ਹੈਗਾ, ਕਿ ਇਹ ਜੀ ਥੱਲੇ ਰੀਲੋਕੇਟ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿ ਤੈਨੂੰ ਹੀ ਕਿਉਂ ਲੱਭੂਗੇ, ਹੋਰ ਕਿਸੇ ਨੂੰ ਕਿਉਂ ਨਹੀਂ ਲੱਭੂਗੇ, ਤੈਨੂੰ ਕਿੱਦਾਂ ਪਛਾਣੂਗੇ? ਆਧਾਰ ਕਾਰਡ ਦੇ ਉੱਤੇ ਕਿਹੜਾ ਲਿਖਿਆ ਹੋਇਆ ਕਿ ਤੂੰ ਕਿਹੜੀ ਪਾਰਟੀ ਦਾ ਮੈਂਬਰ ਹੈਗਾ ਜਾਂ ਕਿਹੜੇ ਧਰਮ ਦਾ ਬੰਦਾ ਹੈਗਾ, ਹੈ ਨਾ? ਜੀ ਜੀ ਬਿਲਕੁਲ। ਸੋ ਆ ਕਈ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਪੈਂਦੀਆਂ। ਸੋ ਵਕੀਲਾਂ ਦੀ ਨੌਲੇਜ ਦਾ ਇੱਥੇ ਹੀ ਜਿਹੜਾ ਜੀ ਫਰਕ ਜਿਹੜਾ ਉਹ ਪਤਾ ਲੱਗਦਾ ਹੈ ਵੀ ਕਿੱਦਾਂ ਜਿਹੜੀ ਤੁਹਾਡੀ ਕੇਸ ਦੀ ਹੈਗੀ ਆ ਡੀਟੇਲ ਆ ਉਹਨੂੰ ਕਿੱਦਾਂ ਪੇਸ਼ ਕੀਤੀ ਜਾਂਦਾ, ਕਿੱਦਾਂ ਤੁਹਾਡੇ ਹੱਕ ਦੇ ਵਿੱਚ ਉਸ ਨੂੰ ਭੁਗਤਾਇਆ ਜਾਣਾ ਚਾਹੀਦਾ ਆ। ਉਹ ਉਹੀ ਇੱਕ ਕ੍ਰੈਡੀਬਲ ਜਿਹੜੀ ਹੈ ਵਕੀਲ ਦਾ ਉੱਥੋਂ ਪਤਾ ਲੱਗਦਾ ਆ। ਸੋ ਹੁਣ ਅਟਾਰਨੀ ਡੇ ਕਹਿਣਾ ਜੀ ਹੁਣ ਜੱਜ ਦੇ ਮੂਹਰੇ ਸਾਰਾ ਕੁਛ ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਉਹ ਪੇਸ਼ ਕੀਤਾ ਆ। ਕਿਹੜੇ ਜੀ। ਮੁੱਖ ਕਾਰਨ ਹੁੰਦੇ ਆ, ਕਿਹੜੇ ਮੁੱਖ ਫੈਕਟਰ ਹੁੰਦੇ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸਾਈਲਮ ਕੇਸ ਦੇ ਫੈਸਲੇ ਲੈਂਦੇ ਆ? ਜੀ, ਹੁਣ ਦੇਖੋ ਅਸਾਈਲਮ ਦਾ ਤਾਂ ਜਦੋਂ ਉਹਦੇ ਮੂਹਰੇ ਚੱਲ ਗਿਆ, ਉਹ 'ਚ ਸਾਰੇ ਡੱਬੇ ਚੈੱਕ ਕੀਤੇ ਹੋਏ ਪੈਰਾਲੀਗਲ ਨੇ। ਨੈਸ਼ਨੈਲਿਟੀ ਵੀ ਪਾਇਆ ਹੋਇਆ, ਰੇਸ ਵੀ ਪਾਇਆ ਹੋਇਆ, ਸਾਰੇ ਬਾਕਸ ਟਿਕ ਕੀਤੇ ਹੋਏ ਨੇ। ਹਾਂ। ਸੋ ਜੱਜਸ ਨੂੰ ਵੀ ਪਤਾ ਕਿ ਫਾਰਮ ਗਲਤੀਆਂ-ਗੁਲਤੀਆਂ ਲਿਖੀਆਂ ਹੁੰਦੀਆਂ ਜਾਂ ਆਪਣੇ ਸਟੇਟਮੈਂਟ ਲਿਖੀ ਹੁੰਦੀ ਇੰਗਲਿਸ਼ ਗ੍ਰਾਮੈਟੀਕਲ ਮਿਸਟੇਕ, ਇਹ ਸਾਰਾ ਕੁਛ ਕਿ ਮੁੱਦੇ ਕੋਈ ਸਹੀ ਤਰ੍ਹਾਂ ਫਰੇਮ ਨਹੀਂ ਕੀਤੇ। ਬਹੁਤ ਵੱਡੀ ਸਾਰੀ ਕਹਾਣੀ ਜਿਹੀ ਲਿਖੀ ਕਿ ਇੰਡੀਆ 'ਚ ਏਦਾਂ ਸੀਗਾ, ਬਚਪਨ ਏਦਾਂ ਦਾ ਸੀਗਾ, ਖੇਤਾਂ ਦਾ ਕੰਮ ਕਰਦੇ ਸੀਗੇ, ਹੈ ਨਾ? ਹੂੰ, ਤੇ ਹੂੰ। ਹੁਣ ਹੁਣ ਸਭ ਤੋਂ ਪਹਿਲਾਂ ਤਾਂ ਆ ਗਿਆ ਕਿ ਜੱਜ ਨੇ ਇਹ ਦੇਖਣਾ ਕਿ ਬੰਦੇ ਨੂੰ ਜੇ ਇਹ ਪੋਲੀਟੀਕਲ ਜਾਂ ਰਿਲੀਜੀਅਸ ਕਰ ਰਿਹਾ ਕਿ ਇਹਨੂੰ ਨੌਲੇਜ ਹੈਗੀ ਆ। ਨੌਲੇਜ ਕਿਸ ਬਾਰੇ? ਧਰਮ ਦੇ ਬਾਰੇ, ਪੋਲਿਟਿਕਸ ਦੇ ਬਾਰੇ, ਪੋਲੀਟੀਕਲ ਲੈਂਡਸਕੇਪ ਦੇ ਬਾਰੇ, ਪਿੱਛੇ ਸਿੱਖਾਂ ਦੇ ਨਾਲ ਕੀ ਹੋਇਆ, ਕਿ ਇਹਨੂੰ ਇਨ ਡੈਪਥ ਨੌਲੇਜ ਕਿੰਨੀ ਹੈਗੀ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਕਈ ਲੋਕਾਂ ਦਾ ਉਨਾ ਐਫਰਟ ਹੀ ਨਹੀਂ ਹੁੰਦਾ ਕਿ ਉਹ ਪਿੱਛੇ ਜਾ ਕੇ ਦੇਖਣ ਵੀ ਕਿ 1980s 'ਚ ਕੀ ਹੋਇਆ ਸੀਗਾ, 90s 'ਚ ਕੀ ਹੋਇਆ ਸੀਗਾ, ਕਿ ਸਿੱਖ ਰਾਈਟ ਹੈ ਕੀ ਆ, ਸਿੱਖਾਂ ਦੇ ਹੱਕ। ਉਹ ਕਹਿੰਦੇ ਸਿੱਖਾਂ ਦੀ ਹੱਕਾਂ ਦੀ ਮੰਗ ਕਰਦਾ ਸੀਗਾ, ਕਹਿੰਦਾ ਸਿੱਖਾਂ ਦੇ ਹੱਕ ਕੀ ਆ? ਉਹ ਕਹਿੰਦਾ ਪਤਾ ਨਹੀਂ, ਜਿੱਦਾਂ ਮੈਨੂੰ ਪਾਰਟੀ ਕਹਿੰਦੀ ਸੀ ਉਦਾਂ ਕਰਦਾ ਸੀਗਾ। ਸੋ ਪਹਿਲਾਂ ਤਾਂ ਇਹ ਹੈਗਾ ਕਿ ਪਤਾ ਹੋਣਾ ਚਾਹੀਦਾ ਸਾਰਿਆਂ ਕਿ ਧਾਰਮਿਕ ਜੀ। ਤੌਰ ਤੇ, ਪੋਲੀਟੀਕਲ ਤੌਰ ਤੇ ਕੀ ਸੀਗਾ, ਹੱਕ ਕੀ ਸੀਗੇ, ਪਾਣੀ ਦੇ ਹੱਕ ਕੀ ਸੀਗੇ, ਜ਼ਮੀਨ ਦੇ ਹੱਕ ਕੀ ਸੀਗੇ, ਪੋਲੀਟੀਕਲ ਲੈਂਡਸਕੇਪ ਕਿੱਦਾਂ ਰਿਹਾ, ਫਾਰਮਿੰਗ ਬਿੱਲ ਕੀ ਹੈਗੇ ਆ, 3 ਕਾਨੂੰਨ ਕੀ ਸੀਗੇ, ਕੀ ਚੇਂਜ ਕਰਨਾ ਚਾਹੁੰਦੇ ਸੀਗੇ, ਮੰਡੀ ਦਾ ਸਿਸਟਮ ਕਿੱਦਾਂ ਕੰਮ ਕਰਦਾ, ਸੈਪਰੇਟ ਸਟੇਟ ਦਾ ਕਲੇਮ ਕੀ ਹੈਗਾ, ਹੈ ਕੀ ਚੀਜ਼ ਆ, ਖਾਲਿਸਤਾਨ ਕੀ ਚੀਜ਼ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਇੱਕ ਨੌਲੇਜ ਹੋਣੀ ਚਾਹੀਦੀ ਜੇ ਤੁਸੀਂ ਕਲੇਮ ਕਰਦੇ ਹੋ। ਜੀ। ਦੂਜੀ, ਸੋ ਜਿਹਨੂੰ ਨੌਲੇਜ ਨਹੀਂ ਹੈਗੀ ਉਹਦੇ ਵਿੱਚ ਫਿਰ ਜੱਜ ਬੇਸਿਕਲੀ ਇਹੀ ਕਹੂਗਾ ਕਿ ਇਹ ਬੰਦਾ ਨਾ ਸਿੰਸੀਅਰ ਨਹੀਂ ਹੈਗਾ, ਹੂੰ। ਝੂਠ ਬੋਲ ਰਿਹਾ। ਤੇ ਦੂਜੀ ਚੀਜ਼ ਆ ਗਈ ਕ੍ਰੈਡੀਬਿਲਿਟੀ ਦਾ ਮਤਲਬ ਹੈ ਕਿ ਜੋ ਤੁਸੀਂ ਲਿਖਿਆ, ਜੋ ਤੁਸੀਂ ਪ੍ਰੈਜ਼ੈਂਟ ਕੀਤਾ, ਜੋ ਤੁਸੀਂ ਆਪਣੇ ਐਵੀਡੈਂਸ ਲਗਾਏ, ਸਬੂਤ ਲਗਾਏ ਸਾਰੇ, ਹਰੇਕ ਚੀਜ਼ ਦੇ ਬੇਸ ਤੇ ਤੁਹਾਨੂੰ ਜਿਹੜਾ ਸਵਾਲ ਪੁੱਛਿਆ ਜਾਊਗਾ। ਜਿਹੜਾ ਸਰਕਾਰੀ ਵਕੀਲ ਸਵਾਲ ਪੁੱਛਦਾ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਹਾਡਾ ਦੁਬਾਰਾ ਅਟਰਨੀ ਰੀਡਾਇਰੈਕਟ ਕਰਦਾ, ਉਹ ਸਾਰੀ ਕਾਸੇ ਦਾ ਜਿਹੜਾ ਕੋਰਟ ਦੇ ਵਿੱਚ ਜਾ ਕੇ ਕੋਰਟ ਰੂਮ ਦਾ ਸੀਨ ਪਲੇ ਕਰਨ ਦਾ ਮਤਲਬ ਇਹ ਹੁੰਦਾ ਕਿ ਹਰੇਕ ਚੀਜ਼ ਤੇ ਬੰਦਾ ਕੰਸਿਸਟੈਂਟ ਹੈਗਾ, ਕਿ ਇਹਦੀ ਜੋ ਇਹਨੇ ਪਹਿਲਾਂ ਕਿਹਾ ਸੀ, ਜੋ ਇਹਨੇ ਲਿਖਿਆ ਸੀਗਾ, ਜੋ ਇਹਦੇ ਐਫੀਡੈਵਿਟ ਦੇ ਵਿੱਚ ਲਿਖਿਆ, ਕਿ ਇਹ ਸਾਰਾ ਕੁਛ ਸੇਮ ਹੈਗਾ, ਸੱਚ ਹੈਗਾ ਕਿ ਨਹੀਂ ਹੈਗਾ। ਸੋ ਕ੍ਰੈਡੀਬਿਲਿਟੀ ਕਹਿੰਦੇ ਉਹਨੂੰ, ਕਿ ਬੰਦਾ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ।
ਫਿਰ ਜਿਸ ਤੋਂ ਬਾਅਦ ਜੱਜ ਦੇਖਦਾ ਇਨਕਨਸਿਸਟੈਂਸੀ। ਸੋ ਇਨਕਨਸਿਸਟੈਂਸੀ ਕਈ ਵਾਰੀ ਹੋ ਜਾਂਦੀ ਹੈ ਕਿਉਂਕਿ ਵਕੀਲ ਕੋਈ ਸਵਾਲ ਪੁੱਛ ਲਵੇ ਸਰਕਾਰੀ, ਬੰਦਾ ਕੋਈ ਹੋਰ ਜਵਾਬ ਦੇ ਦਿੰਦਾ। ਸੋ ਫਿਰ ਉਹ ਇਨਕਨਸਿਸਟੈਂਸੀ ਦਾ ਦੇਖਦੇ ਕਿ ਇਹ ਜਿਹੜੀ ਇਨਕਨਸਿਸਟੈਂਟ ਇਹਨੇ ਸਟੇਟਮੈਂਟ ਦਿੱਤੀ ਹੈ ਬੰਦੇ ਦੀ, ਇਹ ਮਟੀਰੀਅਲ ਸੀਗੀ ਕਿ ਛੋਟੀ-ਮੋਟੀ ਇਨਕਨਸਿਸਟੈਂਸੀ ਨੂੰ ਉਹ ਮਾਫ਼ ਕਰ ਦਿੰਦੇ ਆ, ਪਰ ਜੇ ਮੁੱਖ ਵੱਡੀਆਂ-ਵੱਡੀਆਂ ਜਿਹੜੀਆਂ ਗਲਤੀਆਂ ਜੇ ਹੋ ਜਾਣ, ਉਹਨੂੰ ਉਹ ਜਿਹੜਾ ਉਹ ਮਾਫ਼ ਨਹੀਂ ਕਰਦਾ ਜੱਜ। ਸੋ ਹੂੰ, ਹੂੰ। ਇਹ ਜਿਹੜੀਆਂ 3 ਚੀਜ਼ਾਂ ਮੇਨ ਆ। ਤੇ ਚੌਥੀ ਚੀਜ਼ ਜਿਹਨੂੰ ਲੋਕੀ ਕਾਫੀ ਇਗਨੋਰ ਕਰ ਦਿੰਦੇ ਉਹ ਹੈਗਾ ਡਿਮੀਨਰ। ਡਿਮੀਨਰ ਦਾ ਮਤਲਬ ਇਹ ਹੁੰਦਾ ਕਿ ਬੰਦਾ ਕੋਰਟ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਿੱਦਾਂ ਕਰ ਰਿਹਾ, ਕਿੱਦਾਂ ਦੇ ਕੱਪੜੇ ਪਾਏ, ਉਹਦਾ ਪਹਿਰਾਵਾ ਕਿੱਦਾਂ ਦਾ, ਉਹਦਾ ਬੋਲਣ ਦਾ ਲਹਿਜਾ ਕਿੱਦਾਂ ਦਾ, ਕੀ ਜੱਜ ਦੇ ਉਹ ਸਿੱਧੇ-ਸਿੱਧੇ ਜਵਾਬ ਦੇ ਰਿਹਾ ਕਿ ਕਹਾਣੀਆਂ ਗੋਲ-ਮੋਲ ਕਰ ਰਿਹਾ। ਸੋ ਜੱਜ ਕਈ ਵਾਰੀ ਰੋਕ ਕੇ ਵਾਰਨਿੰਗ ਦਿੰਦੇ, ਔਖੇ ਵੀ ਹੋ ਜਾਂਦੇ ਕਲਾਇੰਟ ਦੇ ਨਾਲ ਕਿ ਤੈਨੂੰ ਜੋ ਪੁੱਛਿਆ ਜਾ ਰਿਹਾ ਤੂੰ ਉਹਦਾ ਨਹੀਂ ਜਵਾਬ ਦੇ ਰਿਹਾ, ਤੂੰ ਗੋਲ-ਮੋਲ ਗੱਲ ਕਰੀ ਜਾ ਰਿਹਾ। ਸੋ ਪਹਿਲਾਂ ਤਾਂ ਇਹ ਹੈ ਕਿ ਕੋਈ ਵੀ ਜਾ ਕੇ ਉੱਥੇ ਹੁਸ਼ਿਆਰੀ ਨਾ ਮਾਰੇ। ਜੱਜ ਬਹੁਤ ਪੜ੍ਹੇ ਲਿਖੇ ਹੁੰਦੇ ਆ, ਤੁਸੀਂ ਉੱਥੇ ਜਾ ਕੇ ਸੋਚੋ ਕਿ ਸਟਰੀਟ ਸਮਾਰਟ ਨੌਲੇਜ ਚੱਲ ਜਾਣੀ ਹੈ, ਨਹੀਂ ਚੱਲਣੀ। ਜਿਹੜਾ ਜੱਜ ਨੇ ਸਵਾਲ ਪੁੱਛਿਆ ਵਾ ਉਹਦਾ ਜੱਜ ਨੂੰ ਸਿੱਧੇ-ਸਿੱਧੇ ਜਵਾਬ ਦੇਣਾ, ਉਹਨੂੰ ਗੋਲ-ਮੋਲ ਘੁਮਾ ਕੇ ਨਹੀਂ ਕਹਿਣਾ। ਜੇ ਤੁਸੀਂ ਗੋਲ-ਮੋਲ ਘੁਮਾ ਕੇ ਕਹੋਗੇ ਜੱਜ ਤੁਹਾਡੇ ਨਾਲ ਔਖਾ ਹੋਊਗਾ। ਸੋ ਤੁਸੀਂ ਗੋਲ-ਮੋਲ ਘੁਮਾ ਕੇ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ। ਜਿਹੜੀ ਦੂਜੀ ਮੈਂ ਮੇਨ ਦੇਖੀ ਲੋਕਾਂ ਦੀ ਗਲਤੀ ਇਹ ਹੁੰਦੀ ਕਿ ਉਹ ਜਾ ਕੇ ਨਾ ਜਿੱਦਾਂ ਤੋਤੇ ਵਾਂਗੂ ਰੱਟਾ ਜਿੱਦਾਂ ਮਾਰਿਆ ਹੁੰਦਾ ਕਿ ਪਤਾ ਲੱਗ ਜਾਂਦਾ ਅਣਖਿਆਲ ਨਹੀਂ ਲੱਗਦਾ। ਕਿ ਰੱਟਾ ਮਾਰ ਕੇ ਆਇਆ ਨਾ ਬੰਦਾ। ਸੋ ਜਿਹੜਾ ਤੇ ਜੱਜਾਂ ਨੇ ਵੀ ਉਹਨਾਂ ਨੂੰ ਕਿੰਨੇ-ਕਿੰਨੇ 20-20 25-25 ਸਾਲ ਹੋ ਗਏ, ਜਿਹੜਾ ਹੁਣ ਤੋਤੇ ਵਾਲਾ ਰੱਟਾ ਇਹਨਾਂ ਦੇ ਕੇਸ ਤਕਰੀਬਨ ਡਿਨਾਈ ਹੋਣੇ। ਕਿਉਂ? ਕਿਉਂਕਿ ਇੱਕ ਤਾਂ ਪਤਾ ਲੱਗਦਾ ਕਿ ਇਹ ਹੀਅਰਿੰਗ ਵਾਸਤੇ ਬੰਦਾ ਤਿਆਰੀ ਕਰਕੇ ਆਇਆ, ਜੈਨੂਇਨ ਨਹੀਂ ਹੈਗਾ। ਜਿੱਦਾਂ ਪੁੱਛਿਆ ਉਦਾਂ ਹੀ ਰੱਟਾ ਮਾਰ ਕੇ ਬੋਲੀ ਜਾ ਰਿਹਾ। ਦੂਜੀ ਰੱਟਾ ਮਾਰਨ ਵਾਲਿਆਂ ਦੀ ਪ੍ਰੋਬਲਮ ਇਹ ਹੈ ਕਿ ਜਦੋਂ ਸਰਕਾਰੀ ਵਕੀਲ ਨੇ ਸਵਾਲ ਪੁੱਛਣੇ, ਉਹਨੇ ਕੋਈ ਆਰਡਰ ਚੋਂ ਨਹੀਂ ਪੁੱਛਣੇ, ਉਹਨੇ ਕਿਤੋਂ ਵੀ ਤੁਹਾਨੂੰ ਸਵਾਲ ਪੁੱਛਣਾ, ਫਿਰ ਤੁਸੀਂ ਕਨਫਿਊਜ਼ ਹੋਣਾ ਹੈ ਨਾ। ਸੋ ਇਹ ਹੈ ਕਿ ਰੱਟਾ ਮਾਰਨ ਵਾਲਾ ਕੰਮ ਨਹੀਂ ਤੁਹਾਡਾ ਹੋਣਾ ਚਾਹੀਦਾ ਕਿ ਮੈਨੂੰ ਜੀ ਸਵਾਲ ਲਿਖ ਕੇ ਦੇ ਦਿਓ, ਮੈਨੂੰ ਦੱਸ ਦਿਓ ਕਿ ਕੀ ਕਿੱਦਾਂ ਹੈਗਾ ਨਾ। ਤੇ ਨਾ ਹੀ ਜਿਹੜੇ ਪੈਰਾਲੀਗਲ ਤਿਆਰੀਆਂ ਤੁਹਾਡੀਆਂ ਕਰਾਉਂਦੇ ਆ, ਕਿਸੇ ਨੂੰ ਰੱਟਾ ਮਰਾਉਣਾ ਨਹੀਂ ਤੁਸੀਂ, ਕਿਉਂਕਿ ਜਿਹੜਾ ਕੋਰਟ ਦੇ ਵਿੱਚ ਹੈਗਾ ਕਿ ਤੁਹਾਡੇ ਵਕੀਲ ਨੇ ਆਪਣੇ ਸਵਾਲ ਪੁੱਛਣੇ, ਸਰਕਾਰੀ ਵਕੀਲ ਨੇ ਆਪਣੇ ਸਵਾਲ ਪੁੱਛਣੇ। ਸੋ ਰੱਟੇ ਵਾਲਾ ਕੰਮ ਜਿਹੜਾ ਹੈਗਾ ਉਹ ਸਭ ਤੋਂ ਮਾੜਾ। ਸੋ ਡਿਮੀਨਰ ਜਿਹੜਾ ਹੈਗਾ ਉਹਨੂੰ ਕੋਰਟ ਜ਼ਰੂਰ ਦੇਖਦਾ ਹੈਗਾ। ਤੇ ਜਦੋਂ ਆਪਾਂ ਦੇਖਦੇ ਹਾਂ ਕਿ ਜੇ ਡਿਨਾਇਲ ਡਿਸੀਜਨ ਵੀ ਕਈ ਵਾਰੀ ਹੁੰਦਾ, ਉਹਦੇ ਵਿੱਚ ਜੱਜ ਬਿਲਕੁਲ ਜਿਹੜਾ ਡਿਮੀਨਰ ਆ ਉਹਨੂੰ ਮੁੱਖ ਤੌਰ ਤੇ ਮੈਂਸ਼ਨ ਕਰਦਾ ਅੱਛਾ ਜੀ। ਕਿ ਬੰਦੇ ਦਾ ਡਿਮੀਨਰ ਵਧੀਆ ਨਹੀਂ ਸੀਗਾ, ਜਵਾਬ ਨਹੀਂ ਦੇ ਰਿਹਾ ਸੀਗਾ, ਹਾਜ਼ਰ ਕਨਫਿਊਜ਼ ਸੀਗਾ। ਸੋ ਉਹ ਪੂਰਾ ਤੁਸੀਂ ਆਪਣੇ ਹੱਥ ਆਪਸ 'ਚ ਮਲੀ ਜਾ ਰਹੇ ਹੋ, ਬਾਹਾਂ ਨੂੰ ਫੋਲਡ ਕਰਕੇ ਬੈਠੇ ਹੋ, ਜੱਜ ਨਾਲ ਅੱਖਾਂ 'ਚ ਅੱਖਾਂ ਪਾ ਕੇ ਦੇਖ ਰਹੇ ਹੋ ਕਿ ਤੁਸੀਂ ਤੁਹਾਡੀ ਅੱਖ ਫੜਕ ਰਹੀ ਹੈ ਨਾ। ਤੋ ਜੱਜ ਏਦਾਂ ਦੀਆਂ ਚੀਜ਼ਾਂ ਦੇਖਦਾ ਕਿ ਬੰਦੇ ਦਾ ਫਿਜ਼ੀਕਲ ਕੋਈ ਏਦਾਂ ਦਾ ਸਿੰਪਟਮ ਮੈਨੀਫੈਸਟ ਤਾਂ ਨਹੀਂ ਹੋ ਰਿਹਾ ਜਿੱਥੋਂ ਉਹ ਅੰਦਾਜ਼ਾ ਲਾ ਪਾਏ ਕਿ ਇਹ ਬੰਦਾ ਝੂਠਾ ਹੈ ਨਾ। ਸੋ ਮਤਲਬ ਇਹ ਹੈ ਕਿ ਤੁਹਾਡਾ ਕੌਨਫੀਡੈਂਸ ਕਿੱਦਾਂ ਦਾ, ਤੁਹਾਡੀ ਹਾਜ਼ਰ ਜਵਾਬੀ ਕਿੱਦਾਂ ਦੀ ਆ, ਕਿਸ ਹਿਸਾਬ ਨਾਲ ਤੁਸੀਂ ਜਵਾਬ ਦਿੰਦੇ ਹੋ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜਾ ਤੁਹਾਡੇ ਮੈਟਰ ਸਿਸਟਮ ਦੇ ਕੇਸ ਦੇ ਵਿੱਚ। ਜੀ, ਜੀ। ਇਸ ਤੋਂ ਪਹਿਲਾਂ ਆਪਾਂ ਸਰੋਤਿਆਂ ਦੀਆਂ ਕਾਲਾਂ ਵੱਲ ਨੂੰ ਵਧੀਏ, ਬ੍ਰੇਕ ਵੱਲ ਨੂੰ ਵਧੀਏ। ਫਾਰਮਿੰਗ ਪ੍ਰੋਟੈਸਟ ਦਾ ਆਪਾਂ ਦੇਖੋ ਸਾਲ ਪਹਿਲਾਂ ਇਹ ਗੱਲ ਕਰ ਰਹੇ ਸੀ ਵੀ ਉੱਥੇ ਹੁਣ ਕੰਟਰੀ ਕੰਡੀਸ਼ਨ ਚੇਂਜ ਹੋ ਗਏ ਆ। ਹੁਣ ਮੋਦੀ ਕਹਿੰਦਾ ਆ ਵੀ ਉਹ ਵਾਪਸ ਵੀ ਲੈ ਲੈਣੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਸ਼ਾਇਦ ਐਲਾਨ ਕਰਨ ਜਾ ਰਹੇ ਆ ਵੀ ਜਿਹੜੇ ਕੇਸ ਕੀਤੇ ਸੀ ਉਹ ਵੀ ਵਾਪਸ ਜਿਹੜੇ ਉਹ ਕੀਤੇ ਜਾ ਸਕਦੇ ਹੈਗੇ ਆ। ਸੋ ਹੁਣ ਸਾਰੇ ਸੰਦਰਭ ਦੇ ਵਿੱਚ ਇਹ ਹੁਣ ਫਿਊਚਰ ਪਰਸੀਕਿਊਸ਼ਨ ਵਾਲਾ ਬੰਦਾ ਕਿੱਦਾਂ ਉੱਥੇ ਸ਼ੋਅ ਕਰ ਸਕਦਾ ਹੈ, ਕਿੱਦਾਂ ਜਿਹੜਾ ਹੋਊਗਾ ਇਹ ਕੰਟਰੀ ਕੰਡੀਸ਼ਨ ਚੇਂਜ ਹੋ ਕੇ ਦੁਬਾਰਾ ਚੇਂਜ ਹੋ ਰਹੀਆਂ। ਜੀ ਬਿਲਕੁਲ। ਸੋ ਅਗੇਨ ਜਿੱਦਾਂ ਕਿਹਾ ਉਹ ਨਹੀਂ ਕਿ ਪੈਰਾਲੀਗਲ ਵਾਂਗੂ ਕਹਾਣੀ ਪਾਤੀ ਤਾਂ ਸੈਲਮ ਹੋ ਗਿਆ। ਸੋ ਜਿਹੜਾ ਇਹ ਜਿਹੜਾ ਕਿਸਾਨੀ ਅੰਦੋਲਨ ਵਾਲਾ ਸੀਗਾ, ਇਹ ਇੱਕ ਟੈਂਪਰੇਰੀ ਮੁੱਦਾ ਸੀਗਾ ਹੈ ਨਾ। ਜਿੱਦਲੇ ਮਤਲਬ ਇਹ 15 ਸਾਲ ਨਹੀਂ ਚੱਲ ਸਕਦਾ ਹੈਗਾ, ਕਿਸੇ ਨਾ ਕਿਸੇ ਬੰਨੇ ਇਹ ਲੱਗਣਾ ਸੀਗਾ, ਪਾਰਟੀ ਚੇਂਜ ਹੋਣੀ ਸੀ ਜਾਂ ਕੁਛ ਹੋਣੀ ਸੀਗੀ ਹੈ ਨਾ। ਸੋ ਕਹਿਣ ਦਾ ਮਤਲਬ ਕੀ ਹੈਗਾ ਕਿ ਜਿਹੜੇ ਤੁਹਾਡੇ ਇਸ਼ੂਜ਼ ਜਿਹੜੇ ਫਰੇਮ ਹੁੰਦੇ ਆ, ਜਿਹੜੀ ਆਪਾਂ ਗੱਲ ਕਹੀ ਕਿ ਨੌਲੇਜ ਹੋਣੀ ਚਾਹੀਦੀ ਹੈ। ਸੋ ਨੌਲੇਜ ਕੀ ਹੈ? ਨੌਲੇਜ ਇਸ ਚੀਜ਼ ਦੀ ਹੋਣੀ ਚਾਹੀਦੀ ਕਿ ਜਿਹੜਾ ਵੀ ਤੁਹਾਡਾ ਕਲੇਮ ਆ, ਕਿ ਜੇ ਤੁਸੀਂ ਕਹਿੰਦੇ ਹੋ ਸੈਪਰੇਟ ਸਟੇਟ ਦਾ ਕਲੇਮ ਆ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ, ਜੋ ਵੀ ਤੁਹਾਡਾ ਕਲੇਮ ਆ, ਕਿ ਇਹ ਜਿਹੜਾ ਮੁੱਦਾ ਹੈਗਾ ਤੁਹਾਨੂੰ ਇਹਦੀ ਨੌਲੇਜ ਹੋਣੀ ਚਾਹੀਦੀ ਕਿ ਇਹ ਕਿੱਦਾਂ ਦਾ ਮੁੱਦਾ ਉੱਠਿਆ ਸੀਗਾ। ਜਦੋਂ ਇਹ ਮੁੱਦਾ ਉੱਠਿਆ ਸੀਗਾ, ਸਰਕਾਰ ਨੇ ਕੀ ਸਟੈਂਸ ਲਿਆ? ਕੀ ਉਹਨਾਂ ਨੇ ਇਹ ਕਿਹਾ ਕਿ ਇਹ ਕਿਸਾਨ ਅੰਦੋਲਨ ਕਰ ਰਹੇ ਆ, ਕਿ ਕੀ ਉਹਨਾਂ ਨੇ ਇਹ ਕਿਹਾ ਕਿ ਇਹ ਖਾਲਿਸਤਾਨੀ ਆ ਗਏ, ਸਾਰੇ ਟੈਰਰਿਸਟ ਆ ਗਏ, ਇਹ ਅੰਦੋਲਨ ਕਰ ਰਹੇ ਆ? ਤਾਂ ਤੁਹਾਨੂੰ ਉਹ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਨੇ ਕਿੱਦਾਂ ਲੋਕਾਂ ਨੂੰ ਟਰੀਟ ਕੀਤਾ ਸੀਗਾ, ਕਿਹੜੀ ਪਾਰਟੀ ਨੇ ਸਮਰਥਨ ਕੀਤਾ ਸੀਗਾ, ਕਿਸੇ ਨੇ ਵੀ ਨਹੀਂ ਕੀਤਾ ਸੀਗਾ, ਸਾਰਿਆਂ ਨੇ ਅਗੇਂਸਟ ਹੀ ਕੀਤਾ ਸੀਗਾ। ਕੌਣ ਖੜਾ ਹੋਇਆ ਸੀ, ਕੌਣ ਨਹੀਂ ਖੜਾ ਹੋਇਆ ਸੀਗਾ। ਸਭ ਤੋਂ ਜ਼ਿਆਦਾ ਇਹਦਾ ਨੁਕਸਾਨ ਕਿਹੜੀਆਂ ਸਟੇਟਾਂ ਨੂੰ ਲੱਗਦਾ? ਜੇ ਪੰਜਾਬ ਹਰਿਆਣਾ ਨੂੰ ਲੱਗਦਾ, ਕਿਉਂ ਉਹਨਾਂ ਨੂੰ ਲੱਗਦਾ? ਕਿ ਪੋਲਿਟਿਕਸ ਕੀ ਆ, ਕਿਹੜੀਆਂ ਸਟੇਟਾਂ ਕਿੱਦਾਂ ਦੀਆਂ ਫਸਲਾਂ ਬੀਜਦੀਆਂ, ਕੀ ਉਹਨਾਂ ਨੂੰ ਨੁਕਸਾਨ ਹੋਇਆ ਸੀਗਾ। ਸੋ ਇਹਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਸਾਰੇ ਮੁੱਦੇ ਦੀ। ਜੇ ਵਾਪਸ ਵੀ ਲੈ ਲਿਆ ਤਾਂ ਅੱਜ ਇਹ ਮੁੱਦਾ, ਕੱਲ ਨੂੰ ਕੋਈ ਹੋਰ ਮੁੱਦਾ ਹੋਊਗਾ ਹੈ ਨਾ। ਤੁਹਾਨੂੰ ਜਿਹੜੇ ਸਾਰੇ ਮੁੱਦੇ ਆ ਸਾਰਿਆਂ ਦੀ ਨੌਲੇਜ ਤੁਹਾਨੂੰ ਜੇ ਹੈਗੀ ਆ, ਤੁਹਾਡਾ ਕੇਸ ਅੱਜ ਤੁਸੀਂ ਫਾਈਲ ਕੀਤਾ ਭਾਵੇਂ 5 ਸਾਲ ਬਾਅਦ ਵੀ ਆਂਦਾ,
ਜੇ ਸਰਕਾਰੀ ਵਕੀਲ ਕਹਿੰਦਾ ਕਿ ਇਹ ਤਾਂ ਹੁਣ ਓਵਰ ਹੋ ਗਿਆ, ਕਿਸਾਨੀ ਮੁੱਦਾ ਸੀਗਾ, ਇਹ ਤਾਂ ਹੁਣ ਓਵਰ ਹੋ ਗਿਆ, ਤੁਸੀਂ ਜਾ ਸਕਦੇ ਹੋ। ਸੋ ਜਿਹੜਾ ਤੁਹਾਡਾ ਕੇਸ ਹੈਗਾ ਉਹ ਕਿਸਾਨੀ ਮੁੱਦੇ ਦਾ ਕੇਸ ਨਹੀਂ ਹੈਗਾ। ਤੁਸੀਂ ਆਪਣੇ ਕੇਸ ਨੂੰ ਜੇ ਫਰੇਮ ਕਰਨਾ, ਤੁਸੀਂ ਉਹਦੀ ਪੂਰੀ ਤੁਹਾਨੂੰ ਡੀਪ ਨੌਲੇਜ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਕਿ ਐਕਚੁਅਲ ਦੇ ਵਿੱਚ ਪੋਲੀਟੀਕਲ ਬੇਸਿਸ ਜਾਂ ਰਿਲੀਜੀਅਸ ਬੇਸਿਸ ਤੇ ਕੇਸ ਆ ਤੇ ਕਿਸਾਨੀ ਮੁੱਦਾ ਨੂੰ ਕਿੱਦਾਂ ਇਫੈਕਟ ਕਰਦਾ, ਭਾਵੇਂ ਉਹ ਰਿਜ਼ੋਲਵ ਵੀ ਹੋ ਗਿਆ ਹੈ ਨਾ। ਸੋ ਇਹ ਨਹੀਂ ਕਿ ਕਿਸਾਨੀ ਮੁੱਦੇ ਦੇ ਕਰਕੇ, ਆਫ ਕੋਰਸ ਜਦ ਤੱਕ ਮੁੱਦਾ ਚੱਲ ਰਿਹਾ, ਜੇ ਤੁਹਾਡੀ ਉਦੋਂ ਤਰੀਕ ਹੈ ਤੁਹਾਨੂੰ ਉਸ ਬੇਸ ਤੇ ਅਸਾਲਮ ਦੇ ਸਕਦੇ ਆ। ਪਰ ਅਗੇਨ ਜਿੱਦਾਂ ਆਪਾਂ ਕਹਿੰਦੇ ਆ ਕਿ ਜੇ ਅੱਜ ਬੰਦਾ ਕਹਿੰਦਾ ਕਿ ਮੈਨੂੰ ਆਹ ਫਲਾਨੀ ਪਾਰਟੀ ਤੰਗ ਕਰਦੀ ਆ, ਸਾਨੂੰ ਇਹ ਨਹੀਂ ਪਤਾ ਕਿ 5 ਸਾਲ ਬਾਅਦ ਉਹ ਪਾਰਟੀ ਪਾਵਰ ਦੇ ਵਿੱਚ ਹੋਊਗੀ ਕਿ ਨਹੀਂ ਹੋਊਗੀ। ਕਾਫੀ ਸਾਰੇ ਕੇਸ ਆਪਾਂ ਇਦਾਂ ਦੇ ਦੇਖਦੇ ਹਾਂ ਜਿਹ 'ਚ ਉਹ ਡਿਨਾਈ ਕਰ ਦਿੰਦੇ ਕਿ ਹੁਣ ਤੁਹਾਡੇ ਦੇਸ਼ ਦੇ ਹਾਲਾਤ ਬਦਲ ਗਏ ਆ, ਸੁਧਰ ਗਏ ਆ, ਤੁਸੀਂ ਵਾਪਸ ਜਾ ਸਕਦੇ ਹੋ। ਸੋ ਕਹਿਣ ਦਾ ਮਤਲਬ ਹੈ ਕਿ ਲੌਂਗ ਸਟੋਰੀ ਸ਼ਾਰਟ ਇਹਨਾਂ ਦੀ ਸਾਰੇ ਮੁੱਦਿਆਂ ਦੀ ਇਹ ਹੈਗੀ ਆ ਕਿ ਇਹ ਸਾਰਾ ਇੱਥੇ ਡਿਪੈਂਡ ਕਰਦਾ ਕਿ ਤੁਸੀਂ ਜਿਹੜਾ ਆਪਣਾ ਕੇਸ ਆ ਉਹਨੂੰ ਫਰੇਮ ਕਿਸ ਹਿਸਾਬ ਨਾਲ ਕਰਦੇ ਹੋ, ਕਿੱਦਾਂ ਪ੍ਰੈਜ਼ੈਂਟ ਕਰਦੇ ਹੋ। ਜੀ ਜੀ ਬਿਲਕੁਲ। ਸੋ ਸੋਤਿਓ ਅੱਜ ਅਸਾਈਲਮ ਦੇ ਉੱਤੇ ਜਿਹੜੀ ਆ ਉਹ ਮੋਟੀ ਇੱਕ ਹਿਸਾਬ ਦੇ ਨਾਲ ਓਵਰਵਿਊ ਕੀਤਾ, ਝਾਤ ਮਾਰੀ ਆ, ਖਾਸ ਕਰਕੇ ਵੀ ਜਿਹੜੇ ਸਿੱਖਾਂ ਵਾਲੇ ਜਿਹੜੇ ਕੇਸ ਆ ਉਹ ਕਿਹੜੇ ਕੈਟਾਗਰੀਜ਼ ਦੇ ਅੰਡਰ ਆ ਸਕਦੇ ਆ, ਕੀ ਫੀਅਰ ਆਫ ਪ੍ਰੋਸੀਕਿਊਸ਼ਨ ਕੀ ਹੈਗਾ ਆ, ਤੇ ਕ੍ਰੈਡੀਬਲ ਫੀਅਰ ਕੀ ਆ, ਕ੍ਰੈਡੀਬਿਲਿਟੀ ਕੀ ਆ। ਸੋ ਇਹ ਸਾਰੇ ਕਾਸੇ ਦੇ ਉੱਤੇ ਜਿਹੜੀ ਉਹ ਅੱਜ ਦੇ ਆਪਾਂ ਇਸ ਟੌਪਿਕ ਦੇ ਵਿੱਚ ਡਿਸਕਸ਼ਨ ਕੀਤੀ ਹੈਗੀ ਆ। ਤੇ ਉਹਦਾ ਅਟਾਰਨੀ ਡੇਰਕਿਆਣਾ ਜੀ, ਕੋਈ ਹਿਲਜੁਲ ਆਪਾਂ ਨੂੰ ਇਮੀਗ੍ਰੇਸ਼ਨ ਦੇ ਬਾਬਤ ਇੱਥੇ ਅਮਰੀਕਾ ਦੇ ਵਿੱਚ ਨਜ਼ਰ ਆ ਰਹੀ ਹੋਵੇ ਵੀ ਕਿਸੇ ਪਾਸੇ ਵੱਲ ਨੂੰ ਤਣ ਪੱਤਣ ਲੱਗਦਾ ਨਜ਼ਰ ਆ ਰਿਹਾ, ਜੇ ਵੀ ਅਜੇ ਵੀ ਵਿੱਚ ਵਿਚਾਲੇ ਲਟਕਿਆ? ਜੀ ਉਦਾਂ ਹੀ ਹੈ, ਕਿਉਂਕਿ ਮੇਨਲੀ ਹੁਣ ਲੋਕਾਂ ਨੂੰ ਪ੍ਰੋਬਲਮ ਕੀ ਹੋ ਰਹੀ ਹੈ ਕਿ ਕਈ ਅਪਾਇੰਟਮੈਂਟ ਵਗੈਰਾ ਬੁੱਕ ਕਰ ਰਹੇ ਨੇ, ਪਰ ਅਪਾਇੰਟਮੈਂਟਸ ਉਹਨਾਂ ਦੀਆਂ ਕੈਂਸਲ ਹੋਈ ਜਾ ਰਹੀਆਂ ਸਾਰੀਆਂ। ਸੋ ਹੌਲੀਡੇ ਸੀਜ਼ਨ ਵੀ ਆ, ਅੱਗੇ ਵੀ ਅਹੈਡ ਹੈਗਾ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਸਾਲ ਕੁਝ ਵੀ ਅਕੰਪਲਿਸ਼ ਹੋ ਪਾਣਾ। ਸੋ ਅਗਲੇ ਸਾਲ ਤੇ ਇਹ ਸਾਰੀਆਂ ਗੱਲਾਂ। ਤੇ ਜਿਹੜੀ ਅਸਾਲਮ ਦੀ ਜੇ ਗੱਲ ਕਰੀਏ, ਉਹਦੇ ਵਿੱਚ ਇਹ ਹੈ ਕਿ ਜਿਹੜੇ ਬ੍ਰੈਂਡ ਨਿਊ ਕੇਸ ਆ ਰਹੇ ਨੇ ਥੱਲੇ, ਅਸਾਲਮ ਆਫਿਸ ਜਿਹੜਾ ਸੇਫ ਲੰਘ ਕੇ ਬੰਦਾ ਆ ਰਿਹਾ, ਉਹਦੇ ਜਿਹੜੇ ਕੇਸ ਹੈ ਉਹ 2-2 ਮਹੀਨੇ 'ਚ ਤਰੀਕ ਪਾ ਰਹੇ ਨੇ। ਸੋ ਉਹ ਜਿਹੜੇ ਲੋਕਾਂ ਨੂੰ ਆਪਣੇ ਕੇਸ ਹੈ ਉਹ ਪੂਰੇ 100% ਹੀ ਲਗਾਉਣੇ ਪਊਗੇ, ਪੂਰੀ ਸਟੇਟਮੈਂਟਸ ਦੇ ਨਾਲ, ਡਾਕੂਮੈਂਟਸ ਦੇ ਨਾਲ। ਤੇ ਬਾਕੀ ਜਿਹੜੇ ਪੁਰਾਣੇ ਕੇਸ ਸੀਗੇ 15, 16, 17, 18 ਵਾਲੇ, ਸਾਰੇ ਜਿਹੜੇ ਹੈਗੇ ਆ ਉਹ ਹੋਲਡ ਤੇ ਹੀ ਆ, ਤੇ ਉਹ ਹੋਲਡ ਤੇ ਰਹੂਗਾ, ਉਹਨਾਂ ਨੂੰ ਟਾਈਮ ਲੱਗੂਗਾ। ਤੇ ਜਿਹਨਾਂ ਦਾ ਪਿੱਛੇ ਘਰ ਦੇ ਸਪਾਊਸ ਜਾਂ ਬੱਚੇ ਪਿੱਛੇ ਹੈਗੇ ਨੇ, ਉਹ ਲੋਕੀ ਆਪਣੀ ਐਕਸਪੀਡਾਈਟਡ ਰਿਕੁਐਸਟ ਪਾ ਸਕਦੇ ਨੇ। ਜਿਹੜੇ ਦੂਜੇ ਨਾਰਮਲੀ ਆ, ਜਿਹਨਾਂ ਦੀ ਪਿੱਛੇ ਫੈਮਿਲੀ ਨਹੀਂ ਹੈਗੀ ਆ, ਸੋ ਪੇਰੈਂਟਸ ਨੂੰ ਨਹੀਂ ਉਹ ਕਾਊਂਟ ਕਰਦੇ, ਕਿਉਂਕਿ ਪੇਰੈਂਟਸ ਤੁਹਾਡੇ ਡਿਪੈਂਡੈਂਟ ਨਹੀਂ ਹੈਗੇ। ਸੋ ਜਿਹਨਾਂ ਦੇ ਪਿੱਛੇ ਸਪਾਊਸ ਜਾਂ ਬੱਚਾ, ਉਹਨਾਂ ਦੇ ਉਹ ਮੋਸ਼ਨ ਟੂ ਐਡਵਾਂਸ ਵਗੈਰਾ ਅਪਰੂਵ ਕਰ ਦਿੰਦੇ ਨੇ। ਜਿਹੜੇ ਦੂਜੇ ਰੈਗੂਲਰ ਕੇਸ ਨੇ, ਉਹਨਾਂ ਦਾ ਔਖਾ, ਉਹ ਟਰਾਈ ਕਰ ਸਕਦੇ ਨੇ, ਪਰ ਉਹਨਾਂ ਦੇ ਉਹ ਜਿਹੜੇ ਹੈਗੇ ਆ ਕੇਸ ਉਹ ਐਡਵਾਂਸ ਨਹੀਂ ਕਰ ਰਹੇ, ਉਹਨਾਂ ਨੂੰ ਵੇਟ ਹੀ ਕਰਨਾ ਪਊਗਾ। ਜੀ ਜੀ। ਸੋ ਜਿਹੜੀਆਂ ਤਰੀਕਾਂ ਪਈਆਂ ਭਾਈ, ਉਹ ਤਰੀਕਾਂ ਦੇ ਉੱਤੇ ਜਾਣਾ ਪੈਣਾ ਆ। ਕਈਆਂ ਦੀ ਜਲਦੀ ਆ, ਕਈਆਂ ਦੀ ਲੇਟ ਆ। ਸੋ ਕਦੀ ਕੋਈ ਚਾਹੁੰਦਾ ਹੁੰਦਾ ਵੀ ਜਲਦੀ ਆ ਜਾਵੇ, ਕੋਈ ਚਾਹੁੰਦਾ ਹੁੰਦਾ ਦੇਰੀ ਨਾ ਆਵੇ। ਹਰ ਇੱਕ ਦਾ ਆਪੋ ਆਪਣਾ ਜਿਹੜਾ ਇਹ ਸਿਸਟਮ ਆ। ਬਾਕੀ ਉੱਦਾਂ ਓਵਰਆਲ ਜਿੰਨੇ ਵੀ ਇਹ ਕੋਰਟ ਸਿਸਟਮ ਆ, ਉਹ ਪੂਰੀ ਤਰ੍ਹਾਂ ਹੁਣ ਪੂਰਾ ਰੈਲਾ ਹੋ ਕੇ ਚੱਲ ਰਿਹਾ, ਸਟ੍ਰੀਮਲਾਈਨ ਚੱਲ ਰਿਹਾ ਸਾਰਾ ਕੁਛ, ਜਾਂ ਇਹਦੇ ਵਿੱਚ ਵੀ ਕੋਈ ਅਜੇ ਦਿੱਕਤਾਂ ਆ, ਕਿਤੇ ਬੰਦ ਆ, ਕਿਤੇ ਚੱਲਦਾ ਹੈ, ਕਿੱਦਾਂ ਹੈ? ਨਹੀਂ ਜੀ, ਜਿੱਦਾਂ ਹੁਣ ਨਿਊਯਾਰਕ ਕੋਰਟ ਦੀ ਗੱਲ ਕਰੀਏ, ਬਹੁਤ ਜ਼ਿਆਦਾ ਹਾਰਡ ਟਾਈਮ ਦਿੰਦੇ ਆ ਸਾਨੂੰ। ਮੋਸ਼ਨ ਟੂ ਟ੍ਰਾਂਸਫਰ ਵੈਨਿਊ ਵਗੈਰਾ 8-8, 9-9 ਮਹੀਨੇ ਲਗਾ ਦਿੰਦੇ ਨੇ ਕੇਸ ਇੱਥੇ ਟ੍ਰਾਂਸਫਰ ਕਰਨ ਦਾ, ਜਦ ਤੱਕ ਕਿ ਜਦੋਂ ਕਿ 2-3 ਹਫ਼ਤੇ 'ਚ ਨਾਰਮਲੀ ਹੋਣਾ ਚਾਹੀਦਾ ਸੀਗਾ। ਤੇ ਕਾਲ ਉਹਨਾਂ ਨੂੰ ਕਰੋ, ਜਵਾਬ ਨਹੀਂ ਦਿੰਦੇ। ਸਪੈਸ਼ਲੀ ਜਾਰਜੀਆ ਵਗੈਰਾ, ਜਿਹੜੇ ਕੋਰਟ ਜਿੱਥੇ ਬੰਦਾ ਹੁਣ ਜਿੱਦਾਂ ਕੈਂਪ 'ਚ ਆਉਂਦਾ ਨਾ ਜੀ, ਜਾਂਦਾ, ਤਾਂ ਕੀ ਹੁੰਦਾ ਕਿ ਭਾਵੇਂ ਉਹਨੇ ਕੈਲੀਫੋਰਨੀਆ, ਨਿਊਯਾਰਕ ਆਉਣਾ ਹੋਵੇ, ਜਦੋਂ ਉਹਨੂੰ ਉੱਥੇ ਦੀ ਮਾਸਟਰ ਦੇ ਦਿੰਦੇ ਆ, ਜਿਹੜਾ ਲੋਕਲ ਜਿਹੜਾ ਜੱਜ ਹੁੰਦਾ। ਠੀਕ ਹੈ। ਉੱਥੋਂ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਕਰਨਾ ਹੁੰਦਾ ਕਿ ਬੰਦਾ ਹੁਣ ਇੱਥੇ ਮੂਵ ਹੋ ਗਿਆ, ਇਹਦਾ ਕੇਸ ਇੱਥੇ ਟ੍ਰਾਂਸਫਰ ਕੀਤਾ ਜਾਵੇ। ਤੇ ਕਾਫੀ ਸਾਰੇ ਜਿਹੜੇ ਦੂਜੀ ਇੱਦਾਂ ਦੀਆਂ ਰਾਈਟ ਵਿੰਗ ਕਹਿ ਲਓ ਸਟੇਟਸ, ਉਹ ਇੰਨੇ ਕੁ ਸਲੋ ਹੈਗੇ ਕਿ ਹੁਣ ਇੱਕ ਆਪਣੇ ਕਲਾਇੰਟ ਆ, ਉਹਨੂੰ ਗਿਆ ਫਲਾਈ ਕਰਕੇ ਵਿਚਾਰਾ ਆਪਣਾ ਜਾਰਜੀਆ, ਤੇ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਪਾਈ ਸੀ, ਟੈਲੀਫੋਨਿਕ ਹੀਅਰਿੰਗ ਪਾਈ ਸੀਗੀ, ਉੱਥੇ ਡਿਸਾਈਡ ਨਹੀਂ ਕੀਤੀ, ਕਹਿੰਦੇ ਤੇਰੇ ਵਕੀਲ ਨੂੰ ਦੱਸ ਦਾਂਗੇ। ਫਿਰ ਦੁਬਾਰਾ ਉਹਦੀ ਤਰੀਕ ਪਾਤੀ ਜੀ ਦਸੰਬਰ ਦੇ ਵਿੱਚ, ਪਹਿਲੇ ਹਫ਼ਤੇ। ਤੇ ਅਜੇ ਤੱਕ ਫਿਰ ਉਹਦੀ ਜਿਹੜੀ ਨਾ ਟੈਲੀਫੋਨਿਕ ਵਾਲੀ ਕੀਤੀ, ਨਾ ਵੈਬਐਕਸ ਵਾਲੀ ਕੀਤੀ, ਤੇ ਨਾ ਉਹਦਾ ਵੈਨਿਊ ਚੇਂਜ ਕੀਤਾ। ਸੋ ਹੁਣ ਜਿਹੜੀ ਦੂਜੀ ਆ ਉਹ ਵੀ ਆ ਗਈ, ਕੋਰਟ ਨੂੰ ਹੁਣ ਕਾਲ ਕਰੀ ਜਾਓ, ਮੇਲ ਕਰੀ ਜਾਓ, ਜਵਾਬ ਨਹੀਂ ਦੇ ਰਹੇ। ਤੇ ਫਿਰ ਉਹਨੂੰ ਲੱਗਦਾ ਕਿ ਦੂਜੀ ਟਿਕਟ ਕਰਾ ਕੇ ਫਿਰ ਪੈਸੇ ਖਰਚ ਕੇ ਜਾਣਾ ਪਊਗਾ ਉੱਥੇ, ਹੈ ਨਾ। ਤੇ ਹੁਣ ਜਿਹੜਾ ਬੰਦਾ ਨਵਾਂ ਆਇਆ, ਉਹਦੇ ਲਈ ਜਾਣਾ, ਉੱਥੇ ਹੋਟਲ ਲੈਣਾ, ਸਾਰਾ ਲਾ ਲਓ ਤੁਸੀਂ $700,000 ਦਾ ਖਰਚਾ ਹੋ ਜਾਂਦਾ ਬਿਨਾਂ ਮਤਲਬ ਦੇ, ਕਿਉਂਕਿ ਕੋਰਟ ਐਫੀਸ਼ੀਐਂਟ ਨਹੀਂ ਹੈਗਾ। ਸੋ ਇੱਕ ਵਾਰੀ ਪਹਿਲਾਂ ਹੋਇਆ ਨਜਾਇਜ਼, ਹੁਣ ਦੂਜੀ ਵਾਰੀ ਵੀ ਲੱਗਦਾ ਕਿ ਹੋਊਗਾ। ਸੋ ਕੋਰਟ ਇੰਨੇ ਐਫੀਸ਼ੀਐਂਟ ਨਹੀਂ ਹੈਗੇ। ਜੀ ਜੀ।
ਸੋ ਉਹ ਵੈਸੇ ਵੀ ਉਹਨਾਂ ਨੇ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਦੀ ਵਿਚਾਰਧਾਰਾ ਕੀ ਹੈ ਇਮੀਗ੍ਰੇਸ਼ਨ ਦੇ ਬਾਬਤ। ਸੋ ਜੀ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਠੋਕ ਕੇ ਰੱਖਿਆ ਹੈ ਵੀ ਆਪਾਂ ਸਲੋ ਡਾਊਨ ਨਹੀਂ ਜਿਹੜਾ ਉਹ ਰੱਖਣਾ ਆ। ਜੀ ਤੇ ਆਪਾਂ ਇੱਥੇ ਅਟਾਰਨੀ ਟਿਰਕੇਣਾ ਜੀ ਲੈਂਦੇ ਹਾਂ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਸਰੋਤਿਓ ਆਪਾਂ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਫਿਰ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਸਰੋਤਿਓ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਹੁਣ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋਵੋ, ਨੰਬਰ ਰਹੇਗਾ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। Stockton, Modesto, KOBO Yuba City, 1450 AM, KIID Sacramento, 1470 AM, KWRU Fresno, 1300 AM, KLHC Bakersfield, 1350 AM. ਵੇਰਕਾ ਵੱਲੋਂ ਬਿਲਕੁਲ ਘਰ ਵਰਗੇ ਸਵਾਦ ਵਾਲੇ ਆਲੂ ਪਨੀਰ ਮੇਥੀ ਦੇ ਪਰੌਂਠੇ, ਨਾਨ, ਅੰਮ੍ਰਿਤਸਰੀ ਕੁਲਚੇ, ਤੰਦੂਰੀ ਰੋਟੀ, ਗਾਰਲਿਕ ਨਾਨ, ਹਰ ਤਰ੍ਹਾਂ ਦੀਆਂ ਰੋਟੀਆਂ ਤੁਹਾਡੇ ਨਜ਼ਦੀਕੀ ਇੰਡੀਅਨ ਪੰਜਾਬੀ ਸਟੋਰਾਂ ਦੇ ਵਿੱਚ ਪਹੁੰਚ ਚੁੱਕੀਆਂ ਹਨ। ਅੱਜ ਹੀ ਵੇਰਕਾ ਬ੍ਰਾਂਡ ਦੇ ਹਰ ਤਰ੍ਹਾਂ ਦੇ ਪਰੌਂਠੇ, ਨਾਨ, ਕੁਲਚੇ ਆਪਣੇ ਨਜ਼ਦੀਕੀ ਇੰਡੀਅਨ ਸਟੋਰਸ ਤੋਂ ਲੈ ਕੇ ਆਓ ਅਤੇ ਇਹਨਾਂ ਦੇ ਘਰ ਵਰਗੇ ਸਵਾਦ ਦਾ ਆਨੰਦ ਮਾਣੋ। ਵੇਰਕਾ ਬ੍ਰਾਂਡ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555। NMLS ID 698952, DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। मैं क्या जी ग्रोसरी ਲੈਣ ਚਲੀਏ। ग्रोसरी लेना ਤਾਂ ਸਿਰਫ ਬਹਾਨਾ ਹੈ। ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ raw milk ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ
ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 408722। मेरे तो सुनो माँ दी कहानी। दिन पर रहे ए व्यस्त ए है कर दी रानी। कदी महफिल दी तैयारी कदी कर दी सफाई। मैं छोटी उम्र दा बच्चा माँ दी मदद भी नहीं कर सकता, पर अपने हथों शेर आटे तो बनी सॉफ्ट रोटी ता खवा सकदा हा। शेर आटे दी रोटी रहे सॉफ्ट, सो सॉफ्ट। शेर आटा घर लाओ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਦੇ ਵਿੱਚ। US ਇਮੀਗ੍ਰੇਸ਼ਨ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਪਡੇਟ ਅਮਰੀਕਾ ਹਰ ਸ਼ਨੀਚਰਵਾਰ ਨੂੰ 9 ਤੋਂ ਲੈ ਕੇ 10:30 ਵਜੇ ਤੱਕ ਆਪਾਂ ਪੇਸ਼ ਕਰਦੇ ਹਾਂ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਜੀ ਆਪਣੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਹੁਣ ਤੁਸੀਂ ਕਾਲ ਕਰਕੇ ਜੇ ਇਮੀਗ੍ਰੇਸ਼ਨ ਦੇ ਬਾਬਤ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਸਟੂਡੀਓ ਦੀ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਸਵਾਲ ਜਿਹੜੇ ਉਹ ਪੁੱਛੋ। ਇੱਕ ਸਾਰਿਆਂ ਨੂੰ ਪਹਿਲਾਂ ਹੀ ਜਿਹੜੀ ਆਪਾਂ ਬੇਨਤੀ ਅਪੀਲ ਕਰਦੇ ਹਾਂ ਹੱਥ ਜੋੜ ਕੇ ਵੀ ਗੱਲ ਆਪਣੀ ਜਿਹੜੀ ਕਿਰਪਾ ਕਰਕੇ ਛੋਟੀ ਰੱਖਿਓ। ਜਨਰਲ ਸਵਾਲ ਜਿਹੜਾ ਉਹ ਪੁੱਛਿਓ। ਆਪਾਂ ਕਿਸੇ ਦੇ ਪਰਸਨਲ ਇੱਦਾਂ ਜਿਹੜੇ ਬਹੁਤੀ ਡੂੰਘਾਈ ਦੇ ਵਿੱਚ ਕਿਸੇ ਵੀ ਕੇਸ ਦੇ ਵਿੱਚ ਉਹ ਨਹੀਂ ਜਾ ਸਕਦੇ। ਉਸ ਦੇ ਲਈ ਤੁਸੀਂ ਕੰਸਲਟੇਸ਼ਨ ਇਹਨਾਂ ਦੇ ਨਾਲ ਕਰੋ। ਅਪੁਆਇੰਟਮੈਂਟ ਜਿਹੜੀ ਉਹ ਤੁਸੀਂ ਬਣਾ ਸਕਦੇ ਆ। ਉਹ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨਾਲ ਕੰਟੈਕਟ ਕਰ ਲਿਓ ਜੀ 415 909 0503 ਦੇ ਉੱਤੇ। ਤੇ ਆਓ ਹੁਣ ਵਾਰੀ ਵਾਰੀ ਸਿਰ ਕਰਦੇ ਹਾਂ ਜੀ ਆਪਾਂ ਗੱਲਬਾਤ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਇੰਦਰਜੀਤ। ਹਾਂਜੀ ਸਵਾਲ ਪੁੱਛੋ ਜੀ ਇੰਦਰਜੀਤ ਜੀ। ਤੁਹਾਡੀ ਆਵਾਜ਼ ਸੁਣ ਨਹੀਂ ਰਹੀ ਜੀ। ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਤੁਹਾਡੇ ਵੱਲ ਦੁਬਾਰਾ ਮੈਂ ਕਰਦਾ ਹਾਂ। ਤੁਸੀਂ ਦੇਖੋ ਕਿਤੇ ਮਿਊਟ ਤਾਂ ਨਹੀਂ ਕੀਤਾ ਜਾਂ ਕੁਛ ਇੱਦਾਂ ਦਾ ਤਾਂ ਨਹੀਂ ਆ ਤੁਹਾਡੇ ਵੱਲੋਂ। ਸੋ ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਹਰਮਨ ਜੀ। ਹੈਲੋ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਮੇਰਾ ਕੁਐਸਚਨ ਇਹ ਆ ਵੀ ਜਿੱਦਾਂ ਮੈਂ ਆਪਣੀ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਤੇ ਮੇਰੇ ਬਾਇਓਮੈਟ੍ਰਿਕਸ ਹੋ ਗਏ ਆ ਤੇ ਮੈਂ ਜੇ ਇੰਡੀਆ ਟਰੈਵਲ ਕਰਦਾ ਏਦਾਂ ਕੋਈ ਇਸ਼ੂ ਤਾਂ ਨਹੀਂ ਮੁੜ ਕੇ ਵਾਪਸ ਆਉਂਦੇ ਨੂੰ ਬਈ ਮੁੜ ਕੇ ਦੁਬਾਰਾ ਫਿੰਗਰ ਲੈਣ ਜਾਂ ਕੁਛ ਏਦਾਂ? ਨਹੀਂ ਕੋਈ ਇਸ਼ੂ ਨਹੀਂ ਭਾਜੀ, ਟਰੈਵਲ ਕਰ ਸਕਦੇ ਹਾਂ। ਹਾਂਜੀ ਕਿਉਂਕਿ ਜਿੱਦਾਂ ਮੈਨੂੰ ਕਿਸੇ ਨੇ ਏਦਾਂ ਕਿਹਾ ਸੀਗਾ ਵੀ ਜਦੋਂ ਇਹ ਫਿੰਗਰਪ੍ਰਿੰਟਸ ਇੱਕ ਵਾਰੀ ਲੈ ਲੈਂਦੇ ਆ ਤਾਂ ਫਿਰ ਤੁਸੀਂ ਜਾ ਨਹੀਂ ਸਕਦੇ ਹੈਗੇ ਇੰਡੀਆ। ਸੋ ਮੈਂ ਸ਼ੋਰ ਨਹੀਂ ਸੀਗਾ ਵੀ ਜਾ ਸਕਦੇ ਕਿ ਨਹੀਂ ਜੀ। ਹਾਂਜੀ ਪਤਾ ਨਹੀਂ ਭਾਜੀ, ਆਪਣੇ ਵੱਲੋਂ ਬਣਾ ਕੇ ਕਿਹਾ ਹੋਇਆ ਜਿਹਨੇ ਵੀ ਕਿਹਾ ਹੋਇਆ। ਸੋ ਕੋਈ ਇਹਨਾਂ ਨੂੰ ਟਰੈਵਲ ਡਾਕੂਮੈਂਟ ਦੀ ਤਾਂ ਨਹੀਂ ਜ਼ਰੂਰਤ ਹੁੰਦੀ ਇਹੋ ਜਿਹੇ ਮਾਮਲੇ ਦੇ ਵਿੱਚ? ਪਰਮਨੈਂਟ ਰੈਜ਼ੀਡੈਂਟ ਆ, ਟਰੈਵਲ ਕਰ ਸਕਦੇ ਆ। ਤੇ ਇਹ ਇਦਾਂ ਕਰਨ ਦੇ ਨਾਲ ਜਿਹੜੀ ਕਲੌਕ ਆ ਉਹ ਤਾਂ ਨਹੀਂ ਰੀਸੈਟ ਹੋ ਜਾਊਗੀ ਬਿਫੋਰ ਇੰਟਰਵਿਊ?
ਉਹ ਤਾਂ ਜਿਹੜਾ ਟੈਂਪਰੇਰੀ ਟ੍ਰਿਪ ਹੀ ਹੁੰਦਾ, ਗ੍ਰੀਨ ਕਾਰਡ ਤਾਂ ਕਿਸੇ ਦਾ ਵੀ 6 ਮਹੀਨੇ ਤੋਂ ਉੱਤੇ ਨਹੀਂ ਹੋਣਾ ਚਾਹੀਦਾ, ਹੈ ਨਾ? ਜੀ 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 ਸੋ ਹਾਂਜੀ, ਜੇ ਟੈਂਪਰੇਰੀ ਛੋਟਾ ਟ੍ਰਿਪ ਆ ਤਾਂ ਕੋਈ ਪ੍ਰੋਬਲਮ ਨਹੀਂ ਜੀ। ਐਲੀਜੀਬਿਲਿਟੀ, ਐਜ਼ ਲੌਂਗ ਐਜ਼ ਐਲੀਜੀਬਿਲਿਟੀ ਰਿਕੁਆਇਰਮੈਂਟ ਬੰਦੇ ਦੀ ਮੀਟ ਹੁੰਦੀ ਹੈ ਕਿ ਲਾਸਟ 5 ਈਅਰ 'ਚ ਹਾਫ ਦਾ ਟਾਈਮ ਇੱਥੇ ਹੋਣਾ ਚਾਹੀਦਾ। ਫਿਰ ਕੋਈ ਪ੍ਰੋਬਲਮ ਨਹੀਂ, ਠੀਕ ਹੈ ਜੀ। ਪਰ ਉਹ ਲੋਕੀ ਕਹਿੰਦੇ ਇਸ ਲਈ ਆ ਟਿਰਕਿਆਣਾ ਜੀ ਵੀ ਪਿੱਛੋਂ ਆ ਗਈ ਤੇ ਫਿਰ ਭੱਜ ਕੇ ਆਉਣਾ ਪੈਣਾ ਆ ਇੰਟਰਵਿਊ ਨਾ, ਵੀ ਫਿਰ ਪਤਾ ਨਹੀਂ ਲੱਗਦਾ ਹੁੰਦਾ। ਸੋ ਸਕੈਜੂਲ ਵੀ ਕਰ ਸਕਦੇ ਹੋ ਤੁਸੀਂ, ਕੋਈ ਜੀ ਐਡੀ ਦਿੱਕਤ ਨਹੀਂ ਹੈਗੀ। ਜੀ ਜੀ ਭੁਪਿੰਦਰ ਜੀ। ਹਾਂਜੀ ਸਰ, ਮੇਰਾ ਕੁਐਸਚਨ ਹੈ ਜੀ, ਮੈਂ ਆਪਣੀ ਸਿਸਟਰ ਦਾ ਅਪਲਾਈ ਕੀਤਾ ਬਲੱਡ ਰਿਲੇਸ਼ਨ ਤੇ 2014 ਦੇ ਵਿੱਚ, ਬਟ ਉਹਨੂੰ ਤਾਂ ਹਜੇ ਆਈ ਥਿੰਕ ਬਹੁਤ ਟਾਈਮ ਲੱਗੂਗਾ। ਬਟ ਇਨ ਦ ਮੀਨ ਟਾਈਮ ਮੈਂ ਆਪਣੇ ਲਈ ਵਿਜ਼ਟਰ ਵੀਜ਼ੇ ਲਈ ਅਪਲਾਈ ਕਰ ਸਕਦਾ ਜੀ? ਹਾਂਜੀ, ਟਰਾਈ ਕਰ ਸਕਦੇ ਹਾਂ ਜ਼ਰੂਰ। ਸਰ ਉਹਦਾ ਕੋਈ ਉਹ ਜੇ ਉਸ ਹੁੰਦਾ ਆਪਸ਼ਨ ਆਉਂਦੀ ਹੈ ਕਿ ਹੈਵ ਯੂ ਐਵਰ ਅਪਲਾਈਡ ਫॉर ਦਾ US, ਤਾਂ ਉਹਦੇ ਵਿੱਚ ਸਾਨੂੰ ਉੱਥੇ ਜੈਸ ਕਰਨਾ ਪਊਗਾ? ਹਾਂਜੀ, ਉਹ ਸਾਰਾ ਕੁਝ ਹੀ ਹਮੇਸ਼ਾ ਇਮੀਗ੍ਰੇਸ਼ਨ ਨੂੰ ਸੱਚ ਦੱਸਣਾ ਵਾ, ਕੁਝ ਵੀ ਇਦਾਂ ਦਾ ਕੋਈ ਸਕੀਮ ਨਹੀਂ ਪਾਣੀ ਕਿਸੇ ਨੇ, ਭਾਵੇਂ ਫੈਮਿਲੀ ਬੇਸਡ ਆ ਭਾਵੇਂ ਕੋਈ ਵੀ ਹੈ। ਸੋ ਬਿਲਕੁਲ ਹਾਂਜੀ, ਡਿਸਕਲੋਜ਼ ਕਰਨਾ, ਉਹਨਾਂ ਨੂੰ ਨਾਲੇ ਪਤਾ ਹੀ ਆ ਆਲਰੇਡੀ ਜੀ। ਉਹ ਫਿਰ ਜਦੋਂ ਨਾ ਪਾਉਣਗੇ ਤੇ ਫਿਰ ਜਦੋਂ ਲੱਭ ਗਿਆ ਤੇ ਤੁਸੀਂ ਨਾਂ ਦੱਸਿਆ ਹੋਇਆ, ਫਿਰ ਨਹੀਂ ਵੀਜ਼ਾ ਲਾਉਂਦੇ ਹੋ, ਫਿਰ ਉਹਨਾਂ ਕਹਿਣਾ ਵੀ ਨਾ ਭਾਈ ਤੁਸੀਂ ਬੋਲਦੇ ਆ ਝੂਠ। ਤੇ ਅਗਲੇ ਜਿਹੜੇ ਕਾਲਰ ਆ ਆਪਾਂ ਉਹਨਾਂ ਨਾਲ ਕਰਦੇ ਆ ਸੰਦੀਪ। ਹੈਲੋ ਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਆਪਣੇ ਮੈਂ ਗ੍ਰੀਨ ਕਾਰਡ ਆ, ਮੇਰੀ ਮੰਮੀ ਇੱਥੇ ਆਏ ਹੋਏ ਨੇ ਤੇ ਉਹਨਾਂ ਦੇ ਕੋਲ ਉਹ ਵਿਜ਼ਟਰ ਤੇ ਆਏ ਨੇ, ਉਹਨਾਂ ਨੂੰ ਗ੍ਰੀਨ ਕਾਰਡ ਆਪਾਂ ਇੱਥੇ ਦਵਾ ਸਕਦੇ? ਤੁਸੀਂ ਸਿਟੀਜ਼ਨ? ਨਹੀਂ, ਇਹ ਗ੍ਰੀਨ ਕਾਰਡ ਨੇ। ਨਹੀਂ, ਗ੍ਰੀਨ ਕਾਰਡ ਨਹੀਂ ਕਰ ਸਕਦਾ, ਸਿਰਫ ਸਿਟੀਜ਼ਨ ਆਪਣੇ ਪੇਰੈਂਟਸ ਦਾ ਜਿਹੜਾ ਉਹ ਕਰ ਸਕਦੇ ਆ ਜੀ। ਅਗਲੇ ਕਾਲਰ ਮਨਜੀਤ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਜੀ ਨਿਊਯਾਰਕ ਦੇ ਵਿੱਚ ਹਾਂ ਤੇ ਮੈਂ ਆਪਣੇ ਵਕੀਲ ਦਾ ਇਨਵੋਸ਼ਨ ਤੇ ਓਪਨ ਤਾਂ 6 ਤਰੀਕ ਨੇ ਦੋਵਾਂ ਦੀ ਅਪਲਾਈ ਕੀਤਾ ਤੇ ਪਹਿਲੀ ਵਾਰੀ ਤਾਂ ਉਹਨਾਂ ਮੈਨੂੰ ਦੱਸਿਆ ਨਹੀਂ ਕੁਝ ਵੀ ਵਕੀਲ ਨੇ, ਤੇ ਹੁਣ ਮੈਨੂੰ ਉਹਨਾਂ ਮੈਸੇਜ ਨਹੀਂ ਭੇਜੀ ਕਿ ਉਹਨਾਂ ਨਹੀਂ ਐਕਸੈਪਟ ਕੀਤੀ, ਤੇ ਕੀ ਹੋ ਸਕਦਾ ਇਹਨਾਂ ਦੀ? ਆਵਾਜ਼ ਕੱਟ ਗਈ ਸੀ ਪਿੱਛੋਂ ਜੀ, ਕੀ ਕਿਹਾ ਤੁਸੀਂ? ਜਦੋਂ ਮੋਸ਼ਨ ਟੂ ਕੀ ਕੀਤਾ ਸੀ ਤੁਸੀਂ? ਮਤਲਬ ਕਿ ਤਰੀਕ ਛੇਤੀ ਲੈਣ ਲਈ ਅਪਲਾਈ ਕੀਤੀ ਸੀ ਮੋਸ਼ਨ, ਠੀਕ ਹੈ, ਤੇ ਉਹਨਾਂ ਨੇ ਡਿਨਾਈ ਕਰ ਦਿੱਤਾ। ਆਪਾਂ ਦੁਬਾਰਾ ਹੁਣ ਕਰ ਸਕਦੇ ਹਾਂ? ਕੋਈ ਤੁਸੀਂ ਏਦਾਂ ਦਾ ਸਾਧਨ ਕਰ ਸਕਦੇ ਹੋ ਤਾਂ ਦੱਸੋ ਮੈਨੂੰ ਜੀ। ਨਿਊਯਾਰਕ ਦੇ ਵਿੱਚ ਤੁਹਾਡੇ ਪਿੱਛੇ ਪਰਿਵਾਰ ਹੈਗਾ? ਹਾਂਜੀ। ਕੌਣ ਆ? ਵਾਈਫ ਤੇ ਬੱਚੇ? ਹਾਂਜੀ, ਵਾਈਫ ਤੇ ਇੱਕ ਲੜਕੀ ਹੈ ਜੀ। ਹਾਂਜੀ, ਟਰਾਈ ਕਰ ਸਕਦੇ ਹਾਂ ਬਿਲਕੁਲ, ਕੋਈ ਗਾਰੰਟੀ ਨਹੀਂ ਕਿ ਮੋਸ਼ਨ ਟੂ ਐਡਵਾਂਸ ਉਹ ਅਪਰੂਵ ਕਰੂਗੇ, ਪਰ ਜੇ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਜੇ ਤੁਸੀਂ ਕੋਰਟ ਨੂੰ ਮੁੱਦਾ ਪੇਸ਼ ਕਰੋ ਕਿ ਕੀ ਪ੍ਰੋਬਲਮ ਆ, ਪਿੱਛੇ ਵਾਲਿਆਂ ਨੂੰ ਕੀ ਪ੍ਰੋਬਲਮ ਆ, ਤਾਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜੀ। ਜੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ, ਅਪਾਇੰਟਮੈਂਟ ਬਣਾਉਣੀ ਆ, ਇਹਨਾਂ ਦਾ ਆਫਿਸ ਦਾ ਫੋਨ ਨੰਬਰ ਆ 415909 0503 415 909 0503। ਅਗਲੇ ਕਾਲਰ ਹਰਪਾਲ। ਹਾਂਜੀ ਜੀ, ਮੇਰਾ ਕੁਐਸਚਨ ਹੈ ਜੀ ਬਾਈ ਜੀ, ਕੀ ਆਦਾ ਨਾ ਵੀ ਇਹ ਗ੍ਰੀਨ ਕਾਰਡ ਨਿਊ ਕਰਨਾ ਦਿੱਤਾ ਸੀ ਜੀ, 6 ਮਹੀਨੇ ਹੋ ਗਏ, ਉਹ ਕਿੰਨਾ ਪ੍ਰੋਸੀਜਰ ਹੁੰਦਾ ਜੀ? ਆਇਆ ਨਹੀਂ ਜੀ। ਉਹਦਾ ਤਾਂ ਭਾਜੀ ਟਾਈਮ ਲੱਗ ਰਿਹਾ, ਪ੍ਰੋਸੈਸਿੰਗ ਟਾਈਮ ਤੁਸੀਂ ਡਿਪੈਂਡਿੰਗ ਕਿਹੜੇ ਸਰਵਿਸ ਸੈਂਟਰ ਤੇ ਮੁਰੇ ਜਾਂ uscis.gov ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਜੀ। 6 ਮਹੀਨੇ ਤੋਂ ਤਾਂ ਜ਼ਿਆਦਾ ਲੱਗ ਜਾਂਦੇ ਆ ਅਮੂਮਨ ਹੀ ਜਿਹੜਾ ਜੀ, ਹੁਣ ਸਾਲ ਤੱਕ ਕਹਿੰਦੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਲੱਗ ਰਿਹਾ ਹੈਗਾ ਆ ਜੀ। ਜੀ ਆਪਣੇ ਅਗਲੇ ਕਾਲਰ ਨੇ ਕਸ਼ਮੀਰੀ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ। ਹੈਲੋ। ਜੀ ਹਾਂਜੀ, ਪੁੱਛੋ ਜੀ, ਸਵਾਲ ਪੁੱਛੋ ਜੀ। ਭਾਜੀ ਜਿੱਦਾਂ ਮੇਰਾ ਕਜ਼ਨ ਹੈਗਾ ਆ, ਉਹਨੂੰ ਇੱਥੇ 2015 ਦਾ ਅਸਾਈਲਮ ਦਾ ਕੇਸ ਲੱਗਾ ਹੈ, ਉਹਦੇ ਮੁੰਡੇ ਦੇ ਦੋਏ ਇੱਥੇ ਨੇ, ਉਹਦੇ ਮੁੰਡੇ ਦਾ ਵੀ ਇੱਕ ਛੋਟੇ ਦਾ ਨਾ ਅਸਾਈਲਮ ਦਾ ਕੇਸ ਲੱਗਾ ਹੈਗਾ ਆ, ਤੇ ਉਹਨੂੰ ਐਮਰਜੈਂਸੀ ਹੈਗੀ ਹੈ, ਉਹ ਇੰਡੀਆ ਵਾਪਸ ਜਾਣਾ ਚਾਹੁੰਦਾ ਹੈਗਾ ਆ, ਤੇ ਉਹਦਾ ਜਿਹੜਾ ਕੇਸ ਹੈਗਾ ਆ ਹੁਣ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਹੈਗਾ, ਸਤੰਬਰ 2022 ਦੀ ਡੇਟ ਹੈਗੀ, ਉਹ ਵਾਪਸ ਜਾ ਸਕਦਾ, ਕੋਈ ਪ੍ਰੋਬਲਮ ਤਾਂ ਨਹੀਂ ਹੋਣਗੀ ਬੱਚੇ ਨੂੰ? ਬੰਦੇ ਦੀ ਗੱਲ ਕਰਦੇ ਆ ਕਿ ਬੱਚਿਆਂ ਦੀ ਗੱਲ ਕਰਦੇ ਆ? ਨਹੀਂ, ਬੰਦਾ ਇੰਡੀਆ ਜਾਣਾ ਚਾਹੁੰਦਾ ਹੈਗਾ, ਉਹਦੇ ਬੱਚੇ ਇੱਥੇ ਹੀ ਨੇ, ਉਹਨ ਬੱਚਿਆਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਣ ਲੱਗੀ ਕੇਸਾਂ ਦੇ ਵਿੱਚ? ਬਿਲਕੁਲ ਪ੍ਰੋਬਲਮ ਹੋਗੀ, ਜੇ ਬੱਚੇ ਡੈਰੀਵੇਟਿਵ ਆ, ਜੇ ਮੇਨ ਬੰਦਾ ਚਲ ਗਿਆ ਤਾਂ ਉਹਦਾ ਰਿਮੂਵਲ ਲੱਗ ਗਿਆ, ਤਾਂ ਬੱਚਿਆਂ ਨੂੰ ਕਿਉਂ ਨਹੀਂ ਪ੍ਰੋਬਲਮ ਹੋਗੀ? ਆਫ ਕੋਰਸ ਬੱਚਿਆਂ ਨੂੰ ਪ੍ਰੋਬਲਮ ਹੋਗੀ ਜੀ। ਬੱਚਿਆਂ ਦਾ ਜੇ ਆਪਣਾ ਕੋਈ ਕੇਸ, ਬੱਚਿਆਂ ਦਾ ਜੇ ਆਪਣਾ ਕੇਸ ਸੀਗਾ, ਡਿਪੈਂਡ ਕਰਦਾ ਹੁਣ ਕੀ ਕੇਸ ਆ। ਜੇ ਉਹਨੇ ਕਹਿਣਾ ਮੇਨ ਬੰਦਾ ਹੀ ਤੁਹਾਡਾ ਇੰਡੀਆ ਜਾ ਕੇ ਆਰਾਮ ਨਾਲ ਬੈਠਾ ਹੋਇਆ, ਤਾਂ ਜਿਹੜੇ ਡੈਰੀਵੇਟਿਵ ਉਹਨਾਂ ਨੂੰ ਕੀ ਪ੍ਰੋਬਲਮ ਹੋਣੀ ਹੈ? ਜੀ ਜੀ। ਜੇ ਉਹਨਾਂ ਦਾ ਆਪਣਾ ਵੱਖਰਾ ਕੇਸ ਹੋਵੇ ਤਾਂ ਡਿਫਰੈਂਟ ਗੱਲ ਆ, ਪਰ ਜੇ ਉਹਦੇ ਅੰਡਰ ਆਪਣੇ ਡੈਡ ਦੇ ਅੰਡਰ ਹੀ ਆ, ਤੇ ਜੇ ਡੈਡ ਵਾਪਸ ਆ ਤੇ ਫਿਰ ਉਹਨਾਂ ਨੂੰ ਵੀ ਫਿਰ ਕਾਈਂਡ ਆਫ ਫਿਰ ਉਹ ਵੀ ਵਾਪਸ ਵਾਲੀ ਗੱਲ ਹੀ ਆ। ਹਾਂਜੀ ਜੀ। ਅਗਲੇ ਕਾਲਰ ਰਾਮ ਪ੍ਰਕਾਸ਼। ਹਾਂਜੀ, ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ।
ਹਾਂਜੀ ਮੇਰਾ ਸਵਾਲ ਸੀਗਾ ਜੀ, ਜਿਸ ਤਰ੍ਹਾਂ ਭੈਣ ਭਰਾਵਾਂ ਦੀ ਪਟੀਸ਼ਨ ਕੀਤੀ, ਉਹ ਪੇਪਰ ਚਲੇ ਗਏ ਉਹ ਜੀ ਬੰਬੇ ਜੀ, ਉਹਨਾਂ ਦੇ ਮਤਲਬ ਈਮੇਲਾਂ ਆਈ ਜਾਂਦੀਆਂ ਜੀ, ਕੀ ਕੰਮ ਉਹਨਾਂ ਦਾ ਕੁਝ ਸਟਾਰਟ ਹੋਇਆ ਇੰਟਰਵਿਊ ਲੈਣ ਦਾ, ਜਾ ਕੇ ਮਤਲਬ ਉਸੇ ਤਰ੍ਹਾਂ ਢਿੱਲਾ ਕੰਮ ਚੱਲ ਰਿਹਾ ਜੀ? ਨਹੀਂ ਭਾਜੀ, ਅਗਲੇ ਸਾਲ ਹੀ ਹੈ, ਇਸ ਸਾਲ ਕੁਛ ਨਾ ਐਕਸਪੈਕਟ ਕਰੋ ਜੀ। ਸੋ ਢਿੱਲਾ ਹੀ ਆ ਜੀ ਕੰਮ, ਜੇ ਤੁਸੀਂ ਅੰਡਰਲਾਈਨਿੰਗ ਗੱਲ ਪੁੱਛਦੇ ਆ ਤਾਂ ਜੀ ਸਲੋ ਐਂਡ ਸਟੱਡੀ ਹੋਈ ਕਾਫੀ ਜਿਵੇਂ ਢਿੱਲਾ ਹੋਈ ਹੋਇਆ ਜੀ। ਸੋ ਇੱਕ ਇੱਕ ਇਹ ਵੀ ਗੱਲ ਆ ਨਾ, ਅਟਰਨੀ ਟੇਡ ਕਹਿਣਾ ਜੀ, ਕਹਿੰਦੇ ਜਦੋਂ ਸਰਕਾਰੀ ਬੰਦਿਆਂ ਨੂੰ ਸਲੋ ਕੰਮ ਕਰਾਉਣਾ ਸਿਖਾ ਦੋ ਨਾ, ਫਿਰ ਉਹ ਤੇਜ਼ ਨਹੀਂ ਕਰਦੇ ਮੁੜ ਕੇ ਦੁਬਾਰਾ। ਹਾਂਜੀ ਹਾਂਜੀ ਸੋ ਉਹਨਾਂ ਦਾ ਜੀ ਨਹੀਂ ਕਰਦਾ ਹੁੰਦਾ, ਉਹ ਹੌਲੀ ਹੌਲੀ ਉਹ ਦੁਬਾਰਾ ਆਪਣੀ ਪੁਰਾਣੀ ਲੈ ਚ ਆਉਣਗੇ। ਤੇ ਹੁਣ ਸਾਊਥ ਅਫਰੀਕਾ ਵਾਲਾ ਇੱਕ ਹੋਰ ਵੇਰੀਐਂਟ ਤੁਰਿਆ ਫਿਰਦਾ ਆ, ਉਹਨੇ ਜੀ ਫੇਰ ਦੁਨੀਆ ਠੱਪ ਕਰਨ ਨੂੰ ਜਿਹੜੀ ਉਹ ਫਿਰਦੇ ਆ। ਸੋ ਪਤਾ ਨਹੀਂ ਕੀ ਬਣਨ ਵਾਲਾ ਆ। ਸੋ ਢਿੱਲਾ ਇਹਦਾ ਤਾਂ ਢਿੱਲਾ ਵੀ ਕਹਿ ਲਓ, ਵਧੀਆ ਅੱਖਰ ਆ, ਡੈਡ ਕਹਿ ਲਓ, ਡੈਡ ਆ ਕੰਮ ਹੋਣਾ ਉੱਥੇ। ਹਾਂ ਜੀ ਜੀ ਜੀ। ਅਵਤਾਰ ਸਿੰਘ ਜੀ। ਹਾਂਜੀ ਬਾਈ ਖਾਲਸਾ, ਬਾਈ ਫਤਿਹ ਜੀ। ਖਾਲਸਾ ਫਤਿਹ ਜੀ। ਹਾਂਜੀ ਮੇਰਾ ਜੀ ਕੁਐਸਚਨ ਆ, ਮੇਰੇ ਨਾ ਮੈਂ ਸਿਟੀਜ਼ਨ ਆ, ਮੈਂ ਉਹਦੇ ਮੁੰਡੇ ਦਾ ਅਪਲਾਈ ਕੀਤਾ ਸੀ ਸਨ 2013 ਦੇ ਵਿੱਚ। ਉਹਦਾ ਮੈਨੂੰ ਇੱਕ ਚਿੱਠੀ ਆਈ ਆ ਤੇ ਮੇਰੀ ਫੀਸ ਉਹਨਾਂ ਨੇ ਰਿਸੀਵਡ ਕੀਤੀ ਆ, ਮੁੜ ਕੇ ਮੈਨੂੰ ਕੋਈ ਚਿੱਠੀ ਅਪਰੂਵਲ ਲੈਟਰ ਨਹੀਂ ਆਇਆ। ਤੇ ਮੁੰਡਾ ਤੁਹਾਡਾ ਵਿਆਹ ਹੈ ਕਿ ਕੁਆਰਾ ਆ? ਵਿਆਹ ਹੈ ਜੀ, ਵਿਆਹ ਹੈ ਜੀ। ਸਮਾਂ ਤਾਂ ਲੱਗੂਗਾ ਜੀ ਇਸ ਚੀਜ਼ ਨੂੰ, ਕਿ ਨਹੀਂ? ਵਿਆਹੇ ਬੱਚੇ, ਤੁਸੀਂ ਸਿਟੀਜ਼ਨ ਤੇ ਵਿਆਹੇ ਬੱਚੇ ਦਾ ਕੇਸ ਜਿਹੜਾ ਹੈਗਾ ਉਹ ਹੈਗਾ 2009 ਵਾਲੇ ਚੱਲਦੇ ਆ ਜੇ, ਤੇ ਉਹ ਵੀ ਹੋਲਡ ਤੇ ਆ, ਕਿਉਂਕਿ ਤੁਹਾਡਾ 12 ਦਾ ਤਾਂ ਤੁਹਾਨੂੰ ਵੇਟ ਕਰਨੀ ਪੈਣੀ ਹੈ। ਤੇ ਅਪਰੂਵਲ ਲੈਟਰ ਜਿਹੜਾ ਨਾ ਆਉਣ ਕਰਕੇ ਉਸ ਨੂੰ ਫਾਇਦਾ ਹੀ ਆ ਅਜੇ ਤੱਕ, ਕਿ ਨਹੀਂ ਉਹਦੇ ਬੱਚਿਆਂ ਨੂੰ ਗਾਂ ਫਾਇਦਾ ਹੋ ਸਕਦਾ ਹੈ? ਹਾਂਜੀ ਜੀ ਜੀ। ਸੋ ਕੋਈ ਨਹੀਂ ਜੀ, ਇੰਤਜ਼ਾਰ ਕਰੋ। ਜੇ ਇਹਨਾਂ ਨੂੰ ਲੱਗਦਾ ਵੀ ਕੁਛ ਵੀ ਕੋਈ ਇਨਕੁਆਇਰੀ ਕਰਕੇ ਕਿਤੋਂ ਪਤਾ ਕਰ ਸਕਦੇ ਵੀ ਕੀ ਹੈ, ਜਾਂ ਜੇ ਰਹਿਣ ਦੇਣਾ, ਜੇ ਇੰਤਜ਼ਾਰ ਹੀ ਕਰਨ? ਬਸ ਇਹੀ ਮੇਕ ਸ਼ੋਰ ਕਰਨਾ ਹੁੰਦਾ ਕਿ ਕੇਸ ਐਕਟਿਵ ਆ, ਚੱਲ ਰਿਹਾ। ਪਰ 12 ਵਾਲਿਆਂ ਦਾ ਤਾਂ ਹੁਣ ਕੀ ਕਰੂਗੇ, ਜੇ 9 ਵਾਲੇ ਜਿਹੜੇ ਲਾਈਨਾਂ ਦੇ ਵਿੱਚ ਜਿਹਨਾਂ ਦਾ ਨੰਬਰ ਲੱਗਿਆ ਉਹੀ ਉਹਨਾਂ ਨੂੰ ਇੰਟਰਵਿਊ ਦੇ ਰਹੇ, ਤਾਂ ਇਹਨਾਂ ਨੂੰ ਤਾਂ ਉਹਨਾਂ ਨੇ ਕੋਈ ਖਾਸ ਰਿਪਲਾਈ ਨਹੀਂ ਕਰਨਾ। ਰਿਪਲਾਈ ਕਰਨੇ ਨਹੀਂ ਜੀ। ਦਿਲਜੋਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ। ਅਸੀਂ ਪੁੱਛਣਾ ਸੀਗਾ ਕਿ ਮੈਂ ਆਪਣੀ ਆਂਟ ਦਾ ਅਪਲਾਈ ਕਰਨਾ ਸੀ ਸਿਟੀਜ਼ਨਸ਼ਿਪ ਦਾ ਜੀ। ਉਹ ਅਪਲਾਈ ਕਰਨ ਤੋਂ ਬਾਅਦ ਉਹ ਇੰਡੀਆ ਜਾ ਸਕਦੇ ਆ? ਉਹਨਾਂ ਦਾ ਪੂਰਾ ਪ੍ਰੋਸੈਸ ਡਨ ਹੋਣ ਤੋਂ ਪਹਿਲਾਂ ਦਾ ਕਿ ਇੰਡੀਆ ਜਾ ਸਕਦੇ ਨੇ? ਡਨ ਹੋਣ ਤੋਂ ਪਹਿਲਾਂ ਹਾਂਜੀ ਜਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। ਬਸ ਤੁਸੀਂ ਗ੍ਰੀਨ ਕਾਰਡ ਹੋਲਡਰ ਨੇ ਨਾ ਰਾਈਟ ਨਾਓ? ਹਾਂਜੀ। ਜੀ। ਆਪਣਾ ਰੈਜ਼ੀਡੈਂਸ ਇੱਥੇ ਮੇਨਟੇਨ ਕਰਨਾ, 6 ਮਹੀਨੇ ਤੋਂ ਵੱਧ ਟ੍ਰਿਪ ਨਹੀਂ ਹੋਣਾ ਚਾਹੀਦਾ। ਲਾਸਟ 5 ਸਾਲਾਂ 'ਚ ਘੱਟੋ ਘੱਟ ਹਾਫ ਦਾ ਟਾਈਮ ਇੱਥੇ ਹੋਣਾ ਚਾਹੀਦੇ ਹੋ। ਫਾਈਲ ਕਰਨ ਦੇ ਟਾਈਮ ਤੇ 90 ਦਿਨ ਜਿਹੜੀ ਸਟੇਟ 'ਚ ਰਹਿੰਦੇ ਹੋ ਉੱਥੋਂ ਜਿੱਥੋਂ ਫਾਈਲ ਕਰਨਾ 90 ਦਿਨ ਉੱਥੇ ਰਿਹਾਇਸ਼ ਹੋਣੀ ਚਾਹੀਦੀ ਹੈ। ਸੋ ਇਹ ਰਿਕੁਆਇਰਮੈਂਟ ਹੈਗੀਆਂ ਸਿਟੀਜ਼ਨਸ਼ਿਪ ਦੀਆਂ, ਤੇ ਟਰੈਵਲ ਕਰ ਸਕਦੇ ਹੋ, ਟਰੈਵਲ ਦੀ ਕੋਈ ਪ੍ਰੋਬਲਮ ਨਹੀਂ। ਜੀ ਜੀ। ਇਹ ਪਤਾ ਨਹੀਂ ਕਿਉਂ ਸਾਰੇ, ਮੈਂ ਕਿਹਾ ਕਮਿਊਨਿਟੀ ਦੇ ਵਿੱਚ ਪਹਿਲਾਂ ਵੀ ਮੈਨੂੰ ਫੋਨ ਕਰਕੇ ਵੀ ਕਈਆਂ ਨੇ ਪਹਿਲਾਂ ਸਵਾਲ ਪੁੱਛਿਆ, ਪਰ ਇਦਾਂ ਦਾ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਨੂੰ ਕੋਈ ਇਦਾਂ ਡਰਾਉਂਦਾ ਨਾ, ਸਪੈਸ਼ਲੀ ਜੇ ਬੰਦਾ ਨੌਨ ਲਾਇਰ ਹੈਗਾ, ਉਹਨੂੰ ਕਹੇ ਮੈਨੂੰ ਤੂੰ ਦੱਸ ਕੀ ਕਿੱਥੇ ਲਿਖਿਆ ਰੂਲ ਆ ਵਾਲਾ ਨਾ, ਸਿੱਧਾ ਜਿਹਾ ਆਨਸਰ ਹੈ ਕਿ ਇਦਾਂ ਨਹੀਂ ਕਿ ਕੋਈ ਵੀ ਰੂਲ ਆ ਇਮੀਗ੍ਰੇਸ਼ਨ ਦਾ ਤੁਸੀਂ ਉਹਨੂੰ ਕਹੋ ਕਿ ਤੈਨੂੰ ਕਿੱਦਾਂ ਪਤਾ, ਕਿੱਥੋਂ ਦੀ ਦੇਖ ਕੇ ਦੱਸ ਰਿਹਾ ਨਾ। ਇਹ ਤੀਰ ਤੁੱਕੇ ਵਾਲਾ ਕੰਮ ਨਹੀਂ ਕਿ ਜਾ ਸਕਦੇ ਨਹੀਂ ਜਾ ਸਕਦੇ ਨਾ। ਸੋ ਕੋਈ ਅਸਾਈਲਮ ਦੇ ਸਾਨੂੰ ਦੱਸਦੇ ਸੀਗੇ, ਕਲਾਇੰਟ ਸੀਗੇ, ਉਹਦਾ ਅਸਾਈਲਮ ਸੀਗੀ, ਤੇ ਪਤਾ ਨਹੀਂ ਹੁਣ ਸੁਣ ਰਹੇ ਪ੍ਰੋਗਰਾਮ ਇਸ ਵੇਲੇ ਕਿ ਨਹੀਂ। ਉਹ ਉਹਨਾਂ ਦਾ ਜਿੱਦਾਂ ਨਾ ਕੇਸ ਵੀ ਪਾਸ ਹੋਇਆ ਸੀਗਾ ਹਸਬੈਂਡ ਦਾ, ਤੇ ਡੈਰੀਵੇਟਿਵ ਅਸਾਈਲਮ ਨੂੰ ਉਹਨਾਂ ਨੂੰ ਐਮਰਜੈਂਸੀ ਆ ਗਈ ਸੀਗੀ ਇੰਡੀਆ, ਫੈਮਿਲੀ ਦੀ, ਜਾਂ ਜਾਣਾ ਪੈਣਾ ਸੀਗਾ, ਤੇ ਉਹਨਾਂ ਨੂੰ ਪਤਾ ਨਹੀਂ ਇੰਨੇ ਸਾਲ ਰੋਕ ਕੇ ਰੱਖਤਾ ਕਿ ਤੂੰ ਡੈਰੀਵੇਟਿਵ ਆ, ਤੈਨੂੰ ਵੀ ਵਾਪਸ ਨਹੀਂ ਆਉਣ ਦੇਣਾ, ਤੈਨੂੰ ਫੜ ਲੈਣਾ, ਕੇਸ ਕੋਸ ਡਿਨਾਈ ਹੋ ਜਾਣਾ ਨਾ। ਤੇ ਉੱਦਾਂ ਹੀ ਬਿਨਾਂ ਮਤਲਬ ਦੇ ਗਲਤ ਸਲਾਹ ਦੇ ਕੇ ਕਿ ਜਾ ਨਹੀਂ ਸਕਦੀ, ਤੇ ਟੋਟਲੀ ਜਾ ਸਕਦੀ ਸੀ। ਡੈਰੀਵੇਟਿਵ ਅਸਾਈਲਮ ਐਪਲੀਕੈਂਟ ਵਾਲੇ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ, ਜਿਹੜਾ ਪ੍ਰਿੰਸੀਪਲ ਅਸਾਈਲਮ ਵਾਲਾ ਉਹਨੂੰ ਹੀ ਰੋਕ ਟੋਕ ਹੁੰਦੀ ਹੈ ਨਾ। ਤੇ ਉਹ ਵਿਚਾਰੀ ਨੂੰ ਪਤਾ ਨਹੀਂ ਕਿੰਨੇ ਸਾਲ ਉਹ ਕਹਿੰਦੀ ਮੈਂ ਆਪਣੇ ਜਿੱਦਾਂ ਘਰਦਿਆਂ ਨੂੰ ਮਿਲ ਨਹੀਂ ਪਾਈ। ਸੋ ਇਦਾਂ ਦਾ ਕਿ ਆਲਤੂ ਫਾਲਤੂ ਐਡਵਾਈਸ ਬੜੀ ਦਿੰਦੇ ਲੋਕੀ। ਜੀ ਜੀ। ਨਹੀਂ ਬਿਲਕੁਲ। ਸੋ ਜਿੱਦਾਂ ਉਹ ਪਹਿਲੇ ਵਾਲੇ ਨੂੰ ਟੋਟਲੀ ਉਲਟ ਗਏ ਸਾ, ਪਹਿਲਾ ਜਿਹੜਾ ਮੇਨ ਆ ਉਹ ਵਾਪਸ ਜਾਣਾ ਜਾ ਰਿਹਾ ਹੈ, ਤੇ ਡੈਰੀਵੇਟਿਵ ਦਾ ਉਹਨੂੰ ਵੀ ਫਿਰ ਵਾਪਸ ਜਾਣਾ ਪਊ। ਉਲਟਾ ਆ, ਜਿੱਦਾਂ ਚੱਲਦਾ ਆ ਉਹਨੇ ਨਹੀਂ ਜਾਣਾ, ਦੂਜੇ ਜਿਹੜੇ ਉਹ ਜਾ ਸਕਦੇ ਹੈਗੇ ਆ। ਉਹਦੇ ਵਿੱਚ ਰਾਜਕਰਨ ਜੀ ਮੈਂ ਕਹਿਦਾ, ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਉਹ ਨਹੀਂ ਜਾ ਸਕਦਾ ਗ੍ਰੀਨ ਕਾਰਡ ਜਦ ਤੱਕ ਨਹੀਂ ਆਉਂਦਾ। ਜਦੋਂ ਰਿਮੂਵਲ ਪ੍ਰੋਸੀਡਿੰਗ ਵਾਲਾ ਬੰਦਾ ਭਾਵੇਂ ਅਸਾਈਲਮ ਆ ਭਾਵੇਂ ਨਾਨ ਅਸਾਈਲਮ, ਉਹ ਜਦੋਂ ਇੰਡੀਆ ਚਲ ਗਿਆ ਉਹਦਾ ਉੱਤੇ ਰਿਮੂਵਲ ਲੱਗ ਗਿਆ। ਰਿਮੂਵਲ ਪ੍ਰੋਸੀਡਿੰਗ ਦਾ ਮਤਲਬ ਹੀ ਉਹੀ ਹੁੰਦਾ, ਰਾਈਟ? ਆਪਾਂ ਗੱਲ ਕਰ ਰਹੇ ਜਿੱਦਾਂ ਕੇਸ ਕਈ ਵਾਰੀ ਪਾਸ ਹੋਇਆ, ਗ੍ਰੀਨ ਕਾਰਡ ਆ ਵੀ ਜਾਵੇ, ਹੁਣ ਜਿਹੜਾ ਮੇਨ ਅਸਾਈਲਮ ਵਾਲਾ ਉਹ ਨਹੀਂ ਜਾ ਸਕਦਾ, ਤੇ ਉਹਨੇ ਡੈਰੀਵੇਟਿਵ ਅਸਾਈਲਮ ਵਾਲਿਆਂ ਨੂੰ ਵੀ ਕਹਿਤਾ ਕਿ ਨਹੀਂ ਤੁਸੀਂ ਵੀ ਨਹੀਂ ਜਾ ਸਕਦੇ। ਜੀ
ਜੀ ਵਿਚਾਰੇ ਦੇ ਨਾਲ ਦੇਖੋ ਵੀ ਪਰਿਵਾਰ ਦੇ ਵਿੱਚ ਜਾਣਬੁੱਝ ਕੇ ਉਹਨੂੰ ਵਿਛੋੜ ਕੇ ਜਿਹੜਾ ਉਹ ਰੱਖਿਆ ਗਲਤ ਸਲਾਹ ਦੇ ਕਰਕੇ। ਇੱਕ ਹੋਰ ਸਵਾਲ ਮੈਂ ਇੱਥੇ ਪੁੱਛਣਾ ਚਾਹੁੰਦਾ, ਬਹੁਤ ਸਾਰੇ ਜਿਹੜੇ ਅਸਾਈਲਮ ਵਾਲੇ ਆ, ਜੇ ਕੋਈ ਇੱਥੇ ਹੈਗਾ ਆ, ਕੋਈ ਕਿਸੇ ਦਾ ਪੇਰੈਂਟ ਇੱਥੇ ਆ, ਜੇ ਕੋਈ ਬਾਅਦ ਦੇ ਵਿੱਚ ਹੋਰ ਅਸਾਈਲਮ ਦੇ ਲਈ ਆ ਰਿਹਾ ਜਾਂ ਬਾਰਡਰ ਦੇ ਉੱਤੇ ਪੇਸ਼ ਹੋ ਰਿਹਾ ਆ, ਉਹਨੂੰ ਕੀ ਦੱਸਣਾ ਪੈਂਦਾ ਹੈ ਵੀ ਮੇਰੇ ਆਲਰੇਡੀ ਕੋਈ ਜਿਹੜਾ ਪਰਿਵਾਰ ਦਾ ਜੀ ਆ ਜਾਂ ਮੇਰੇ ਫਾਦਰ ਆ ਜਾਂ ਕੋਈ ਮਦਰ ਆ, ਉਹਨਾਂ ਦਾ ਅਸਾਈਲਮ ਦਾ ਕੇਸ ਚੱਲਦਾ ਹੈ? ਹਾਂਜੀ ਬਿਲਕੁਲ। ਸੋ ਪਤਾ ਕੀ ਮਤਲਬ ਬੇਸਿਕਲੀ ਇਮੀਗ੍ਰੇਸ਼ਨ ਨੇ ਕਦੀ ਝੂਠ ਨਹੀਂ ਬੋਲਣਾ। ਬਾਟਮ ਲਾਈਨ ਆਹ, ਭਾਵੇਂ ਜਦੋਂ ਤੁਸੀਂ ਇੱਕ ਵਾਰੀ ਬਾਰਡਰ ਤੇ ਆ ਗਏ ਨਾ, ਉਹਨਾਂ ਨੇ ਜਦੋਂ ਤੁਹਾਡੀ ਉਹਨਾਂ ਨੇ ਉਹ ਉੱਥੇ ਤੁਹਾਡੇ ਬਿਆਨ ਜਿਹੜੇ ਲੈਣੇ ਆ, ਉਹ ਤੁਹਾਡੇ ਕੋਲ ਸਹੁੰ ਚੁਕਾ ਕੇ ਆ, ਮਤਲਬ ਕਿ ਉਸ ਤੋਂ ਪਹਿਲਾਂ ਨਾ ਸਟੇਟਮੈਂਟ ਉਹਨਾਂ ਨੇ ਦੇਣੀ ਆ ਕਿ ਤੁਸੀਂ ਜੋ ਵੀ ਕਹਿਣਾ ਸੱਚ ਕਹਿਣਾ। ਤੇ ਉਹ ਜਿਹੜੀ ਸਟੇਟਮੈਂਟ ਹੈ ਨਾ, ਬਾਅਦ 'ਚ ਜਦੋਂ ਫਿਰ ਕੋਰਟ ਦੇ ਵਿੱਚ ਪਤਾ ਲੱਗਦੀ, ਅਸਾਈਲਮ ਆਫਿਸ ਤੇ ਪਤਾ ਲੱਗਦੀ ਆ, ਉੱਤੇ ਤੁਸੀਂ ਫਿਰ ਕੁਝ ਕਹਿ ਨਹੀਂ ਸਕਦੇ ਕਿ ਮੈਂ ਅੰਦਰ ਆਉਣ ਵਾਸਤੇ ਏਦਾਂ ਐਂਟਰੀ ਕਰਕੇ ਕੀਤਾ ਸੀਗਾ। ਹੁਣ ਵੀਜ਼ੇ ਦਾ ਤਾਂ ਬੰਦਾ ਕਹਿ ਦਿੰਦਾ ਕਿ ਮੈਂ ਜਾਣ ਬਚਾ ਕੇ ਭੱਜਿਆ ਸੀਗਾ, ਤਾਂ ਕਰਕੇ ਮੈਨੂੰ ਕਰਨਾ ਪਿਆ। ਪਰ ਜਿਹੜੀਆਂ ਇੱਕ ਵਾਰੀ ਤੁਸੀਂ ਬਾਰਡਰ ਤੇ ਆ ਗਏ ਨਾ, ਜਿਹੜੀਆਂ ਵੀ ਸਟੇਟਮੈਂਟਾਂ ਤੁਹਾਡੀਆਂ ਸਾਰੀਆਂ ਪੈਨਲਟੀ ਆਫ ਪਰਜਰੀ ਆ, ਸੋ ਸਾਰਾ ਕੁਝ ਸੱਚ ਦੱਸਣਾ। ਦੂਜੀ ਗੱਲ ਇਹ ਹੈ ਕਿ ਈਵਨ ਜਦੋਂ ਤੁਸੀਂ ਵੀਜ਼ੇ ਵਗੈਰਾ ਵੀ ਅਪਲਾਈ ਕਰਦੇ ਹੋ, ਉਹਨਾਂ ਕੋਲ ਜਿਹੜੀ ਅੱਜ-ਕੱਲ੍ਹ ਕੰਪਿਊਟਰ ਦਾ ਸਿਸਟਮ ਆ, ਕੋਈ ਏਦਾਂ ਨਹੀਂ ਕਿ ਮੈਨੂਅਲ ਉਹਨਾਂ ਨੇ ਫਾਈਲਸ ਚੈੱਕ ਕਰਨੀਆਂ। ਤੁਹਾਡੇ ਨਾਮ, ਤੁਹਾਡੇ ਜਿਹੜੇ ਪੇਰੈਂਟਸ ਜਿਹੜੇ ਪਹਿਲਾਂ ਹੈਗੇ, ਸਾਰਿਆਂ ਨੇ ਦਿੱਤਾ ਹੋਇਆ ਕਿ ਹਸਬੈਂਡ ਕੌਣ ਆ, ਵਾਈਫ ਕੌਣ ਆ, ਪੇਰੈਂਟਸ ਕੌਣ ਆ, ਬੱਚੇ ਕੌਣ ਆ। ਸੋ ਇਹ ਆਪਸ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਇੰਟਰਲਿੰਕ ਹੋ ਜਾਂਦੇ ਨੇ, ਬਿਨਾਂ ਉਹਨਾਂ ਦੇ ਕੋਈ ਮਿਹਨਤ ਕੀਤੇ ਹੋਏ। ਸੋ ਇਮੀਗ੍ਰੇਸ਼ਨ ਨਾਲ ਝੂਠ ਨਹੀਂ ਬੋਲਣਾ ਕਦੀ ਵੀ। ਜੀ, ਜੀ। ਕੁਝ ਸਵਾਲ ਸਾਡੇ ਆਨਲਾਈਨ ਉੱਥੋਂ ਵੀ ਆਏ ਆ। IR5 ਕੈਟਾਗਰੀ 'ਚ ਕਹਿੰਦੇ ਵੀ ਅਪਲਾਈ ਕਰਨ ਦਾ ਜਿਹੜਾ ਟਾਈਮ ਆ, ਪੇਰੈਂਟਸ ਦੇ ਜਿਹੜੇ ਬਰਥ ਸਰਟੀਫਿਕੇਟ ਨਹੀਂ ਤੇ ਐਫੀਡੈਵਿਟ ਦੇ ਸਕਦੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਦੇ ਵੱਲੋਂ। ਸੋ ਬਰਥ ਸਰਟੀਫਿਕੇਟ ਦਾ ਵੀ ਆਪਾਂ ਕਈ ਵਾਰੀ ਮੁੱਦਾ ਡਿਸਕਸ ਕੀਤਾ ਕਿ ਨਵੇਂ ਬਰਥ ਸਰਟੀਫਿਕੇਟ ਨਹੀਂ ਬਣਾ ਕੇ ਦੇਣੇ ਪੋਸਟ ਡੇਟਡ, ਉੱਤੇ ਇਮੀਗ੍ਰੇਸ਼ਨ ਸ਼ੱਕ ਕਰਦੀ ਆ। ਜਾਂ ਤਾਂ ਆਪਣਾ ਐਕਚੁਅਲ ਬਰਥ ਸਰਟੀਫਿਕੇਟ ਹੋਣਾ ਚਾਹੀਦਾ, ਜਾਂ ਫਿਰ ਜਿਹੜਾ ਉਹਨਾਂ ਦਾ ਬਈ ਖਾਤਾ ਹੁੰਦਾ, ਰੈਕਡ ਹੁੰਦੇ ਆ, ਉਹ 'ਚ ਜਿਹ 'ਚ ਨਾਂ ਦਰਜ ਹੁੰਦਾ, ਉਹਦੀ ਕਾਪੀ, ਸਰਟੀਫਾਈਡ ਕਾਪੀ। ਤੇ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ ਦਾ ਹੀ ਸਿਰਫ ਚੱਲਦਾ, ਪੰਚਾਇਤ ਪੰਚੂਤ ਦਾ ਕਿਸੇ ਦਾ ਨਹੀਂ ਚੱਲਦਾ। ਜੇ ਬਰਥ ਸਰਟੀਫਿਕੇਟ ਜਾਂ ਐਕਸਟਰੈਕਟ ਤੁਹਾਡੇ ਕੋਲ ਨਹੀਂ ਹੈਗੇ ਅਵੇਲੇਬਲ, ਤਾਂ ਫਿਰ ਤੁਸੀਂ ਲੈਟਰ ਆਫ ਨਾਨ ਅਵੇਲੇਬਿਲਿਟੀ ਲੈਣੀ ਹੁੰਦੀ ਆ, ਉਹੀ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ ਤੋਂ, ਜਿਹੜਾ ਕਹਿੰਦਾ ਕਿ ਬੰਦੇ ਦਾ ਕੋਈ ਰੈਕਡ ਨਹੀਂ ਮਿਲਿਆ। ਸੋ ਇੱਕ ਲੈਟਰ ਆਫ ਨਾਨ ਅਵੇਲੇਬਿਲਿਟੀ ਨਾਲ ਤੁਸੀਂ 2 ਐਫੀਡੇਵਿਟ ਲੈਣੇ ਹੁੰਦੇ ਨੇ, ਉਹ ਲੋਕਾਂ ਦੇ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਵੱਡੀ ਸੀਗੀ ਤੇ ਉਹਨਾਂ ਨੇ ਬਰਥ ਦੇਖਿਆ ਸੀਗਾ, ਗੁਆਂਢੀ ਸੀਗੇ ਜਾਂ ਰਿਸ਼ਤੇਦਾਰ ਸੀਗੇ ਜਾਂ ਜੋ ਵੀ ਸੀਗਾ। ਤੇ ਉਹਦੇ ਨਾਲ ਤੀਜੀ ਚੀਜ਼ ਤੁਸੀਂ ਇਕੱਠੀ ਕਰਨੀ ਹੁੰਦੀ ਹੈ, ਡਾਕੂਮੈਂਟਸ, ID ਜਿਹੜੀ ਕਹਿ ਲਓ, ਆਧਾਰ ਕਾਰਡ, ਪੈਨ ਕਾਰਡ, ਸਕੂਲ ਲੀਵਿੰਗ ਸਰਟੀਫਿਕੇਟ, ਇੱਦਾਂ ਦੀਆਂ ਚੀਜ਼ਾਂ ਜਿਹਦੇ ਉੱਤੇ ਸਰਕਾਰੀ ID, ਜਿਹਦੇ ਉੱਤੇ ਕਿ ਡੇਟ ਆਫ ਬਰਥ ਜਾਂ ਪੇਰੈਂਟਸ ਦਾ ਨਾਮ ਮੈਂਸ਼ਨ ਹੋਵੇ। ਜੀ। ਸੋ ਜੇ ਕੋਈ ਟੂਰਿਸਟ ਵੀਜ਼ੇ ਦੇ ਇੱਥੇ ਆਇਆ, ਮਹੀਨੇ ਬਾਅਦ ਚਲਾ ਗਿਆ ਵਾਪਸ, ਜ਼ਿਆਦਾ 6 ਮਹੀਨੇ ਨਹੀਂ ਲਾ ਕੇ ਗਿਆ, ਤੇ ਉਧਰੋਂ ਫਿਰ ਕੀ ਦੁਬਾਰਾ 1 ਮਹੀਨੇ ਬਾਅਦ ਇੱਧਰ ਨੂੰ ਆ ਸਕਦੇ ਆ? ਕੋਈ ਪ੍ਰੋਬਲਮ ਤਾਂ ਨਹੀਂ ਆ? ਉਹ ਜਿਹੜਾ 6 ਮਹੀਨੇ ਦੀ ਗੈਪ ਵਾਲੀ ਗੱਲ ਇੱਕ ਚੱਲਦੀ ਆ ਵੀ ਉਹ ਹੋਣੀ ਚਾਹੀਦੀ ਆ? ਇੱਦਾਂ ਦਾ ਕੋਈ ਰੂਲ ਨਹੀਂ ਕਿ ਗੈਪ ਹੋਣਾ ਚਾਹੀਦਾ। ਰੀਜ਼ਨ ਡਿਪੈਂਡ ਕਰਦਾ ਕਿ ਕਿਉਂ ਆ। ਜੇ ਤੁਹਾਡੇ ਕੋਲ ਸੋਲਿਡ ਰੀਜ਼ਨ ਹੈਗਾ, ਫੈਮਿਲੀ ਰੀਜ਼ਨ ਹੈ, ਐਮਰਜੈਂਸੀ ਆ, ਤੁਸੀਂ ਆ ਸਕਦੇ ਆ। ਤੇ ਜੇ ਤੁਸੀਂ ਯੰਗ ਇੱਕ ਅਡਲਟ ਮੇਲ ਆ ਜਾਂ ਫੀਮੇਲ, ਉਹਨਾਂ ਨੂੰ ਪਤਾ ਕਿ ਇਹ 6 ਮਹੀਨੇ ਬਹੁਤ ਲੰਬਾ ਟਾਈਮ ਆ, ਕਿ ਆ ਕੇ ਕੰਮ ਕੀ ਕਰਦੇ ਸੀਗੇ ਨਾ। ਤੇ ਕਾਫੀ ਲੋਕਾਂ ਨੂੰ ਪੁੱਛਦੇ ਤੁਸੀਂ ਕਰਦੇ ਕੀ ਸੀਗੇ 6 ਮਹੀਨਾ, ਸਪੋਰਟ ਕਿੱਦਾਂ ਕਰਦੇ ਸੀਗੇ, ਕਿੱਥੇ ਰਹਿੰਦੇ ਸੀਗੇ, ਕਈ ਵਾਰੀ ਫੋਨ ਕਰਕੇ ਵੀ ਪੁੱਛ ਲੈਂਦੇ ਆ ਬਾਹਰ। ਸੋ ਇਹ ਹੈਗਾ ਕਿ ਜੇ ਤੁਸੀਂ ਏਦਾਂ ਸੋਚਦੇ ਆ ਕਿ ਟੂਰਿਸਟ ਵੀਜ਼ੇ ਤੇ ਆ ਕੇ 6 ਮਹੀਨੇ ਕੰਮ ਕਰ ਲੈਣਾ, 1 ਮਹੀਨੇ ਬਾਹਰ ਜਾ ਕੇ ਫਿਰ ਦੁਬਾਰਾ ਆ ਕੇ ਉਹ ਚੀਜ਼ ਨੂੰ ਉਹਨਾਂ ਨੇ ਫੜ ਲੈਣਾ, ਉੱਦਾਂ ਦਾ ਪੰਗਾ ਨਹੀਂ ਲੈਣਾ। ਜੇ ਫੈਮਿਲੀ ਸਿਚੁਏਸ਼ਨ ਤੁਸੀਂ ਕਹਿੰਦੇ ਹੋ, ਕੋਈ ਜੈਨੂਇਨ ਰੀਜ਼ਨ ਹੈਗਾ ਕਿ ਫੈਮਿਲੀ ਵਿਜ਼ਿਟ ਆ, ਉਹਨੂੰ ਉਹ ਅਲਾਓ ਕਰ ਦੋਗੇ 1 ਅੱਧੀ ਵਾਰੀ, ਪਰ ਉਹ ਵੀ ਜ਼ਿਆਦਾ ਦੇਰ ਨਹੀਂ ਤੁਸੀਂ ਕਰ ਸਕਦੇ। 1 ਅੱਧੀ ਵਾਰੀ ਉਹਨਾਂ ਨੇ ਆਣ ਵੀ ਦੇ ਦਿੱਤਾ, ਫਿਰ ਦੂਜੀ ਵਾਰੀ ਕੁਐਸਚਨ ਕਰ ਲਓਗੇ। ਜੀ, ਜੀ। ਆਓ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਪ੍ਰੀਤ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਆਪਣਾ ਮੇਰਾ ਨਾ I-751 ਦੀ 18 ਮਹੀਨੇ ਦੀ ਐਕਸਟੈਂਸ਼ਨ ਮਿਲੀ ਸੀਗੀ ਮੈਨੂੰ, ਤੇ ਉਹ ਆਲਮੋਸਟ 20 ਦਿਨ ਤੱਕ ਐਕਸਪਾਇਰ ਹੋ ਜਾਣੀ ਆ। ਤੇ ਮੈਂ ਸਟੈਂਪ ਹੁਣ ਜਾ ਕੇ ਲਵਾ ਸਕਦਾ ਕਿ ਐਕਸਪਾਇਰ ਹੋਣ ਤੋਂ ਬਾਅਦ ਹੀ ਲਵਾ ਸਕਦਾ? ਲਵਾ ਸਕਦੇ ਹਾਂ ਭਾਜੀ, 30 ਦਿਨ ਤੱਕ, 30 ਦਿਨ ਪਹਿਲਾਂ ਤੱਕ ਲਵਾ ਸਕਦੇ ਹਾਂ। ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਜੀ, ਅਗਲੇ ਕਾਲਰ ਇੰਦਰਜੀਤ। ਹਾਂਜੀ ਇੰਦਰਜੀਤ ਜੀ। ਨਹੀਂ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸਮਹਾਉ ਮੈਨੂੰ ਲੱਗਦਾ ਤੁਹਾਡੇ ਫੋਨ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ। ਮੇ ਵੀ ਡਿਫਰੈਂਟ ਫੋਨ ਤੋਂ ਟਰਾਈ ਕਰੋ ਜੀ ਕਾਲ ਕਰਨ ਦੀ। ਅਗਲੇ ਜਿਹੜੇ ਕਾਲਰ ਨੇ ਅੰਮ੍ਰਿਤ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਪੁੱਛਣਾ ਸੀਗਾ ਜੀ, ਮੇਰਾ ਭਾਣਜਾ ਸੀ ਇੱਥੇ ਰਹਿੰਦਾ ਪਹਿਲਾਂ, 2000 ਤੋਂ ਪਹਿਲਾਂ ਉਹਨੇ ਇੱਥੇ ਪੋਲੀਟੀਕਲ ਸਟੇ ਅਪਲਾਈ ਕੀਤੀ ਸੀ, ਤੇ ਬਾਅਦ ਦੇ ਵਿੱਚ ਉਹ 2000 ਚ ਫਿਰ ਛੱਡ ਕੇ ਚਲ ਗਿਆ ਸੀ ਕੈਨੇਡਾ। ਜੀ। ਤੇ ਉਹ ਇੱਥੇ ਜੇ ਉਹਨੇ ਆਉਣਾ ਹੋਵੇ ਘੁੰਮਣ ਘਾਮਣ, ਕਿੱਦਾਂ
ਕੀ ਕਰਨਾ ਚਾਹੀਦਾ ਜੀ, ਕਿੱਦਾਂ ਆ ਸਕਦਾ? ਜੇ ਤਾਂ ਜੀ 2000 ਚ ਚੱਲ ਗਿਆ ਸੀਗਾ, ਭਾਵੇਂ ਰਿਮੂਵਲ ਵੀ ਲੱਗੀ ਆ, ਤੇ ਰਿਮੂਵਲ 10 ਸਾਲ ਲਈ ਹੁੰਦੀ ਆ, 10 ਸਾਲ ਤੱਕ ਰਿਮੂਵਲ ਹੁੰਦਾ ਵਾ। ਜੇ ਤਾਂ ਸਿਰਫ ਉਹੀ ਕਾਰਨ ਸੀਗਾ ਉਹਦਾ, ਫਿਰ ਤਾਂ ਉਹ ਆ ਸਕਦਾ ਵਾ ਲੀਗਲ ਤਰੀਕੇ ਨਾਲ ਵੀਜ਼ੇ ਤੇ, ਜਾਂ ਕੈਨੇਡੀਅਨ ਸਿਟੀਜ਼ਨਾਂ ਦਾ ਜੋ ਵੀ ਉਹਨਾਂ ਦੀ। ਹਾਂਜੀ, ਜੇ ਕੋਈ ਹੋਰ ਮੁੱਦਾ ਸੀਗਾ, ਮਿਸ ਰੈਪਰੈਜ਼ੈਂਟੇਸ਼ਨ ਜਾਂ ਫਰਾਡ ਜਾਂ ਕੁਝ ਹੋਰ ਇਦਾਂ ਦਾ ਮੁੱਦਾ ਹੈਗਾ, ਫਿਰ ਉਹਨੂੰ ਨਹੀਂ ਉਹਨਾਂ ਨੇ ਆਉਣ ਦੇਣਾ। ਪਰ ਜੇ ਇਕੱਲਾ ਸਿਰਫ ਇਹੀ ਸੀਗਾ ਕਿ ਕੇਸ ਚੱਲਦਾ ਛੱਡ ਕੇ ਚੱਲ ਗਿਆ ਸੀਗਾ, ਰਿਮੂਵਲ ਲੱਗ ਗਈ, ਉਹ ਬੰਦਾ ਆ ਸਕਦਾ, ਕਿਉਂਕਿ ਉਹ 10 ਸਾਲ ਦੀ ਹੁੰਦੀ ਰਿਮੂਵਲ ਮੈਕਸਿਮਮ। ਜੀ ਜੀ। ਤੇ ਆਪਣਾ ਇਹ ਚੀਜ਼ ਕੋਈ ਪਰਮਾਨੈਂਟ ਬਾਰ ਵੀ ਹੁੰਦੀ ਹੈ, ਵੀ ਤੁਸੀਂ ਮੁੜ ਕੇ ਕਦੀ ਵਾਪਸ ਆ ਹੀ ਨਹੀਂ ਸਕਦੇ ਅਮਰੀਕਾ 'ਚ? ਹਾਂਜੀ, ਪਰਮਾਨੈਂਟ ਬਾਰ ਵੀ ਹੁੰਦੀ ਹੈ। ਜੇ ਰਿਮੂਵਲ ਵਾਲਾ ਬੰਦਾ ਕਹਿ ਲਓ ਕਿ ਇੱਕ ਵਾਰੀ ਰਿਮੂਵਲ ਹੋਇਆ, ਫਿਰ ਦੁਬਾਰਾ 2 ਨੰਬਰ ਤੇ ਆ ਕੇ ਅਟੈਂਪਟ ਕਰੇ ਜੀ, ਪਰਮਾਨੈਂਟ ਬਾਰ ਵੀ ਲਾ ਦਿੰਦੇ ਆ। ਹੋਰ ਕਈ ਸਾਰੇ ਜਿਹੜੇ ਰੀਜ਼ਨ ਹੁੰਦੇ ਆ ਪਰਮਾਨੈਂਟ, ਫ੍ਰਿਵਲਸ ਅਸਾਈਲਮ ਫਾਈਂਡਿੰਗ, ਇੱਕ ਵਾਰੀ ਨਕਲੀ ਅਸਾਈਲਮ ਫਾਈਲ ਕਰਤਾ, ਪਤਾ ਲੱਗ ਗਿਆ ਕਿ ਨਕਲੀ ਅਸਾਈਲਮ ਫਾਈਲ ਕੀਤਾ, ਉਹਦੀ ਉਹ ਫ੍ਰਿਵਲਸ ਅਸਾਈਲਮ ਫਾਈਂਡਿੰਗ, ਉੱਤੇ ਵੀ ਬੰਦਾ ਪੱਕਾ ਨਹੀਂ ਹੋ ਸਕਦਾ ਕਦੀ। ਸੋ ਹੋਰ ਕਾਫੀ ਸਾਰੇ ਜਿਹੜੇ ਇਨਐਡਮਿਸਿਬਿਲਿਟੀ, ਹੋਰ ਕਈ ਸਾਰੀ ਗਰਾਊਂਡਸ ਦੀਆਂ ਹੁੰਦੀਆਂ ਕਿ ਮਿਸ ਰੈਪਰੈਜ਼ੈਂਟੇਸ਼ਨ ਦੀ ਇਨਐਡਮਿਸਿਬਿਲਿਟੀ ਹੋ ਗਈ। ਸੋ ਜਿਹਨਾਂ ਦਾ ਤਾਂ ਕੁਆਲੀਫਾਈਂਗ ਰਿਲੇਟਿਵ ਆ, ਪੇਰੈਂਟ ਜਾਂ ਬੱਚਾ, ਪੇਰੈਂਟ ਜਾਂ ਸਪਾਊਸ, ਉਹਨਾਂ ਨੂੰ ਤਾਂ ਵੇਵਰ ਵਗੈਰਾ ਮਿਲ ਜਾਂਦੇ ਨੇ। ਹੁਣ ਕਈ ਲੋਕੀ ਤਾਂ ਜਿੱਦਾਂ ਛੋਟੇ ਮਿਸ ਰੈਪਰੈਜ਼ੈਂਟੇਸ਼ਨ ਇੱਥੇ ਹੀ ਟੰਗੇ ਰਹਿੰਦੇ ਨੇ ਸਾਰੀ ਉਮਰ। ਜੀ ਜੀ। ਕਿਸੇ ਨੇ ਸਵਾਲ ਪੁੱਛਿਆ ਆ, ਅਰੁਣ ਗੁਲਾਟੀ ਨੇ, US ਦੇ ਟੂਰਿਸਟ ਵੀਜ਼ਾ ਓਪਨ ਆ? ਜੇ ਤੁਸੀਂ ਕਹਿ ਰਹੇ ਹੋ ਵੀ ਨਵੇਂ ਵੀਜ਼ੇ ਆ, ਉਹਦੇ ਲਈ ਤਾਂ ਭਾਈ ਅਜੇ ਜਿਹੜੇ ਸਿਟੀਜ਼ਨ ਆ, ਉਹਨਾਂ ਦੇ ਸਪਾਊਸ, ਉਹਨਾਂ ਦੇ ਪੇਰੈਂਟਸ, ਉਹਨਾਂ ਦੀਆਂ ਡੇਟਾਂ ਵਗੈਰਾ ਇੰਟਰਵਿਊਜ਼ ਦੀਆਂ ਉਹੀ ਆ ਰਹੀਆਂ ਆ। ਤੁਸੀਂ ਕੋਸ਼ਿਸ਼ ਕਰ ਸਕਦੇ ਆ ਵੀ ਟੂਰਿਸਟ ਵੀਜ਼ੇ ਦੀ ਜਿਹੜੀ ਉਹ ਡੇਟ ਲੈਣ ਦੇ ਲਈ, ਜੇ ਮਿਲ ਗਈ ਤਾਂ ਇੰਟਰਵਿਊ ਦੇ ਆਇਓ। ਉੱਦਾਂ ਜਿਨ੍ਹਾਂ ਦੇ ਲੱਗੇ ਹੋਏ ਨੇ ਟੂਰਿਸਟ ਵੀਜ਼ੇ, ਉਹ ਹੁਣ ਆ ਸਕਦੇ ਆ। 2 ਸ਼ਰਤਾਂ ਨੇ ਇਹਨਾਂ ਦੀਆਂ, ਵੀ ਤੁਸੀਂ ਫੁੱਲੀ ਵੈਕਸੀਨੇਟ ਹੋਏ ਹੋਣੇ ਚਾਹੀਦੇ ਆ, ਤੇ ਆਉਣ ਤੋਂ ਪਹਿਲਾਂ ਜਿਹੜੇ ਉਹ 72 ਘੰਟੇ ਦੇ ਵਿੱਚ ਤੁਹਾਡਾ ਨੈਗੇਟਿਵ ਕੋਵਿਡ ਟੈਸਟ ਜਿਹੜਾ ਉਹ ਹੋਣਾ ਚਾਹੀਦਾ ਆ। ਸਲਾਹ ਸਾਡੇ ਵੱਲੋਂ ਇਹ ਆ ਵੀ ਜਿਹੜਾ ਉੱਧਰੋਂ ਆ ਰਿਹਾ ਉਹ ਡਾਇਰੈਕਟ ਫਲਾਈਟ ਜਿਹੜੀ ਉਹ ਲਵੇ, ਵਿੱਚ ਵਿਚਾਲੇ ਕਿਸੇ ਮੁਲਕ ਦੇ ਵਿੱਚ ਰੋਕ ਕੇ ਨਾ ਆਵੇ। ਜਿੱਦਾਂ ਦਾ ਮਾਹੌਲ ਹੁਣ ਯੂਰਪ ਤੇ ਸਾਊਥ ਅਫਰੀਕਾ ਵਾਲੇ ਪਾਸੇ ਬਣ ਰਿਹਾ ਆ, ਸੋ ਯੂ ਨੈਵਰ ਨੋ, ਉੱਥੋਂ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਮੁੜ ਦੁਬਾਰਾ ਵੱਧ ਜਾਣ। ਆਪਣੇ ਅਗਲੇ ਕਾਲਰ ਨੇ ਪ੍ਰੀਤੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਸੀ, ਜੇ ਕੋਈ ਮਤਲਬ ਲੇਡੀ ਇੰਡੀਆ ਤੋਂ ਇੱਥੇ ਅਮਰੀਕਾ ਦੇ ਵਿੱਚ ਟੂਰਿਸਟ ਵੀਜ਼ੇ ਤੇ ਆਉਂਦੀ ਹੈ, ਤੇ ਉਹ ਬੱਚੇ ਨੂੰ ਇੱਥੇ ਬਰਥ ਦੇਣਾ ਮੰਗਦੀ ਹੈ, ਤੇ ਉਹਦਾ ਜਿਹੜਾ ਬੇਬੀ ਹੈ ਉਹ ਇੱਥੇ ਦਾ ਸਿਟੀਜ਼ਨ ਮੰਨਿਆ ਜਾਊਗਾ ਕਿ ਨਹੀਂ? ਜਿਹੜਾ ਵੀ ਬੰਦਾ US ਬਾਰਡਰ ਦੇ ਵਿੱਚ ਪੈਦਾ ਹੋਇਆ, ਆਫ ਕੋਰਸ ਉਹ US ਸਿਟੀਜ਼ਨ ਮੰਨਿਆ ਜਾਊਗਾ ਜੀ। ਪਰ ਇਹ ਹੈ ਕਿ ਜਿੱਦਾਂ ਤੁਸੀਂ ਸਿਨੈਰੀਓ ਦੱਸ ਰਹੇ ਆ ਕਿ ਇਦਾਂ ਕਰਨਾ ਚਾਹੁੰਦੀ ਹੈ, ਇਹ ਇਮੀਗ੍ਰੇਸ਼ਨ ਨੂੰ ਪਸੰਦ ਨਹੀਂ, ਸੋ ਇਹਦੀ ਰੋਕ ਟੋਕ ਕਾਫੀ ਆ। ਤੇ ਜਿਹੜੇ ਵਿਜ਼ੀਬਲੀ ਪ੍ਰੈਜ਼ੈਂਟ ਜਿਹੜੇ ਆਉਂਦੇ ਨੇ ਟੂਰਿਸਟ, ਉਹਨਾਂ ਨੂੰ ਰੋਕ ਦਿੰਦੇ ਨੇ ਉਹ। ਜੀ ਜੀ। ਪਰ ਹਾਂਜੀ, ਜੇ ਤੁਹਾਡਾ ਉੱਦਾਂ ਆਨਸਰ ਟੈਕਨੀਕਲੀ ਆਨਸਰ ਕਰੀਏ ਤਾਂ ਜਿਹੜਾ ਵੀ ਬੱਚਾ ਪੈਦਾ ਹੋਇਆ US ਦੇ ਵਿੱਚ, ਉਹ US ਸਿਟੀਜ਼ਨ। ਇੱਥੋਂ ਤੱਕ ਕਿ 에ਅਰ ਸਪੇਸ ਦੇ ਵਿੱਚ ਵੀ ਪੈਦਾ ਹੋਏ ਬੱਚੇ ਨੂੰ ਸਿਟੀਜ਼ਨਸ਼ਿਪ ਜਿਹੜੀ ਉਹ ਮਿਲਦੀ ਹੈ, ਜਹਾਜ਼ ਦੇ ਵਿੱਚ ਵੀ, ਜੇ ਉਹ ਅਮਰੀਕਨ 에ਅਰ ਸਪੇਸ ਦੇ ਵਿੱਚ ਜਿਹੜਾ ਉਹ ਹੁੰਦਾ ਆ। ਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਵਾਕਿਆ ਹੀ ਇੱਥੇ ਨਾ ਇੱਕ ਬੜਾ ਅੱਖਰ ਵਰਤਿਆ ਜਾਂਦਾ, ਐਂਕਰ ਬੇਬੀਜ਼। ਸੋ ਇਦਾਂ ਦੀ ਚੀਜ਼ ਨੂੰ ਉਹ ਬਹੁਤ ਮਾੜਾ ਜਿਹੜਾ ਉਹ ਸਮਝਦੇ ਨੇ ਇਮੀਗ੍ਰੇਸ਼ਨ ਵਾਲੇ। ਸੋ ਇਸ ਲਫ਼ਜ਼ ਦੇ ਨਾਲ ਫਿਰ ਉਹਨਾਂ ਨਿਆਣਿਆਂ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਪੁਕਾਰਦੇ ਨੇ। ਅਗਲੇ ਜਿਹੜੇ ਕਾਲਰ ਨੇ ਜਸਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ, ਮੇਰੇ 2 ਸਵਾਲ ਹੈ। ਇੱਕ ਤਾਂ ਇਹ ਆ ਵੀ ਮੇਰੀ 3 ਕਵਿਤਾ ਨੂੰ ਹੈ ਕਿ ਸਿਟੀਜ਼ਨ ਦੀ ਇੰਟਰਵਿਊ, ਮੈਂ ਸਿਟੀਜ਼ਨ ਨੇ ਅਪਲਾਈ ਕੀਤਾ ਸੀਗਾ, ਤੇ ਮੇਰੀ ਵਾਈਫ ਤੇ ਮੇਰਾ ਬੇਟਾ ਇੰਡੀਆ 'ਚ ਹੈਗਾ, ਉਹਨਾਂ ਦਾ ਮੇਰਾ ਗ੍ਰੀਨ ਕਾਰਡ ਤੇ ਅਪਲਾਈ ਕੀਤਾ, ਵੀ ਉਹਨਾਂ ਦਾ ਮੈਨੂੰ ਸਟੇਟਸ ਕਦੋਂ ਚੇਂਜ ਕਰਨਾ ਪਊਗਾ, ਜਾਂ ਆਈ ਰਹੂਗਾ, ਵੀ ਜਾਂ ਮੈਨੂੰ ਉਸ ਸਰਮਨੀ ਲੈਣੀ ਚਾਹੀਦੀ ਜਾਂ ਨਹੀਂ। ਦੂਜਾ ਮੇਰਾ ਇਹ ਸੀਗਾ ਜੇ ਮੈਂ ਸਿਟੀਜ਼ਨ ਨਹੀਂ ਵੀ ਹੁੰਦਾ ਤਾਂ ਮੈਨੂੰ ਇਹ ਦੁਬਾਰਾ ਮੌਕਾ ਦੇਣਗੇ ਅਪਲਾਈ ਕਰਨ ਦਾ, ਜਾਂ ਮੈਂ ਫੀਸ ਦੁਬਾਰਾ ਭਰਨੀ ਪਊ? ਜੀ। ਸੋ ਬੱਚੇ ਦਾ ਤੁਸੀਂ ਸੈਪਰੇਟ ਕੀਤਾ ਹੈਗਾ ਕਿ ਵਾਈਫ ਦੇ ਨਾਲ ਹੀ ਹੈ? ਨਾਲ ਹੀ ਕੀਤਾ ਹੋਇਆ ਗ੍ਰੀਨ ਕਾਰਡ ਦੇ, ਉਹਨਾਂ ਦਾ ਅਪਰੂਵਲ ਹੋਇਆ ਹੋਇਆ। ਫੇਰ ਨਹੀਂ, ਤੁਸੀਂ ਜੇ ਤੁਸੀਂ ਸਿਟੀਜ਼ਨ ਬਣ ਗਏ, ਫਿਰ ਬੱਚੇ ਦਾ ਤੁਹਾਨੂੰ ਅਲੱਗ ਕਰਨਾ ਪੈਣਾ। ਸੋ ਤੁਸੀਂ ਇਹਨੂੰ ਚੱਲਦਾ ਰਹਿਣ ਦਿਓ ਇਦਾਂ ਹੀ। ਤੇ ਜਿਹੜੀ ਸਿਟੀਜ਼ਨਸ਼ਿਪ ਆਪਣੀ ਹੈਗੀ ਆ, ਉਹਨੂੰ ਤੁਸੀਂ ਪੋਸਟਪੋਨ ਇੰਟਰਵਿਊ ਨੂੰ ਕਰਾ ਸਕਦੇ ਹੋ। ਹਾਂਜੀ, ਇੰਟਰਵਿਊ ਜਦ ਤੱਕ ਫਿਰ ਤੁਸੀਂ ਕਰਾ ਸਕਦੇ ਹੋ। ਉਹਨਾਂ ਨੂੰ ਇਹਨੂੰ ਮੈਂ ਪੋਸਟਪੋਨ ਕਰਨਾ ਚਾਹੁੰਦਾ, ਜਾਂ ਇਹਨੂੰ ਮੈਂ ਹੋਲਡ ਤੇ ਪਾਉਣਾ ਚਾਹੁੰਦਾ। ਤੇ ਜੇ ਉਹਨਾਂ ਨੇ ਨਹੀਂ ਵੀ ਮੌਕਾ ਦਿੱਤਾ, ਹਾਂਜੀ, ਤੁਸੀਂ ਦੁਬਾਰਾ ਜਿੰਨੀ ਵਾਰੀ ਮਰਜ਼ੀ ਫਾਈਲ ਕਰ ਸਕਦੇ ਹੋ, ਕੋਈ ਚੱਕਰ ਨਹੀਂ। ਤੇ ਫੀਸ ਹਰ ਵਾਰੀ ਫਿਰ ਨਵੀਂ ਭਰਨੀ ਪੈਣੀ ਹੈ ਨਾ? ਜੇ ਨਵੀਂ, ਹਾਂਜੀ, ਜੇ ਫਾਈਲ ਕਰੋਗੇ ਤਾਂ। ਜੇ ਫਾਈਲ ਕਰੋਗੇ, ਜੇ ਹੋਲਡ ਤੇ ਉਹ ਮੰਨ ਜਾਂਦੇ ਆ ਤਾਂ ਫਿਰ ਹੋਲਡ ਤੇ ਪਵਾ ਲਓ। ਜੇ ਉਹਨੇ ਚਿਰ ਦੇ ਵਿੱਚ ਆ ਜਾਂਦੇ ਫਿਰ ਚੰਗੀ ਗੱਲ ਆ, ਅਦਰਵਾਈਜ਼ ਫਿਰ ਤੁਹਾਨੂੰ ਮੁੜ ਕੇ ਦੁਬਾਰਾ ਕਰਨੀ ਪਊ। ਬਲਜਿੰਦਰ। ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ। ਜੀ।
ਭਾਈ ਮੈਂ ਪੁੱਛਣਾ ਸੀਗਾ ਵੀ ਜਿੱਦਾਂ ਮੇਰੀ ਮਾਮੇ ਦੀ ਲੜਕੀ ਹੈ ਇੰਡੀਆ 7 ਸਾਲਾਂ ਦੀ, ਮੇਰੇ ਮਾਮੇ ਦੀ ਵੀ ਡੈਥ ਹੋ ਗਈ ਆ ਤੇ ਮੇਰੀ ਮਾਮੀ ਦੀ ਵੀ ਡੈਥ ਹੋ ਗਈ ਹੈ, ਜਾਣੀ ਕਿ ਪਿੱਛੇ ਕੋਈ ਸਾਂਭਣ ਵਾਲਾ ਹੈ ਨਹੀਂਗਾ। ਮੇਰੀ ਮੰਮੀ ਇੱਥੇ ਆ ਜੀ, ਗ੍ਰੀਨ ਕਾਰਡ ਅਸੀਂ ਕੁਝ ਕਰ ਸਕਦੇ ਹਾਂ ਅਪਲਾਈ ਕਿ ਨਹੀਂ ਜੀ? ਮਾਮੇ ਦੀ ਲੜਕੀ ਹੈ ਜਿਹੜੀ ਪਿੱਛੇ? ਹਾਂਜੀ ਹਾਂਜੀ ਮਾਮੇ ਦੀ ਲੜਕੀ ਹੈ ਜੀ। ਜੀ ਭਾਜੀ ਤੁਹਾਨੂੰ ਨਾ ਹੇਗ ਅਡਾਪਸ਼ਨ ਪ੍ਰੋਸੈਸ ਦੇ ਥੱਲੇ ਜਾਣਾ ਤੁਸੀਂ ਯੂਐਸ ਸਿਟੀਜ਼ਨ ਆ ਕਿੱਦਾਂ? ਨਹੀਂ ਗ੍ਰੀਨ ਕਾਰਡ ਹੈ ਜੀ ਮੰਮੀ। ਉਹ ਹਾਂਜੀ ਤੁਸੀਂ? ਮੈਂ ਵੀ ਗ੍ਰੀਨ ਕਾਰਡ ਆ ਜੀ। ਗ੍ਰੀਨ ਕਾਰਡ ਔਰ ਹੁਣ ਗ੍ਰੀਨ ਕਾਰਡ ਹੇਗ ਕਨਵੈਨਸ਼ਨ ਨੂੰ ਬਾਈਪਾਸ ਕਰ ਸਕਦਾ, ਪਰ ਗ੍ਰੀਨ ਕਾਰਡ ਵਾਲੇ ਦੀ ਪ੍ਰੋਬਲਮ ਇਹ ਹੈ ਕਿ ਇਮੀਡੀਏਟ ਰਿਲੇਟਿਵ ਦੇ ਥੱਲੇ ਉਹਨੂੰ 2 ਸਾਲ ਦੀ ਜਿਹੜੀ ਹੈਗੀ ਆ ਫਿਜ਼ੀਕਲ ਕਸਟਡੀ ਸ਼ੋ ਕਰਨੀ ਪੈਂਦੀ ਹੈ। 2 ਸਾਲ ਉੱਥੇ ਜਾ ਕੇ ਰਹਿਣਾ ਪਊ। ਪਰ ਗ੍ਰੀਨ ਕਾਰਡ ਦੀ ਪ੍ਰੋਬਲਮ ਇਹ ਹੈ ਕਿ ਉਹ ਰਹਿ ਨਹੀਂ ਸਕਦੇ ਉੱਥੇ ਬਾਹਰ, ਉਹਨਾਂ ਨੂੰ ਹਮੇਸ਼ਾ ਇਹ ਕਲੇਮ ਕਰਨਾ ਹੁੰਦਾ ਕਿ ਉਹ ਯੂਐਸ ਦੇ ਰੈਜ਼ੀਡੈਂਟ ਆ। ਸੋ ਉਹ ਚੀਜ਼ ਇੱਕ ਦੂਜੇ ਨਾਲ ਕਨਫਲਿਕਟ ਕਰਦੀ ਆ। ਜੇ ਤਾਂ ਤੁਹਾਡੀ ਮਾਤਾ ਆਲਰੇਡੀ ਉਹਨਾਂ 2 ਸਾਲ ਰਹਿ ਕੇ ਆਏ ਨੇ ਤਾਂ ਫਿਰ ਕੋਈ ਪ੍ਰੋਬਲਮ ਨਹੀਂ, ਫਿਰ ਤੁਸੀਂ ਕਰ ਸਕਦੇ ਹੋ। ਅਦਰਵਾਈਜ਼ ਥੋੜੀ ਜਿਹੀ ਪ੍ਰੋਬਲਮ ਆ ਕੇਸ ਦੇ ਵਿੱਚ। 2 ਸਾਲ ਮਤਲਬ ਰਿਹਾਇਸ਼ ਜਿਹੜੀ ਫਿਜ਼ੀਕਲ ਜਿਹੜੇ ਦਿਨ ਆ ਉਹ ਕਾਊਂਟ ਕਰਦੇ ਆ। ਸੋ ਇਹ ਹੈ ਕਿ ਫਿਰ ਮਾਤਾ ਨੂੰ ਟ੍ਰਿਪ ਕਾਫੀ ਸਾਰੇ ਲਾਣੇ ਪੈਣੇ ਨੇ ਟੁੱਟਵੇਂ ਨਾ ਬਾਹਰ 6 ਮਹੀਨੇ ਵਾਲੇ ਜਿਹੜਾ ਕਰਕੇ ਜਿੱਦਾਂ ਕਹਿ ਸਕਦੇ ਆ। ਹਾਂਜੀ ਜੀ ਚਲੋ ਜੀ ਦੇਖ ਲਿਓ ਜੀ, ਤੇ ਬਾਕੀ ਜੇ ਤੁਸੀਂ ਚੰਗੀ ਤਰ੍ਹਾਂ ਇਸ ਦੀ ਸਲਾਹ ਲੈਣਾ ਚਾਹੁੰਦੇ ਹੋ ਅਪਾਇੰਟਮੈਂਟ ਬਣਾ ਲਿਓ ਇਹਨਾਂ ਦੇ ਆਫਿਸ ਦੇ ਵਿੱਚ 415 909 0503 4159090503 ਦੇ ਉੱਤੇ। ਅਗਲੇ ਕਾਲਰ ਹਰਦਿਆਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਉਹ ਜਿਹੜਾ ਤੁਸੀਂ ਕਿਹਾ ਸੀ ਆਪਣੀ ਫੈਮਿਲੀ ਤੇ ਜਾ ਸਕਦੀ ਆ ਅਸਾਈਲਮ ਲਈ, ਪਰ ਉਹਦੇ ਉੱਤੇ ਜਿੱਦਾਂ ਸਟੈਂਪ ਲੱਗੀ ਹੁੰਦੀ ਨਹੀਂ, ਸੈਲਰੀ ਦੀ ਸਟੈਂਪ ਲਾ ਦਿੱਤੀ ਪਾਸਪੋਰਟ ਜਿਹੜਾ ਐਂਟਰ ਹੁੰਦਾ ਇੱਥੇ ਨਾ 에어ਪੋਰਟ ਤੇ, ਉਹ ਇੰਡੀਆ ਵਾਲੇ ਨਹੀਂ ਪ੍ਰੋਬਲਮ ਨੇ ਕੋਈ? ਦੇਖੋ ਇੰਡੀਆ ਵਾਲੇ ਤਾਂ ਹੁਣ ਜਾਣ ਵਾਲੇ ਤਾਂ ਸਾਨੂੰ ਅਸਾਈਲਮ ਵਾਲੇ ਵੀ ਦੱਸਦੇ ਨੇ, ਉਹ ਵੀ ਜਾ ਜਾਂਦੇ ਨੇ, ਉਹ ਕਿਹੜਾ ਵਕੀਲ ਦੀ ਗੱਲ ਮੰਨਦੇ ਨੇ ਹਨਾ ਮੇਨ। ਸੋ ਜਿਹੜਾ ਹੁਣ ਮੇਨ ਗੱਲ ਇਹ ਹੈ ਕਿ ਜਿਹੜਾ ਅਸਾਈਲਮ ਦਾ ਰੈਕਡ ਆ ਉਹ ਨਹੀਂ ਇਮੀਗ੍ਰੇਸ਼ਨ ਨੂੰ ਪਤਾ ਹੁੰਦਾ ਕਿ ਕੀ ਇੰਡੀਆ ਵਾਲਿਆਂ ਨੂੰ ਪਤਾ ਹੁੰਦਾ ਕਿ ਕੀ ਹੈਗਾ। ਹੁਣ ਜਿਹੜਾ ਅਸਾਈਲਮ ਆ ਉਹ ਤਾਂ ਬੰਦਾ ਕਿਸੇ ਵੀ ਗਰਾਊਂਡ ਤੇ ਲੈ ਸਕਦਾ, ਡੋਮੈਸਟਿਕ ਵਾਇਲੈਂਸ ਤੇ ਲੈ ਸਕਦਾ। ਉਹਨਾਂ ਨੂੰ ਕੀ ਪਤਾ ਕਿ ਗੁਆਂਢੀ ਤੰਗ ਕਰਦੇ, ਤੇ ਮਤਲਬ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਪ੍ਰੋਬਲਮ ਤਾਂ ਇਹ ਹੈ ਕਿ ਜਿਹੜਾ ਸੈਪਰੇਟ ਸਟੇਟ ਦੀ ਮੰਗ ਕਰਦੇ ਜਾਂ ਕੁਝ ਉਹ ਕਰਦੇ ਜਾਂ ਗਤੀਵਿਧੀਆਂ ਕਰਦੇ ਆ। ਪਰ ਅਸਾਈਲਮ ਤਾਂ ਕਾਫੀ ਬ੍ਰੌਡ ਆ ਰਾਈਟ, ਜੇ ਉਹ ਫਿਰ ਸਵਾਲ ਜਵਾਬ ਪੁੱਛਦੇ ਆ ਤੇ ਅਗਲੀ ਨੂੰ ਜੇ ਪਤਾ ਨਹੀਂ ਹੈਗਾ ਸੋ ਜਾ ਸਕਦੇ ਨੇ। ਬਾਕੀ ਹੁਣ ਇੰਡੀਆ ਵਾਲਿਆਂ ਦੀ ਜੇ ਪ੍ਰੋਬਲਮ ਦੀ ਗੱਲ ਕਹੀਏ ਤਾਂ ਉਹ ਪਤਾ ਤਾਂ ਉੱਥੇ ਵੀ ਨਹੀਂ ਹੈਗਾ ਕਿ ਮੈਂ ਕਿਹਾ ਮੈਨੂੰ ਫੜ ਲੈਣਾ ਹੋ ਕਹਿਣਗੇ ਬਾਈ ਰੇਡੀਓ ਤੇ ਬੜਾ ਬੋਲਦਾ ਵਾ, ਸੋ ਗਰੰਟੀ ਤਾਂ ਮੈਂ ਕਿਹਾ ਮੈਂ ਆਪਣੀ ਨਹੀਂ ਲੈ ਸਕਦਾ, ਤੁਹਾਡੀ ਮੈਂ ਕਿੱਥੋਂ ਦੀ ਲਵਾਂਗਾ। ਜੀ ਬਿਲਕੁਲ। ਅਗਲੇ ਕਾਲਰ ਗੁਰਜੀਤ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਈ ਮੇਰੀ ਵਾਈਫ ਯੂਐਸ ਸਿਟੀਜ਼ਨ ਆ, ਉਹਨੇ I-130 ਅਪਲਾਈ ਕੀਤਾ ਸੀਗਾ ਭਾਈ ਲਾਸਟ ਈਅਰ ਸਤੰਬਰ 'ਚ ਟੈਕਸਸ ਸਰਵਿਸ ਸੈਂਟਰ, ਤੇ ਉਸ ਤੋਂ ਬਾਅਦ ਕੁਛ ਵੀ ਨਹੀਂ ਉਹਨਾਂ ਦਾ ਆਇਆ, ਜਸਟ ਰਸੀਦ ਲੈਟਰ ਹੀ ਆਇਆ। ਤੇ 2 ਵਾਰੀ ਰਿਕੁਐਸਟ ਪਾ ਚੁੱਕੇ ਆ ਪਰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਉਹਨਾਂ ਦਾ। ਵਾਈਫ ਨੇ ਕਿਹਦੇ ਲਈ ਕੀਤਾ ਸੀਗਾ ਭਾਈ? ਮੇਰੇ ਵਾਸਤੇ I-130। ਭਾਜੀ ਟੈਕਸਸ ਦੀ ਤਾਂ ਹੁਣ ਜਿਹੜੀ 130 ਦੀ ਪ੍ਰੋਸੈਸਿੰਗ ਟਾਈਮ ਆ ਉਹ 33 ਮਹੀਨੇ ਹੋ ਗਿਆ ਵਾ, ਜੇ ਤੁਸੀਂ ਚੈੱਕ ਕਰੋ। ਭਾਈ ਯੂਐਸ ਸਿਟੀਜ਼ਨ ਆ ਮੇਰੀ ਵਾਈਫ। ਯੂਐਸ ਸਿਟੀਜ਼ਨ ਦਾ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਕਿੰਨਾ ਹੈਗਾ ਟਾਈਮ। 13 ਮਹੀਨੇ ਭਾਜੀ, 2 ਵਾਰ ਰਿਕੁਐਸਟ ਕਰ ਚੁੱਕੇ ਆ, ਕੋਈ ਰਿਸਪੌਂਸ ਨਹੀਂ ਦੇ ਰਹੇ। ਤੇ ਤੁਹਾਨੂੰ 13 ਮਹੀਨੇ ਤੋਂ ਜ਼ਿਆਦਾ ਹੋ ਗਿਆ? ਹਾਂਜੀ ਭਾਈ। ਸੋ ਭਾਜੀ ਫਿਰ ਇਦਾਂ ਕਿ ਜੇ ਤੁਹਾਡੇ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੈਗਾ ਫਾਰਮ, ਤੇ ਤੁਸੀਂ ਇੱਕ ਓਮਬਡਸਮੈਨ ਦਾ ਆਫਿਸ ਹੈਗਾ, ਓਮਬਡਸਮੈਨ ਦੇ ਆਫਿਸ ਨੂੰ ਤੁਸੀਂ ਕੰਟੈਕਟ ਕਰੋ, ਉੱਥੇ ਤੁਸੀਂ ਇਨਕੁਆਇਰੀ ਪਾਓ। ਜੀ ਉਹ ਕੀ ਇੱਥੇ ਆਪ ਹੀ ਕਰ ਸਕਦੇ ਜਾਂ ਇਹਨਾਂ ਦੇ ਵਕੀਲ ਵੱਲੋਂ ਕਰਨੀ ਪੈਂਦੀ ਹੈ ਉੱਥੇ? ਨਹੀਂ ਇਹ ਆਪ ਵੀ ਕਰ ਸਕਦੇ ਨੇ, ਜ਼ਿਆਦਾ ਕੰਪਲਿਕੇਟਡ ਨਹੀਂ ਹੈਗਾ ਪ੍ਰੋਸੈਸ। ਇੱਕ ਵਾਰੀ ਚੈੱਕ ਕਰ ਲਓ ਓਮਬਡਸਮੈਨ, OMBUDSMAN ਓਮਬਡਸਮੈਨ ਦਾ ਆਫਿਸ ਆ, ਉਹਨਾਂ ਨੂੰ ਤੁਸੀਂ ਆਹੀ ਪ੍ਰੋਸੈਸਿੰਗ ਟਾਈਮ ਸਾਰਾ ਕਿੰਨੀ ਵਾਰੀ ਕੰਟੈਕਟ ਕੀਤਾ ਇਹ ਦੱਸੋ, ਤੇ ਉਹ ਹੈਲਪ ਕਰ ਦਿੰਦੇ ਨੇ। ਤੇ ਦੂਜਾ ਇਹ ਕਿ ਕਾਂਗਰਸਮੈਨ ਨੂੰ ਤੁਸੀਂ ਇਨਵੋਲਵ ਕਰ ਸਕਦੇ ਆ, ਜੇ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਆ ਉਹ ਵੀ ਤੁਹਾਡੀ ਲੈਟਰ ਲਿਖ ਕੇ ਕਈ ਵਾਰੀ ਹੈਲਪ ਕਰ ਦਿੰਦੇ ਨੇ। ਪਹਿਲਾਂ ਕਾਂਗਰਸਮੈਨ ਨੂੰ ਕੰਟੈਕਟ ਕਰ ਲਓ, ਤੇ ਜੇ ਨਹੀਂ ਬਣਦੀ ਗੱਲ ਫਿਰ ਓਮਬਡਸਮੈਨ ਨੂੰ ਕਰ ਦਿਓ। ਸਤੰਬਰ ਦੱਸਦੇ ਸੀ, ਅਕਤੂਬਰ 2020 ਜਿਹੜੀ ਉੱਥੇ ਚੱਲਦੀ ਆ। ਚਲੋ ਆਇਓ ਜੀ। ਜੀ ਜੀ ਅਗਲੇ ਕਾਲਰ ਗੁਰਮੋਹਨ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਮੇਰਾ ਇੱਕ ਫਰੈਂਡ ਆ ਤੇ ਉਹਦਾ 10 ਸਾਲ ਦਾ ਵੀਜ਼ਾ 5ਵੀਂ ਵਾਰ ਆਇਆ ਉਹ ਜੀ, ਮਾਰਚ ਵਿੱਚ ਆਇਆ ਸੀ ਤੇ ਉਹਦਾ ਐਂਟਰੀ ਕ੍ਰੋਸ ਕਰ ਬੈਠਾ। ਐਕਸਟੈਂਸ਼ਨ ਨਹੀਂ ਅਪਲਾਈ ਕੀਤੀ ਉਹਨੇ? ਨਹੀਂ ਸੇਲਮ ਹੁਣ ਅਪਲਾਈ ਕਰਨੀ ਆ, ਅੱਗੇ ਗਿਆ ਸੀ ਵਕੀਲ ਕੋਲ, ਕਹਿੰਦਾ ਵੀ ਹੁਣੇ ਡਿਸੀਜਨ ਦੇ ਦੇਣਾ ਉਹਨਾਂ, ਤੂੰ ਥੋੜਾ ਵੇਟ ਕਰ ਅਜੇ। ਇੱਕ ਵਾਰੀ ਦੁਬਾਰਾ ਦੱਸਿਓ ਆਪਣਾ ਮੁੱਦਾ ਭਾਜੀ, ਸਵਾਲ ਨਹੀਂ ਸਮਝਿਆ। ਇਹਨਾਂ ਦੇ ਫਰੈਂਡ ਆ ਵਿਜ਼ਟਰ ਵੀਜ਼ੇ ਤੇ ਆਇਆ ਸੀ ਤੇ ਹੁਣ ਅਸਾਈਲਮ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ। ਅਸਾਈਲਮ ਦਾ ਕਹਿੰਦੇ ਵੀ ਮੁੱਦਾ ਹੈਗਾ ਆ,
ਤੇ ਜੀ। ਉਸ ਦੇ ਪ੍ਰਤੀ ਅਪਲਾਈ ਕਰਨਾ ਚਾਹੁੰਦੇ। ਕਹਿੰਦੇ ਇੱਕ ਵਕੀਲ ਕੋਲ ਸਲਾਹ ਲਈ, ਉਹ ਕਹਿੰਦੇ ਵੀ ਜਲਦ ਹੀ ਜਿਹੜਾ ਫੈਸਲਾ ਜਿਹੜਾ ਉਸਦਾ ਆ ਰਿਹਾ, ਕਿਉਂਕਿ ਲਾਸਟ ਇਨ ਫਸਟ ਆਊਟ ਜਿਹੜਾ ਆਈ ਥਿੰਕ ਹੋ ਰਿਹਾ ਅਸਾਈਲਮ ਦੇ ਕੇਸਾਂ 'ਚ। ਸੋ ਹੁਣ ਹਾਂਜੀ। ਚਾਹੁੰਦੇ ਕੀ ਹੈ, ਸਲਾਹ ਕੀ, ਤੁਹਾਡਾ ਸਵਾਲ ਕੀ ਹੈ ਜੀ ਇਸ ਚੀਜ਼ 'ਚ? ਚਾਹੁੰਦੇ ਆ ਵੀ ਸੈਲਮ ਪਾਉਣਾ ਤੇ ਕਦੋਂ ਕੇਸ ਪਾਸ ਹੋਵੇ ਨਾ ਹੋਵੇ, ਮੈਂ ਥੋੜਾ ਬਹੁਤਾ ਟਾਈਮ ਮੇਰਾ ਹੋਰ ਲੱਗ ਜਾਵੇ। ਜੀ। ਇਹ ਤਾਂ ਭਾਜੀ ਤੁਹਾਡੇ ਹੱਥ ਨਹੀਂ ਆ, ਜਿਹੜੇ ਹੁਣ ਤੁਸੀਂ ਮੰਗ ਸਕਦੇ ਆ। ਹੁਣ ਜਿਹਨਾਂ ਨੂੰ ਛੇਤੀ ਚਾਹੀਦਾ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਵੇਟ ਕਰੋ, ਜਿਹੜੇ ਕਹਿੰਦੇ ਪਰ ਇਹ ਹੈ ਕਿ ਤੁਹਾਡਾ ਪਹਿਲਾਂ ਅਸਾਈਲਮ ਆਫਿਸ ਤੁਹਾਡਾ ਛੇਤੀ ਆਊਗਾ। ਹੁਣ ਅਸਾਈਲਮ ਆਫਿਸ ਜੇ ਤੁਹਾਡਾ ਪਾਸ ਕਰਦਾ ਠੀਕ ਆ, ਜੇ ਨਹੀਂ ਪਾਸ ਕਰਦਾ ਫਿਰ ਤੁਸੀਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਾਓਗੇ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਤੁਸੀਂ 3 ਤੋਂ 5 ਸਾਲ ਘੱਟੋ ਘੱਟ ਉੱਥੇ ਲੱਗੋਗੇ ਤੁਹਾਡੇ। ਇਮੀਗ੍ਰੇਸ਼ਨ ਕੋਰਟ ਪਾਸ ਕਰੂਗੀ, ਫੇਲ ਕਰੂਗੀ, ਜੇ ਫੇਲ ਕਰਦੀ ਹੈ ਤਾਂ ਉੱਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ, 2 ਤੋਂ 3 ਸਾਲ ਤੁਹਾਡੇ ਜਾਂ ਜ਼ਿਆਦਾ ਉੱਥੇ ਲੱਗੇ। ਜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੋਂ ਫੇਲ ਹੁੰਦਾ ਤਾਂ ਫਿਰ ਤੁਹਾਡਾ ਸਰਕਿਟ ਕੋਰਟ ਤੇ, ਉੱਥੇ ਵੀ 1 ਤੋਂ ਲੈ ਕੇ 3 ਸਾਲ ਤੱਕ। ਇਹ ਮਤਲਬ ਕਿ ਕਹਿਣ ਦਾ ਕਿ ਜੇ ਤਾਂ ਪ੍ਰੋਸੈਸ ਚੱਲਦਾ ਰਹੇ, 10 ਸਾਲ ਤੁਹਾਡੇ ਲੰਘੇ ਆ, ਤੁਸੀਂ ਕਹਿੰਦੇ ਥੋੜਾ ਟਾਈਮ ਚਾਹੀਦਾ ਵਾ, ਟਾਈਮ ਤਾਂ ਤੁਹਾਨੂੰ ਕਾਫੀ ਮਿਲ ਜਾਣਾ ਵਾ। ਤੇ ਪਰ ਜਿਹੜਾ ਅਸਾਈਲਮ ਆਫਿਸ ਵਾਲਾ ਥੱਲੇ ਆ, ਉਹਨਾਂ ਨੇ ਤੁਹਾਡਾ ਛੇਤੀ ਫੈਸਲਾ ਕਰ ਦੇਣਾ। ਸੋ ਇਹ ਹੈ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਤੁਹਾਡਾ ਕੇਸ ਪ੍ਰੈਜ਼ੈਂਟ ਹੁੰਦਾ ਤਾਂ ਤੁਹਾਨੂੰ ਇੱਕ ਥੱਲੇ ਚਾਂਸ ਹੈਗਾ ਕਿ ਤੁਹਾਡਾ 2 ਮਹੀਨੇ 'ਚ ਵੀ ਅਪਰੂਵ ਹੋ ਸਕਦਾ, ਤੇ ਨਹੀਂ ਹੋਣ ਨੂੰ ਤਾਂ ਫਿਰ ਬੰਦਾ 10 ਸਾਲ ਲਾ ਕੇ ਵੀ ਧੱਕੇ ਖਾ ਕੇ ਵਕੀਲਾਂ ਦੇ ਪੈਸੇ ਖਰਚ ਕੇ ਨਾ ਅਪਰੂਵ ਹੋਵੇ। ਹਨਾ, ਸੋ ਡਿਪੈਂਡ ਕਰਦਾ ਤੁਹਾਡਾ ਕੇਸ ਕੀ ਆ, ਤੁਹਾਡੇ ਬਿਆਨ ਕਿੱਦਾਂ ਦੇ ਹੁੰਦੇ ਆ, ਕੀ ਸਵਾਲ ਪੁੱਛੇ ਜਾਂਦੇ ਆ, ਤੁਸੀਂ ਕਿੱਦਾਂ ਜਵਾਬ ਦਿੰਦੇ ਹੋ। ਜੀ ਜੀ, ਜੇ ਜੈਨੂਇਨ ਕੇਸ ਹੈਗਾ ਤੇ ਫਿਰ ਭਾਈ ਇਦਾਂ ਹੈ, ਬਾਅਦ 'ਚ ਇਹ ਨਾ ਹੋਵੇ ਵੀ ਟਾਈਮ ਲੈਣ ਦੇ ਚੱਕਰ 'ਚ ਫ੍ਰਿਵਲੈਸ ਕਰ ਲਿਓ ਤੇ ਫਿਰ ਪੱਕੀ ਬਾਰ ਲਵਾ ਲਿਓ। ਇਹ ਵੀ ਹੁਣੇ ਦੱਸ ਕੇ ਹਟੇ ਆ ਥੋੜੇ ਚਿਰ ਪਹਿਲਾਂ। ਅਗਲੇ ਕਾਲਰ ਹਰਦੇਵ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਕੁਐਸਚਨ ਸੀਗਾ ਗ੍ਰੀਨ ਕਾਰਡ ਬਾਰੇ ਜੀ। ਤੇ ਹੋਰ ਐਕਸਪਾਇਰ ਹੋ ਗਿਆ ਜੁਲਾਈ ਦੇ ਵਿੱਚ, ਮੈਂ ਚੈੱਕ ਕਰਿਆ ਸੀ ਥੋੜੇ ਦਿਨ ਪਹਿਲਾਂ ਹੀ। ਤੇ ਉਹਦਾ ਕੀ ਪ੍ਰੋਸੀਜਰ ਹੈ ਜੀ? ਉਹ ਕੋਈ ਪੈਨਲਟੀ ਵਗੈਰਾ ਤਾਂ ਨਹੀਂ ਪਾਉਂਦੇ ਜਾਂ ਕੋਈ ਇਸ ਤਰ੍ਹਾਂ? ਗ੍ਰੀਨ ਕਾਰਡ ਜਿਹੜਾ ਪਰਮਾਨੈਂਟ ਸੀਗਾ 10 ਸਾਲ ਵਾਲਾ ਐਕਸਪਾਇਰ ਹੋਇਆ? ਹਾਂਜੀ 10 ਸਾਲ ਵਾਲਾ ਜੀ। ਜੀ ਕੋਈ ਚੱਕਰ ਨਹੀਂ, ਤੁਸੀਂ ਅਪਲਾਈ ਕਰ ਦਿਓ, ਕੋਈ ਪ੍ਰੋਬਲਮ ਨਹੀਂ, ਤੁਹਾਡਾ ਦੇ ਦਿਓਗੇ। ਜੇ ਤੁਹਾਡੇ ਬਾਕੀ ਟੈਕਸ ਵਗੈਰਾ ਤੁਹਾਡੇ ਕਰੰਟ ਆ ਸਾਰਾ, ਕੋਈ ਹੋਰ ਕ੍ਰਾਈਮ ਨਹੀਂ ਹੈਗਾ, ਕੋਈ ਪ੍ਰੋਬਲਮ ਨਹੀਂ ਜੀ। ਸੋ ਕਰ ਦਿਓ ਜੀ ਅਪਲਾਈ। ਤੇ ਕੀ ਇਹ ਸਿੱਧਾ ਹੁਣ ਸਿਟੀਜ਼ਨਸ ਲਈ ਵੀ ਉਦਾਂ ਅਪਲਾਈ ਕਰ ਸਕਦੇ ਆ? ਹਾਂਜੀ, ਸਿਟੀਜ਼ਨ ਵੀ ਅਪਲਾਈ ਕਰ ਸਕਦੇ ਆ। ਠੀਕ ਹੈ ਜੀ। ਅਗਲੇ ਕਾਲਰ ਪਵਿੱਤਰ। ਦੋਨੋਂ ਹੀ ਅਪਲਾਈ ਕਰ ਦਿਓ ਇਕੱਠੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਸਾਡਾ ਕੇਸ ਹੈ ਜੀ F2B ਦਾ। ਸਾਡੀ ਡੀਕੋ ਡੇਟ ਹੈਗੀ ਆ ਦਸੰਬਰ 2019 ਜੀ। ਤੇ ਸਾਨੂੰ 5 ਵਾਰੀ ਮੇਲ ਆ ਗਈ ਆ। ਤੇ ਉਸ ਤੋਂ ਬਾਅਦ ਹੁਣ ਅਸੀਂ ਕੁਝ ਹੋਰ, ਜਿਵੇਂ 2 ਸਾਲ ਬਾਅਦ ਇੱਕ ਕੋਈ ਫੀਸ ਭਰ ਕੇ ਕੋਈ ਕੇਸ ਹੈ, ਉਹ ਹੈਗਾ ਕੋਈ? ਉਹ ਨਹੀਂ, ਉਹ ਰੂਲ ਅਜੇ ਪਾਸ ਨਹੀਂ ਹੋਇਆ 2 ਸਾਲ ਵਾਲਾ। ਉਹ ਜਿਹੜਾ $5000 ਵਾਲਾ ਤੁਸੀਂ ਕਹਿੰਦੇ, ਉਹ ਕਹਿੰਦੇ ਸੀਗੇ ਕਰਨਾ, ਇਦਾਂ ਦਾ ਕੋਈ ਕੇਸ ਇਦਾਂ ਦਾ ਨਹੀਂ ਪਾਸ ਹੋਇਆ। ਉਹ ਲਾਅ ਕੋਸ਼ਿਸ਼ ਉਹਨਾਂ ਨੇ ਕੀਤੀ ਸੀਗੀ ਕਿ $5000 ਐਕਸਟਰਾ ਫੀਸ ਭਰ ਦਿਓ ਤੇ ਆਪਣਾ 2 ਸਾਲ ਪਹਿਲਾਂ ਕਰ ਸਕਦੇ ਹੋ, ਪਰ ਅਜੇ ਨਹੀਂ ਪਾਸ ਹੋਇਆ ਇਦਾਂ ਦਾ। ਸੋ ਅੱਜ ਮੈਂ ਇਨਫੈਕਟ ਅਟਾਰਨੀ ਟਿਰਕੇਨਾ ਜੀ ਪੜ੍ਹ ਰਿਹਾ ਸੀਗਾ, ਬਹੁਤ ਸਾਰੇ ਜਿਹੜੇ ਓਪੀਨੀਅਨ ਆਰਟੀਕਲਸ ਆ ਇਸ ਰੀਕਨਸੀਲੀਏਸ਼ਨ ਬਿੱਲ ਦੇ ਵਿੱਚ ਇਮੀਗ੍ਰੇਸ਼ਨ ਦੇ ਪ੍ਰੋਵੀਜ਼ਨ ਦੇ ਉਲਟਾ। ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਲਾਇਰਸ ਐਡਵੋਕੇਟਸ ਆ, ਉਹ ਵੀ ਜਿਹੜੇ ਇਹਨਾਂ ਦੇ ਪ੍ਰੋਵੀਜ਼ਨ ਰੱਖੇ ਆ ਇਸ ਬਿੱਲ ਦੇ ਵਿੱਚ, ਜਿਹੜਾ ਲਿਆ ਕੇ ਆਉਣਾ ਚਾਹੁੰਦੇ ਆ, ਉਹ ਉਸ ਦੇ ਉਲਟ ਜਿਹੜੇ ਉਹ ਜਾਪ ਰਹੇ ਆ। ਸੋ ਕੁੱਲ ਮਿਲਾ ਕੇ ਦੇਖੋ, ਹੈ ਤਾਂ ਕੌੜੀ ਗੱਲ, ਪਰ ਇਹ ਆ ਵੀ ਲੱਗ ਇੱਦਾਂ ਰਿਹਾ ਵੀ ਇਮੀਗ੍ਰੇਸ਼ਨ ਦਾ ਮਸਲਾ ਸ਼ਾਇਦ ਕੋਈ ਬਹੁਤਾ ਜਿਹੜਾ ਉਹ ਹੱਲ ਨਹੀਂ ਹੋਣ ਜਾ ਰਿਹਾ, ਈਵਨ ਜੇ ਰੀਕਨਸੀਲੀਏਸ਼ਨ ਬਿੱਲ ਪਾਸ ਵੀ ਜਿਹੜਾ ਉਹ ਹੋ ਜਾਂਦਾ ਹੈਗਾ ਆ। ਸੋ ਰੀਕਨਸੀਲੀਏਸ਼ਨ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਇੱਕ ਵਾਰੀ ਫਾਇਦਾ ਕਿਹਨੂੰ ਹੋਣਾ? ਵਰਕ ਪਰਮਿਟ ਦਾ ਪੈਰਾਲੀਗਲਾਂ ਨੂੰ ਬਹੁਤ ਫਾਇਦਾ ਹੋਣਾ, ਵਕੀਲਾਂ ਨੂੰ ਮੇਰੇ ਖਿਆਲ ਇੰਨਾ ਫਾਇਦਾ ਨਹੀਂ ਹੋਣਾ। ਮੈਨੂੰ ਨਹੀਂ ਪਤਾ ਬਾਕੀ ਵਕੀਲ ਕਿਉਂ ਰੌਲਾ ਪਾ ਰਹੇ, ਕਿਉਂ ਨਹੀਂ ਪਾ ਰਹੇ, ਪਰ ਮੈਂ ਕਹਿੰਦਾ ਚਲੋ ਕੁਛ ਵੀ ਆਂਦਾ ਵਾ, ਕਿਸੇ ਦਾ ਤਾਂ ਫਾਇਦਾ ਹੀ ਹੋਊਗਾ, ਰਾਈਟ? ਭਾਵੇਂ ਵਰਕ ਪਰਮਿਟ ਹੀ ਆ। ਸੋ ਇਹ ਹੈ ਕਿ 7 ਮਿਲੀਅਨ ਲੋਕਾਂ ਨੂੰ ਵਰਕ ਪਰਮਿਟ ਮਿਲ ਜਾਣੇ ਆ, ਵਿੱਚੋਂ ਦੀ 3 ਮਿਲੀਅਨ ਲੋਕੀ ਇਦਾਂ ਦੇ ਹੋਣੇ ਜਿਨ੍ਹਾਂ ਦੀ ਫੈਮਿਲੀ ਇੱਥੇ, ਜਿਨ੍ਹਾਂ ਨੇ ਸਿਰਫ ਬਾਹਰ ਕੰਟਰੀ ਆਊਟ ਕਰਕੇ ਐਂਟਰੀ ਲੈਣੀ ਤੇ ਉਹ ਹੋਰ ਆਪਣਾ ਫੈਮਿਲੀ ਬੇਸਡ ਵਾਲਾ ਕਰ ਸਕਦੇ ਆ। ਇਮੀਗ੍ਰੇਸ਼ਨ ਲਾਇਰ ਤਾਂ ਕਰਕੇ ਰੌਲਾ ਪਾ ਰਹੇ ਆ ਮੇਰੇ ਹਿਸਾਬ ਨਾਲ ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਆਹ ਵਰਕ ਪਰਮਿਟ ਵਾਲੀ ਇੱਕ ਵਾਰੀ ਪਾਸ ਕਰਤਾ ਨਾ, ਫਿਰ ਅੱਗੇ 30 ਸਾਲ 40 ਸਾਲ ਤੱਕ ਕੁਝ ਨਹੀਂ ਪਾਸ ਹੋਣਾ ਹੋਰ ਰਿਫਾਰਮ ਪੱਕੇ ਹੋਣ ਵਾਲਾ। ਇੱਕ ਵਾਰੀ ਪੱਕੇ ਵਾਲਾ ਹੀ ਹੋਵੇ। ਹਾਂਜੀ, ਫਿਰ ਉਹ ਕਹਿੰਦੇ ਫਾਈਟ ਹੁਣ ਫਿਰ ਉਹਦੇ ਵਿੱਚ ਏਦਾਂ ਆ ਗਿਆ ਨਾ ਕਿ ਬੜੇ ਸਾਰੇ ਜਿਹੜੇ ਲੋਕ ਹੈਗੇ ਆ, ਉਹ ਤੰਗ ਵੀ ਬਹੁਤ ਹੋ ਜਾਣੇ, ਕਈਆਂ ਦੀ ਜ਼ਿੰਦਗੀ ਜਿੱਦਾਂ ਓਵਰ ਹੋ ਜਾਣੀ, ਜਿਹੜੇ 40 ਸਾਲ ਤੋਂ ਵੇਟ ਕਰ ਰਹੇ ਆ। ਸੋ ਕਿਸੇ ਹੱਦ ਤੱਕ ਇਮੀਗ੍ਰੇਸ਼ਨ ਵਾਲੇ ਇਹ ਹੈਗਾ ਕਿ ਜਿਹੜੀ ਇਹ ਫਾਈਟ ਹੈਗੀ ਆ, ਤੁਸੀਂ ਹਥਿਆਰ ਤਿਆਗੋ ਨਾ ਆਪਣੇ ਸਿਸਟਮ ਦੇ ਥੱਲੇ, ਤੁਸੀਂ ਸਿਸਟਮ ਨੂੰ ਮਨਾਓ, ਫਾਈਟ ਆਪਣੀ ਜਾਰੀ ਰੱਖੋ। ਸੋ ਕਈ ਇਮੀਗ੍ਰੇਸ਼ਨ ਲਾਇਰ ਆ, ਉਹ ਫਿਰ ਇਸ ਹਿਸਾਬ ਨਾਲ ਸੋਚਦੇ ਆ ਕਿ ਨਹੀਂ, ਜਿੱਤ ਆਪਣੀ ਜਿਹੜੀ ਆ ਪੂਰੀ, ਹੁਣ ਜਿੱਦਾਂ ਖੇਤੀਬਾੜੀ ਵਾਲੇ ਵੇਲਾ ਸਿੱਖ ਕਹਿੰਦੇ ਆ ਕਿ ਨਾ ਪੂਰੇ ਵਾਪਸ ਕੈਂਸਲ ਕਰਾ ਕੇ ਮੁੜਨਾ, ਆਪਾਂ ਕੰਪਰੋਮਾਈਜ਼ ਕਰਨਾ ਨਹੀਂ ਕੋਈ। ਸੋ ਉਹ ਵਾਲੀ ਗੱਲ ਆ ਗਈ ਇੱਥੇ। ਜੀ ਜੀ ਜੀ।
ਕੁਝ ਕੁ ਹੋਰ ਕਾਲਰਸ ਆਪਾਂ ਲਵਾਂਗੇ, ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ। ਬਲਵੰਤ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਇਹ ਹੈ ਜੀ, ਅੱਜ ਤੋਂ ਮੈਂ 10 ਸਾਲ ਪਹਿਲਾਂ ਨਾ ਸਾਲਮ ਦਾ ਕੇਸ ਲਾਇਆ ਸੀ, ਉਹਨੇ ਡਿਨਾਈਡ ਕਰ ਦਿੱਤਾ ਸੀਗਾ ਜੀ। ਡਿਨਾਈਡ ਤੋਂ ਬਾਅਦ ਭਾਜੀ ਫਿਰ ਮੈਨੂੰ ਲੈਟਰ ਆ ਗਈ ਵੀ ਤੂੰ ਆਪਣੇ ਮੁਲਕ ਨੂੰ ਵਾਪਸ ਚਲੇ ਜਾ, ਜਿੱਦਾਂ ਡਿਪੋਰਟ ਕਰ ਦਿੱਤਾ ਜੀ। ਤੇ ਮੈਂ ਗਿਆ ਨਹੀਂ ਭਾਜੀ। ਹੁਣ ਮੈਨੂੰ 23 ਸਾਲ ਇੱਥੇ ਰਹਿੰਦੇ ਨੂੰ ਹੋ ਗਿਆ, ਮੇਰਾ ਕੁਝ ਹੋ ਸਕਦਾ ਪਲੀਜ਼ ਜਾਂ ਨਹੀਂ ਜੀ? ਭਾਜੀ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਬੇਸਿਸ ਹੋਣਾ ਚਾਹੀਦਾ ਤੁਹਾਡਾ ਕੇਸ ਪਾਸ ਹੋਣ ਦਾ ਜਾਂ ਰੀਓਪਨ ਕਰਨ ਦਾ, ਜਾਂ ਤੁਹਾਡਾ ਵਿਆਹ ਹੋਇਆ ਹੋਵੇ US ਸਿਟੀਜ਼ਨ ਨਾਲ। ਸੋ ਕੁਛ ਨਾ ਕੁਛ ਬੇਸਿਸ ਤੋਂ ਬਿਨਾ ਕੁਛ ਨਹੀਂ ਹੋ ਸਕਦਾ। ਜਿਹੜਾ ਬੰਦੇ ਤੇ ਡੀਪੋਰਟੇਸ਼ਨ ਲੱਗੀ ਆ ਉਹ ਇਲੀਗਲੀ ਰਹਿ ਰਿਹਾ ਆਲਰੇਡੀ, ਉਹਨੂੰ ਆਪਣਾ ਇਮੀਗ੍ਰੇਸ਼ਨ ਲਾਇਰ ਇਹੀ ਸਲਾਹ ਦਊਗਾ ਕਿ ਤੁਹਾਨੂੰ ਵਾਪਸ ਚਲ ਜਾਣਾ ਚਾਹੀਦਾ ਹੈ ਨਾ। ਜੇ ਤੁਹਾਡਾ ਕੋਈ ਬੇਸਿਸ ਹੈਗਾ ਕੇਸ ਨੂੰ ਰੀਓਪਨ ਕਰਨ ਦਾ, ਜਾਂ ਤੁਹਾਡਾ US ਸਿਟੀਜ਼ਨ ਨਾਲ ਵਿਆਹ ਹੋਇਆ ਜੈਨੂਇਨ ਜੇ, ਤੇ ਉਸ ਬੇਸਿਸ ਤੇ ਤੁਸੀਂ ਆਪਣੀ ਜਿਹੜੀ ਹੈਗੀਆਂ ਉਹ ਅੱਗੇ ਆਪਣੀਆਂ ਆਪਸ਼ਨਸ ਪਰਸੂ ਕਰ ਸਕਦੇ ਹੋ। ਪਰ ਮੋਸਟ ਲਾਈਕਲੀ ਜਿਹੜਾ ਵਿਆਹ ਵਾਲਾ ਵੀ ਜਿਹੜਾ ਬੇਸ ਹੁੰਦਾ ਉਹਦੇ ਬੇਸ ਤੇ ਵੀ ਤੁਹਾਨੂੰ ਕੰਟਰੀ ਆਊਟ ਕਰਨਾ ਪੈਂਦਾ, ਕਿਉਂਕਿ ਤੁਹਾਡੇ ਰਿਮੂਵਲ ਲੱਗਿਆ ਹੋਇਆ ਵਾ। ਜੀ ਜੀ। ਅਗਲੇ ਕਾਲਰ ਨੇ ਪਵਿੱਤਰ। ਹਾਂਜੀ ਪਵਿੱਤਰ ਜੀ, ਕੀ ਸਵਾਲ ਹੈ ਜੀ? ਅਗਲੇ ਕਾਲਰ ਉਹਨਾਂ ਵੱਲ ਵਧਦੇ ਆ, ਸੰਦੀਪ। ਹਾਂਜੀ ਸੰਦੀਪ। ਕੁਲਦੀਪ ਜੀ। ਜੀ ਬੋਲੋ ਜੀ। ਜੀ। ਉਹ ਸਾਲਮ ਦਾ ਕਾਕੇ ਦਾ ਕੇਸ ਪਾਸ ਹੋਇਆ, ਕੋਈ ਗ੍ਰੀਨ ਕਾਰਡ 'ਚ ਪ੍ਰੋਬਲਮ ਤਾਂ ਨਹੀਂ ਉਹਨੂੰ ਹੈਗੀ? ਜੇ ਪਾਸ ਹੋ ਗਿਆ ਤਾਂ ਸਾਲ ਬਾਅਦ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਜੀ। ਉਹ ਤਾਂ ਸਾਇਲੈਂਟ ਦਾ ਕੇਸ ਪਾਸ ਕਰਾਉਂਦੇ ਹੀ ਤਾਂ ਆ ਜੀ, ਗ੍ਰੀਨ ਕਾਰਡ ਮਿਲੇ ਇਵੈਂਚੁਅਲੀ ਜਾ ਕੇ। ਸੋ ਆਪਾਂ ਨੂੰ ਇਹ ਚਾਹੀਦਾ, ਚੰਗੀ ਗੱਲ ਆ। ਜਿਹਦਾ ਪਾਸ ਹੋਇਆ ਹੈ ਉਹ ਸਾਲ ਬਾਅਦ ਫਿਰ ਅਪਲਾਈ ਜਿਹੜਾ ਉਹ ਕਰਨ ਜੀ। ਜਰਨੈਲ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਜੀ। ਹਾਂਜੀ ਮੇਰੀ ਗੱਲ ਹੈ, ਮੇਰੀ ਬੇਟੀ ਦਾ ਸੀ ਨਾ, ਮੇਰੇ ਬੇਟੇ ਨੇ ਅਪਲਾਈ ਕੀਤਾ ਸੀ, ਕੈਨੇਡਾ ਦੇ ਵਿੱਚ ਹੈ ਮੇਰੀ ਬੇਟੀ। ਉਹਨਾਂ ਨੇ ਅਪਲਾਈ ਕੀਤਾ ਸੀ 2012 ਦੇ ਵਿੱਚ, ਪਰ ਉਹਨਾਂ ਦੀ ਇੱਕ ਹੋਰ ਬੇਟੀ ਹੋਈ ਆ, ਉਹ ਹੈਗੀ ਆ 6 ਸਾਲ ਦੀ। ਉਹਦਾ ਅਸੀਂ ਹੁਣ ਨਾਂ ਪਵਾਉਣਾ ਚਾਹੁੰਦੇ ਹਾਂ, ਪਵਾਈਏ ਜਾਂ ਨਾ ਪਵਾਈਏ? ਫਾਈਲ ਕਿਹਨੇ ਕੀਤਾ ਹੈਗਾ? ਤੁਸੀਂ ਆਪਣੀ ਬੇਟੀ ਲਈ ਕੀਤਾ ਸੀਗਾ? ਨਹੀਂ, ਮੇਰੇ ਬੇਟੇ ਨੇ ਕੀਤਾ ਸੀ। ਉਹ ਸਿਟੀਜ਼ਨ, ਅਸੀਂ ਵੀ ਸਿਟੀਜ਼ਨ। ਅਸੀਂ ਇਹ ਵੀ ਪੁੱਛਣਾ ਮੈਂ ਵੀ ਅਸੀਂ ਉਹਦੇ ਵਿੱਚ ਪਤਾ ਨਾਂ ਅਪਲਾਈ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਹੁਣ ਉਹ ਜਦੋਂ ਉਹਨਾਂ ਦਾ ਨੰਬਰ ਲੱਗੂਗਾ ਨਾ, ਉਦੋਂ ਨਾਂ ਵਿੱਚ ਐਡ ਹੋਣਾ। ਜਿੰਨੇ ਵੀ ਬੱਚੇ ਉਸ ਟਾਈਮ ਹੈਗੇ ਆ, ਇੱਕ ਹੋਰ ਭਾਵੇਂ ਹੋਵੇ, ਉਹ ਵੀ ਐਡ ਕਰ ਸਕਦੇ ਆ। ਹੁਣ ਇਸ ਵੇਲੇ ਕੁਝ ਨਹੀਂ ਐਡ ਹੋਣਾ। ਅੱਛਾ ਜੀ, ਅਸੀਂ ਆਪਣਾ ਨਾਂ ਉਹਦੇ ਵਿੱਚ ਕਨਵਰਟ ਕਰ ਸਕਦੇ ਹਾਂ ਕਿ ਨਹੀਂ? ਉਹਨਾਂ ਨੂੰ ਨਾ ਇਮੀਗ੍ਰੇਸ਼ਨ ਨੂੰ ਜਿਹੜਾ ਹੈਗਾ ਲੈਟਰ ਲਿਖ ਸਕਦੇ ਆ 130 ਦੇ ਵਿੱਚ, ਆਪਣਾ ਨਾਮ ਐਡ ਕਰਾਉਣ ਦਾ ਤੁਹਾਨੂੰ ਇਹ ਫਾਇਦਾ ਹੋਊਗਾ ਕਿ ਬੱਚੇ ਏਜ ਆਊਟ ਨਹੀਂ ਹੁੰਦੇ ਹਨਾ। ਜੇ ਨਾਮ ਵਿੱਚ ਐਡ ਕੀਤਾ ਹੋਇਆ, ਇਹ ਬੈਨੀਫਿਟ ਜ਼ਰੂਰ ਹੋ ਜਾਂਦਾ। ਤੇ ਤੁਸੀਂ ਇਮੀਗ੍ਰੇਸ਼ਨ ਨੂੰ ਲੈਟਰ ਲਿਖ ਸਕਦੇ ਆ ਕਿ ਆਹ ਇੱਕ ਹੋਰ ਬੱਚਾ ਵਾ, ਇਹਦਾ ਨਾਂ ਐਡ ਕੀਤਾ ਜਾਵੇ। ਬਾਕੀ ਇਹ ਹੈ ਕਿ ਹੁਣ 21 ਸਾਲ ਤੱਕ ਹੈਗਾ, ਸੋ ਜੇ ਆਲਰੇਡੀ ਫਾਈਲ ਕੀਤਾ ਹੋਇਆ ਬੱਚੇ ਨੇ, ਏਜ ਆਊਟ ਤਾਂ ਨਹੀਂ ਹੋਣਾ, ਲੱਗਦਾ ਤਾਂ ਇਦਾਂ ਹੀ ਆ। ਸੋ ਇਹ ਹੈ ਕਿ ਬੱਚਾ ਇੰਟਰਵਿਊ ਦੇ ਟਾਈਮ ਤੇ ਐਡ ਹੋ ਸਕਦਾ ਵਾ। ਬਾਕੀ ਤੁਸੀਂ ਉਹਨਾਂ ਨੂੰ ਕੰਟੈਕਟ ਜ਼ਰੂਰ ਕਰ ਲਓ ਜੀ। ਆਕਾਸ਼ਦੀਪ ਪੁੱਛਦੇ ਨੇ F2A, ਕਹਿੰਦੇ ਵੀ ਜਿਹੜੇ ਆ ਉਹ ਡਾਕੂਮੈਂਟਸ ਅਕਤੂਬਰ 2020 ਦੇ ਵਿੱਚ ਕੰਪਲੀਟ ਹੋ ਗਏ ਆ, ਇੰਟਰਵਿਊ ਕਦੋਂ ਆ ਸਕਦਾ? ਇੰਟਰਵਿਊ ਜੀ ਤੁਹਾਨੂੰ ਜਿੱਦਾਂ ਆਪਾਂ ਦੱਸਿਆ, ਹੁਣੇ 2-3 ਕਾਲਰ ਨੇ ਪੁੱਛਿਆ ਕਿ ਡੈਡੀ ਆ ਉੱਥੇ ਸਿਚੁਏਸ਼ਨ, ਤੇ ਇਸ ਸਾਲ ਤਾਂ ਨਹੀਂ ਆਉਂਦੀ, ਅਗਲੇ ਸਾਲ ਜਦੋਂ ਹੁਣ ਐਮਬੈਸੀ, ਹੁਣ ਦੇਖਦੇ ਆ ਅੱਗੇ ਵੇਰੀਐਂਟ ਕਿੱਦਾਂ ਕੋਵਿਡ ਦਾ ਚੱਲਦਾ, ਕੀ ਰਿਸਟ੍ਰਿਕਸ਼ਨਾਂ ਲੱਗਦੀਆਂ। ਇਹ ਤਾਂ ਇਦਾਂ ਹੀ ਬੰਦ ਹੁੰਦਾ ਖੁੱਲਦਾ ਰਹਿ ਗਿਆ। ਹੁਣ ਤਾਂ ਕਹਿੰਦੇ ਜਿੱਦਾਂ ਵੈਕਸੀਨ ਰੈਜ਼ਿਸਟੈਂਸ ਜੇ ਵਾਇਰਸ ਆ ਗਿਆ ਵਾ, ਤੇ ਉਹ ਤਾਂ ਫਿਰ ਜਿਹੜੀ ਪਹਿਲਾਂ ਪ੍ਰੋਬਲਮ ਸੀਗੀ ਉਸ ਤੋਂ ਵੀ 10 ਗੁਣਾ ਜ਼ਿਆਦਾ ਪ੍ਰੋਬਲਮ ਕਰੂਗਾ, ਵਧੂਗਾ ਜੀ। ਇੰਦਰਜੀਤ ਕੌਰ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਜੀ ਜੀ। ਮੈਂ ਨਾ ਵੀਰ ਜੀ 20 ਸਨ ਚ ਆਈ ਸੀਗੀ USA, ਤੇ ਵੀਜ਼ਾ ਮੇਰਾ ਹੈਗਾ 25 ਸਨ ਦਾ। ਮੈਂ ਟਰੈਵਲ ਕਰਨਾ ਚਾਹੁੰਦੀ ਹਾਂ, ਸ਼ਿਕਾਗੋ ਜਾਣਾ ਚਾਹੁੰਦੀ ਹਾਂ, ਜਾ ਸਕਦੀ ਹਾਂ? ਤੁਸੀਂ ਹੁਣ ਕੱਚੇ ਹੋ ਗਏ ਇਸ ਵੇਲੇ ਹੈ ਨਾ? ਹਾਂਜੀ, ਓਵਰਸਟੇ ਹੋ ਗਈ ਮੇਰੀ। ਉੱਦਾਂ ਤਾਂ ਦੇਖੋ ਜੀ, ਅਜੇ ਤੱਕ ਤਾਂ ਰੀਅਲ ਆਈਡੀ ਇਹਨਾਂ ਨੇ ਇੰਪਲੀਮੈਂਟ ਨਹੀਂ ਕੀਤਾ, ਪਰ ਉਹਨਾਂ ਨੇ ਕਰ ਦੇਣਾ ਸੀਗਾ ਅਕਤੂਬਰ 'ਚ, ਜਿੱਦਾਂ ਰਾਜਗਨ ਜੀ ਤੁਹਾਨੂੰ ਪਤਾ ਹੋਣਾ ਹੈ ਨਾ 21। ਤੇ ਰੀਅਲ ਆਈਡੀ ਦਾ ਮਕਸਦ ਹੀ ਇਹੀ ਸੀਗਾ, ਡੋਮੈਸਟਿਕਲੀ ਟਰੈਵਲ ਕਰ ਸਕਦਾ, ਨਹੀਂ ਕਰ ਸਕਦਾ, ਕੌਣ ਕੱਚਾ ਕੌਣ ਪੱਕਾ। ਅੱਜ ਦੀ ਡੇਟ 'ਚ ਤਾਂ ਡੋਮੈਸਟਿਕ ਟਰੈਵਲ ਤੇ ਉਹ ਨਹੀਂ ਬੋਦਰ ਕਰਦੇ ਹੈਗੇ, ਪਰ ਤੁਹਾਡਾ ਆਪਣਾ ਰਿਸਕ ਆ ਟਰੈਵਲ ਕਰਨ ਦਾ। ਸੋ ਲੌਂਗ ਸਟੋਰੀ ਸ਼ਾਰਟ ਆ, ਤੁਸੀਂ ਟਰੈਵਲ ਕਰ ਸਕਦੇ ਆ ਮੇਰੇ ਹਿਸਾਬ ਨਾਲ। ਪਰ ਨਾਲ ਹੀ ਮੈਂ ਤੁਹਾਨੂੰ ਇਹ ਕਹੂੰਗਾ ਕਿ ਐਜ਼ ਅ ਲਾਇਰ ਮੈਂ ਤੁਹਾਨੂੰ ਕੱਚੇ ਰਹਿਣ ਦੀ ਸਲਾਹ ਨਹੀਂ ਦੇ ਸਕਦਾ। ਸੋ ਤੁਹਾਨੂੰ ਉਹ ਪ੍ਰੋਬਲਮ ਆ ਕਿ ਤੁਸੀਂ ਜਿਹੜੇ ਕੱਚੇ ਰਹਿ ਰਹੇ ਆ ਹਨਾ। ਸੋ ਤੇ ਦੂਜੇ ਫਿਰ ਜਿਹੜਾ ਤੁਹਾਨੂੰ ਬੰਦਾ ਜਿਹੜਾ ਕੋਈ ਟਰਾਂਸਪੋਰਟ ਕਰਦਾ, ਇੱਧਰ ਉੱਧਰ ਭੇਜਦਾ, ਉਹਨਾਂ ਤੇ ਵੀ ਉਹੀ ਹੈ ਕਿ ਕੱਚੇ ਬੰਦੇ ਦੀ ਹੈਲਪ ਕਰਿਆ ਪੱਕੇ ਹੋਣ 'ਚ ਨਾ। ਤੇ ਇਹ ਥੋੜਾ ਜਿਹਾ ਦੇਖ ਕੇ ਤੁਸੀਂ ਆਪਣੀ ਫੈਸਲਾ ਕਰੋ। ਜੀ ਜੀ। ਲਖਵੀਰ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਭਾਜੀ ਪੁੱਛਣਾ ਸੀਗਾ ਕਿ ਮੈਂ 2016 ਚ ਮੇਰਾ ਕੇਸ ਲੱਗਾ ਹੋਇਆ ਅਸਾਈਲਮ ਦਾ, ਔਰ ਅਸੀਂ ਵੀਜ਼ੇ ਚ ਆਏ ਆ, ਔਰ ਅਸੀਂ ਹਸਬੈਂਡ ਵਾਈਫ ਆ, ਅਸੀਂ ਡਿਵੋਰਸ ਕਰਕੇ ਕਿੰਨੇ ਟਾਈਮ ਬਾਅਦ ਵਿਆਹ ਕਰ ਸਕਦੇ ਹਾਂ? तो डिवोर्स करना ही क्यों है जी? Divorce क्यों करना ਤੁਸੀਂ ਭਾਈ? क्या करना? ਜੀ ਇਹਦਾ ਤਾਂ ਕੀ ਜਵਾਬ ਦਈਏ? ਪਹਿਲਾਂ ਤਾਂ ਇਹ ਆ, ਅਸਾਈਲਮ ਮੋਰੇ ਇਮੀਗ੍ਰੇਸ਼ਨ ਮੋਰੇ ਆ ਜਾਣਾ, ਡਿਵੋਰਸ ਕਰ ਲਿਆ, ਵਿਆਹ ਕਰਾ ਲਿਆ, ਇੱਧਰ ਵਿਆਹ ਕਰ ਲਿਆ, ਉੱਧਰ ਵਿਆਹ ਕਰ ਲਿਆ। ਇਹ ਪਲੀਜ਼ ਕੋਈ ਵੀ ਕਹਾਣੀਆਂ ਨਾ ਪਾਇਆ ਕਰੋ। ਇਹ 2021 ਚੱਲਦਾ, 1970 ਨਹੀਂ ਚੱਲਦਾ। ਇਮੀਗ੍ਰੇਸ਼ਨ ਨੂੰ ਪਤਾ ਸਾਰਾ ਕੁਝ ਇਹ, ਤੇ ਇਦਾਂ ਦੀ ਚੀਜ਼ਾਂ ਉਹ ਪਸੰਦ ਨਹੀਂ ਕਰਦੀ। ਤੁਹਾਡੀ ਕ੍ਰੈਡੀਬਿਲਿਟੀ ਵੀ ਖਰਾਬ ਹੁੰਦੀ ਹੈ। ਤੇ ਬਾਕੀ ਜੇ ਲੀਗਲੀ ਗੱਲ ਕਰੀਏ, ਬੰਦਾ ਡਿਵੋਰਸ ਜਦੋਂ ਡਿਵੋਰਸ ਹੋਵੇ, ਭਾਵੇਂ ਉਹ ਤੋਂ ਅਗਲੇ ਦਿਨ ਜਿੰਨਾ ਮਰਜ਼ੀ ਵਿਆਹ ਕਰੋ। ਜਦੋਂ ਤੁਸੀਂ ਸਿੰਗਲ ਆ, ਤੁਸੀਂ ਕਿਸੇ ਨਾਲ ਵੀ ਵਿਆਹ ਕਰ ਸਕਦੇ ਆ, ਜਿਹੜਾ ਲੀਗਲੀ ਸਪੀਕਿੰਗ ਉਹ ਹੈਗਾ। ਲੀਗਲੀ ਇਹ ਆ ਵੀ ਐਟ ਏ ਟਾਈਮ ਦੋ ਜਣਿਆਂ ਨਾਲ ਨਹੀਂ ਵਿਆਹ ਹੋ ਸਕਦਾ, ਇੱਕ ਨਾਲ ਹੀ ਰਹਿੰਦਾ ਆ। ਇਹ ਹੁਣ ਤੁਸੀਂ ਦੇਖ ਲਓ ਵੀ ਜਦੋਂ ਪੱਕੇ ਹੋ ਗਿਆ, ਉਸ ਤੋਂ ਬਾਅਦ ਜਦੋਂ ਮਰਜ਼ੀ ਕਰ ਲਓ ਜੀ। ਤੇ ਹੁਣ ਤੁਸੀਂ ਕਹਿੰਦੇ ਹੋ ਕਿੰਨੀ ਦੇਰ ਬਾਅਦ ਕਰਨਾ, ਹੁਣ ਪਤਾ ਨਹੀਂ ਤੁਹਾਡਾ ਕੀ ਇਰਾਦਾ, ਕਿਉਂ ਤੁਸੀਂ ਡਿਵੋਰਸ ਕਰਨਾ ਵਾ। ਤੇ ਜਿਹਨੇ ਹੁਣ ਅਸਾਈਲਮ ਕੀਤਾ, ਡਿਵੋਰਸ ਤੁਸੀਂ ਜੇ ਕਰਦੇ ਹੋ ਤਾਂ ਘਰ ਵਾਲੀ ਨੂੰ ਤੁਹਾਡੀ ਨੂੰ ਆਪਣਾ ਅਸਾਈਲਮ ਫਿਰ ਫਾਈਲ ਕਰਨਾ ਪੈਣਾ, ਕਿਉਂਕਿ ਡੈਰੀਵੇਟਿਵ ਨਹੀਂ ਰਹਿਣੀ। ਸੋ ਇਹ ਵੀ ਦੇਖ ਕੇ, ਇਹ ਨਹੀਂ ਕਿ ਸਿੱਧੇ ਡਿਵੋਰਸ ਕਰ ਲਿਆ ਤੇ ਉਹ ਵੀ ਫਿਰ ਅਸਾਈਲਮ ਚੋਂ ਬਾਹਰ ਹੋ ਜਾਣੀ। ਜੀ ਜੀ, ਦੇਖੋ ਜੀ, ਕਈ ਗੁੰਝਲਾਂ ਨੇ, ਕਈ ਪੇਚ ਨੇ। ਸੋ ਬਹੁਤੇ ਵੀ ਕਈ ਪੇਚਾਂ 'ਚ ਫਸਣ ਤੋਂ ਬਜਾਏ ਸਿੱਧਾ ਸਿੱਧਾ ਜਿਹੜਾ ਉਹ ਦੱਸਣਾ ਜ਼ਰੂਰੀ ਹੈ। ਕਹਿੰਦੇ ਅਸਾਈਲਮ ਦਾ ਚੱਲਦਾ, ਡਿਵੋਰਸ ਕਰਕੇ ਨਾ ਵਿਆਹ ਕਰਾ ਲਿਆ। ਜਦੋਂ ਸਾਡੇ ਕੋਲ ਵੀ ਕਈ ਵਾਰੀ ਕੇਸ ਆਉਂਦਾ ਜੀ, ਇਮੀਗ੍ਰੇਸ਼ਨ ਨੇ ਕੋਈ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਪੂਰੀ ਉਹ ਲਾਈ ਹੁੰਦੀ ਕਿ ਉਹਨਾਂ ਦੇ ਕੰਮ ਤੇ ਜਾ ਕੇ ਪੁੱਛਿਆ ਹੁੰਦਾ, ਗੁਆਂਢੀਆਂ ਤੋਂ ਪੁੱਛਿਆ ਹੁੰਦਾ, ਘਰ ਵਾਲੀ ਇਕੱਠੇ ਹੀ ਰਹਿ ਰਹੇ ਹੁੰਦੇ, ਪੂਰੀ ਫੈਮਿਲੀ ਚੱਲ ਰਹੀ ਹੁੰਦੀ। ਡਿਵੋਰਸ ਕੀਤਾ ਤਾਂ ਕਿ ਘਰ ਵਾਲੀ ਜਾਂ ਘਰ ਵਾਲਾ ਵਿਆਹ ਕਿਸੇ ਹੋਰ ਨਾਲ ਕਰਾ ਕੇ ਉੱਥੋਂ ਦੀ ਪੱਕਾ ਹੋ ਜਾਵੇ, ਤੇ ਫਿਰ ਕਹਿੰਦੇ ਦੁਬਾਰਾ ਉਦੋਂ ਦੀ ਡਿਵੋਰਸ ਕਰਾ ਕੇ ਫਿਰ ਦੁਬਾਰਾ ਇੱਧਰ ਵਿਆਹ ਕਰਾ ਕੇ ਪੱਕੇ ਹੋ ਜਾਣ। ਹੁਣ ਕੋਈ ਇਹ ਕਹੇ ਕਿ ਇਮੀਗ੍ਰੇਸ਼ਨ ਨੂੰ ਮਜ਼ਾਕ ਸਮਝਿਆ ਹੋਇਆ, ਏਦਾਂ ਥੋੜ੍ਹਾ ਹੋ ਸਕਦਾ। ਜੀ ਜੀ, ਉਹਨਾਂ ਨੂੰ ਕਿਹੜਾ ਪਤਾ ਨਹੀਂ ਲੱਗਣਾ ਇਹਦਾ ਉੱਤੇ ਜੇ ਸੀ ਥਰੂ ਇਟ, ਉਹਨਾਂ ਨੂੰ ਜਿਹੜਾ ਉਹ ਦਿਸਦਾ। ਜਿੱਦਾਂ ਤੁਸੀਂ ਕਿਹਾ ਵੀ ਇਹ ਹੁਣ ਪਹਿਲੋਂ ਦੇ ਨਾਲੋਂ ਭਾਈ ਸਖਤੀ ਹੋਈ ਜਾਂਦੀ ਆ। ਜਿਹੜੇ ਮੇ ਵੀ ਪਹਿਲੋਂ ਚੀਜ਼ਾਂ ਜ਼ਿਆਦਾ ਇਦਾਂ ਚੱਲ ਜਾਂਦੀਆਂ ਸੀ, ਨਹੀਂ ਸੀ ਪਤਾ ਲੱਗਦਾ, ਪਰ ਹੁਣ ਉਹਨਾਂ ਦੇ ਮੋਰੇ ਬਹੁਤ ਇਹ ਚੀਜ਼ਾਂ ਬਿਲਕੁਲ ਨਹੀਂ ਚੱਲਦੀਆਂ। ਮੈਨੂੰ ਨਹੀਂ ਪਤਾ ਕੌਣ ਵਕੀਲ ਤਾਂ ਕੋਈ ਨਹੀਂ ਸਲਾਹ ਦਿੰਦਾ ਇਹ ਇਦਾਂ ਦੀ, ਜਿਹੜੇ ਭਾਵੇਂ ਜਿਹੜਾ ਮਰਜ਼ੀ ਵਕੀਲ ਹੋਵੇ। ਸੋ ਇਹ ਪੈਰਾਲੀਗਲ ਐਡਵਾਈਸ ਹੀ ਆ ਜਿਹੜੀਆਂ ਇਦਾਂ ਦੀਆਂ ਹੈਗੀਆਂ, ਤੇ ਉਹ ਐਡਵਾਈਸ ਤਾਂ ਦਿੰਦੇ ਆ ਕਿ ਉਹ ਸਕੀਮਾਂ ਉਹਨਾਂ ਨੂੰ ਲੱਗਦਾ ਕਿ ਆਪਣਾ ਉਹੀ ਵੈਦ ਬਣੇ ਆ ਸਾਰੇ। ਸੋ ਇਦਾਂ ਦਾ ਪਲੀਜ਼ ਕੋਈ ਕੰਮ ਨਾ ਕਰਿਆ ਕਰੋ। ਸਾਰੀ ਕਮਿਊਨਿਟੀ ਫਿਰ ਬਦਨਾਮ ਹੁੰਦੀ ਆ। ਤੇ ਜਿਹੜੇ ਕੇਸ ਹੈਗੇ ਨਾ, ਉਹ ਆਲਮੋਸਟ ਲਾਫੇਬਲ ਕੇਸ ਹੈਗੇ। ਜਿੱਦਾਂ ਇਮੀਗ੍ਰੇਸ਼ਨ, ਉਹ ਵੀ ਕਹਿੰਦੇ ਕਿ ਕਿੱਦਾਂ ਦੇ ਕੰਮ ਕਰਦੇ ਇਹ। ਸੋ ਇਦਾਂ ਦਾ ਪਲੀਜ਼ ਕੰਮ ਨਾ ਕਰੋ। ਜਿਹੜਾ ਅਸਾਈਲਮ ਲਾਇਆ ਉਹਨੂੰ ਚੱਲ ਲੈਣ ਦਿਓ ਤੁਸੀਂ। ਜਿਹੜੇ ਇੱਕ ਸਵਾਲ ਪੁੱਛਿਆ ਆ ਹਰਭੁਪਿੰਦਰ ਹੋਣਾ ਨੇ, ਕਹਿੰਦੇ ਵੀ ਆਪਣੇ ਮੁੰਡੇ ਦਾ ਤੇ ਕੁੜੀ ਦਾ ਅਪਲਾਈ ਕੀਤਾ ਸੀ ਉਹਨਾਂ ਨੇ ਸਿਟੀਜ਼ਨ ਦੇ ਲਈ। ਕੁੜੀ ਦੇ ਸਿਟੀਜ਼ਨਸ਼ਿਪ ਹੋ ਗਈ, ਪਰ ਮੁੰਡੇ ਦੀ ਅਜੇ ਵੀ ਉਹ ਵੇਟਿੰਗ ਦੇ ਵਿੱਚ ਹੈਗੀ। ਕੀ ਕਾਰਨ ਹੋ ਸਕਦੇ? ਕੁਛ ਨਹੀਂ, ਡਿਲੇ ਹੀ ਕਿਹਾ ਜਾ ਸਕਦਾ। ਜੇ ਕੋਈ ਹੋਰ ਕ੍ਰਿਮੀਨਲ ਰੈਕਡ ਜਾਂ ਕੁਛ ਏਦਾਂ ਦੀ ਚੀਜ਼ ਨਹੀਂ ਹੈਗੀ ਤੇ ਸਿੰਪਲੀ ਡਿਲੇ ਹੋ ਸਕਦਾ। ਜੀ। ਸੋ ਇੱਕ ਸਾਹੀ ਸਿੰਘ ਹੁਣਾਂ ਨੇ ਪੁੱਛਦੇ ਨੇ ਵੀ ਉਹਨਾਂ ਦਾ ਕੋਈ ਫਰੈਂਡ ਆ, ਅਸਾਈਲਮ ਉਹਦਾ ਪੈਂਡਿੰਗ ਆਈ, ਜਿਹੜਾ 360 ਆ, ਪੈਂਡਿੰਗ ਰਿਸੀਵਡ ਵਰਕ ਪਰਮਿਟ ਉਹਨੂੰ ਮਿਲ ਗਿਆ ਹੈ, ਤੇ ਉਹਦਾ ਲਾਇਰ ਕਹਿੰਦਾ ਵੀ ਉਹ ਇੰਡੀਆ ਨੂੰ ਜਾ ਸਕਦਾ ਆ, ਲੀਗਲ ਐਂਟਰੀ ਕਰ ਸਕਦਾ ਆ, ਤੇ ਵਾਪਸ ਫਿਰ ਜਿਹੜਾ USA ਨੂੰ ਆ ਸਕਦਾ ਹੈ। ਕੀ ਇਹ ਠੀਕ ਹੈ ਗੱਲ? ਦਾ ਤਾਂ ਪਤਾ ਨਹੀਂ, ਜੱਜ ਦੇ ਮੂਹਰੇ ਡਿਨਾਈ ਹੋਇਆ ਕਿ BIA ਦੀ ਅਪੀਲ ਆ ਕਿ ਰਿਮੂਵਲ ਆਰਡਰ ਫਾਈਨਲ ਆ। ਤੇ 360 ਦਾ ਵੀ ਪਤਾ ਨਹੀਂ ਕਿ 360 ਵਾਵਾ ਵਾਲਾ ਵਾ ਕਿ ਜੁਵੀਨਾਈਲ ਵਾਲਾ ਵਾ, ਕਿਹੜੇ ਵਾਲਾ 360 ਹੈਗਾ। ਸੋ ਤੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੇ ਤੁਹਾਡਾ ਵਕੀਲ ਕਹਿ ਰਿਹਾ ਵਾ, ਉਹ ਠੀਕ ਹੀ ਕਹਿ ਰਿਹਾ ਵਾ। ਜੇ ਤੁਹਾਨੂੰ ਡਾਊਟ ਆ ਕੋਈ, ਤੇ ਫਿਰ ਤੁਸੀਂ ਸਲਾਹ ਲਓ ਸਾਡੇ ਵੀ। ਤੇ ਉਹ ਏਦਾਂ ਕਿ ਉਹ ਦੇਖ ਕੇ ਸਲਾਹ ਦੇਣੀ ਪੈਣੀ। ਪਰ ਮੋਟੇ ਤੌਰ ਤੇ ਜੇ ਤੁਹਾਡੇ ਉਹਦੇ ਬੰਦੇ ਦੇ ਉੱਤੇ ਡੀਪੋਟੇਸ਼ਨ ਲੱਗੀ ਹੋਈ ਆ, ਤੇ 360 ਜੇ ਜੁਵੀਨਾਈਲ ਵਾਲਾ ਸੀਗਾ, ਤਾਂ ਹਾਂਜੀ ਉਹਨੂੰ ਫਿਰ ਕੰਟਰੀ ਆਊਟ ਕਰਨਾ ਪਊਗਾ। ਜੀ। ਇੱਕ ਸਾਡੇ ਪੁੱਛਦੇ ਨੇ I-730 ਵਾਲਾ ਵੀ ਫੁੱਲ ਪ੍ਰੋਸੈਸਿੰਗ ਬਾਰੇ ਡੀਪਲੀ ਦੱਸੋ। ਦੱਸਿਆ ਹੈ ਜੀ, ਅਸਾਈਲਮ ਦਾ ਪੂਰਾ ਡੀਪਲੀ ਆਪਾਂ ਜਿਹੜਾ ਉਹ ਦੱਸਿਆ ਸੀਗਾ। ਸੋ ਹਫ਼ਤੇ ਮਹੀਨੇ ਪਹਿਲੋਂ ਦੀਆਂ ਜਿੰਨੀਆਂ ਵੀ ਵੀਡੀਓਜ਼ ਹੈਗੀਆਂ, ਹਰ ਸੈਟਰਡੇ ਦੀਆਂ ਅਪਡੇਟ ਅਮਰੀਕਾ ਦਾ ਜਿਹੜਾ ਪ੍ਰੋਗਰਾਮ ਇਮੀਗ੍ਰੇਸ਼ਨ ਵਾਲਾ, ਉਸ ਦੇ ਵਿੱਚ ਅਸਾਈਲਮ ਬਾਰੇ ਜਿਹੜਾ ਪੂਰਾ ਜਾਣਕਾਰੀ ਦਿੱਤੀ ਆ, ਕਿੱਥੋਂ ਅਸਾਈਲਮ ਦੁਨੀਆ ਦੇ ਵਿੱਚ ਹੋਣ ਦੇ ਵਿੱਚ ਆਇਆ ਤੋਂ ਲੈ ਕੇ ਇੱਥੇ ਜੱਜ ਦੇ ਜਿਹੜੇ ਅਦਾਲਤ ਦੇ ਵਿੱਚ ਫੈਸਲੇ ਤੋਂ ਬਾਅਦ ਕੀ ਕੁਛ ਜਿਹੜਾ ਉਹ ਹੋ ਸਕਦਾ ਹੁੰਦਾ ਆ, ਉਹ ਸਾਰਾ ਕੁਛ ਜਿਹੜਾ ਆਪਾਂ ਪੂਰਾ ਜਿਹੜਾ ਵਿਸਥਾਰ ਦੇ ਵਿੱਚ ਜਿਹੜਾ ਉਹ ਦੱਸਿਆ ਹੈਗਾ ਆ। ਅਸਾਈਲਮ ਸੀਰੀਜ਼ 1 to 6 ਜੇ ਸੀਗੀ, ਗੂਗਲ ਕਰ YouTube ਤੇ ਕਰਕੇ ਦੇਖ ਲਓ।
ਇਹ ਜਿਹੜੀ ਇਨਫੋਰਮੇਸ਼ਨ ਆ 7:30 ਦੀ, ਇਹ ਮੇਰੇ ਖਿਆਲ ਸੀਰੀਜ਼ 5 ਜਾਂ 6 ਦੇ ਵਿੱਚ ਹੋਣੀ ਹੈ, ਦੋਨਾਂ ਚੋਂ ਕਿਸੇ ਦੇ ਵਿੱਚ ਇਹ ਇਨਫੋਰਮੇਸ਼ਨ ਹੋਣੀ ਹੈ। ਨਹੀਂ, ਸਾਰੀ ਸੁਣ ਲੈਣ ਜੀ, ਗੱਲ ਹੀ ਕੋਈ ਨਹੀਂ, ਪੂਰਾ ਪਤਾ ਲੱਗੂਗਾ, ਨਾਲੇ ਵੀ ਕਿੱਥੋਂ ਆਇਆ, ਕਿੱਦਾਂ ਚੱਲਿਆ, ਤੇ ਵਧੀਆ ਜਿਹੜਾ ਰਹੂਗਾ। ਬਾਕੀ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ, ਜਿੰਨੇ ਵੀ ਸਾਡੇ ਇਸ ਟਾਈਮ ਸੁਣ ਰਹੇ ਆ, ਦੇਖ ਰਹੇ ਆ, ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਪੰਜਾਬੀ ਰੇਡੀਓ USA ਦੇ ਵੈਬ ਚੈਨਲਸ ਜਿਹੜਾ YouTube ਦੇ ਉੱਤੇ ਆ, ਤੇ ਨਾਲ ਜਿਹੜਾ Facebook ਦਾ ਫੈਨ ਪੇਜ ਆ, ਉਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜਿਹੜਾ ਉਹ ਕਰਵਾਓ, ਤੇ ਆਪ ਵੀ ਕਰੋ, ਤਾਂ ਜੋ ਜਦੋਂ ਵੀ ਨਵੀਆਂ ਵੀਡੀਓਜ਼, ਨਵੀਆਂ ਅਪਡੇਟਸ ਆਉਂਦੀਆਂ ਤੁਸੀਂ ਉਸ ਤੋਂ ਜਾਣੂ ਹੋਵੋ। ਤੇ ਹੁਣ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਆਪਾਂ ਹੁਣ ਸਮੇਟਦੇ ਹਾਂ। ਬਹੁਤ ਧੰਨਵਾਦ ਅਟਾਰਨੀ ਟੇਕਿਆਣਾ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।